ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਜਿਹੜੇ ਦੋਸਤ ਮੈਨੂੰ ਵੇਖ ਰਹੇ ਨੇ ਉਹ ਪਲੀਜ਼ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਜਿਹੜੇ ਦੋਸਤ ਨੇ ਉਹ ਵੀ ਆ ਜਾਣ ਤੇ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਉਹਨੂੰ ਸ਼ੁਰੂ ਕਰ ਸਕੀਏ। ਹਾਂਜੀ, ਅੱਜ ਅਸੀਂ ਹਿਸਟਰੀ ਲੈਕਚਰ ਸੀਰੀਜ਼ ਦੀ ਜਿਸ ਤਰ੍ਹਾਂ ਚੱਲ ਰਹੀ ਹੈ ਅਲਟਰਨੇਟਿਵ ਡੇਜ਼ 'ਚ ਇੱਕ ਦਿਨ ਛੱਡ ਕੇ ਇੱਕ ਦਿਨ ਅਸੀਂ ਆਉਂਦੇ ਹਾਂ ਔਰ ਮੁਖਤਲਿਫ ਟੌਪਿਕਸ 'ਤੇ ਗੱਲ ਕਰਨੇ ਹਾਂ ਔਰ ਟੌਪਿਕਸ ਵੀ ਉਹਨਾਂ ਦੇ ਉੱਪਰ ਜਿਹੜੇ ਗ੍ਰੇ ਏਰੀਆਜ਼ ਨੇ ਜਿਨ੍ਹਾਂ ਦੇ ਉੱਪਰ ਅਜੇ ਕੰਮ ਨਹੀਂ ਹੋਇਆ ਉਹਨਾਂ ਦੇ ਹਵਾਲੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਅੱਜ ਅਸੀਂ ਇਸੇ ਹੀ ਲੈਕਚਰ ਸੀਰੀਜ਼ ਨੂੰ ਇਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ। ਅੱਜ ਇੱਕ ਬਹੁਤ ਇੰਟਰਸਟਿੰਗ ਔਰ ਬਹੁਤ ਇੰਪੋਰਟੈਂਟ ਟੌਪਿਕ ਦੇ ਉੱਪਰ ਗੱਲਬਾਤ ਅਸੀਂ ਅੱਜ ਕਰਾਂਗੇ, ਜਿੱਦਾਂ ਕਿ ਤੁਸੀਂ ਪੜ੍ਹ ਲਿਆ ਹੋਏਗਾ ਕਿ ਬਾਬਾ ਫਰੀਦ ਔਰ ਬਾਬੇ ਬੁੱਲੇ ਸ਼ਾਹ ਦੀ ਜਿਹੜੀ ਅਦਬੀ ਕੰਮ ਹੈ ਉਹਨੂੰ ਮਾਰਕਸੀ ਜਿਹੜੀ ਹੈ ਵਿਚਾਰਧਾਰਾ ਦੇ ਮੁਜਬ ਵੇਖਿਆ ਜਾਏਗਾ ਅੱਜ। ਔਰ ਅੱਜ ਮੇਰੇ ਕੋਲ ਬਹੁਤ ਸਾਰੇ ਮਹਿਮਾਨ ਆਏ ਜਿਸ ਤਰ੍ਹਾਂ ਇੱਕ ਲੈਕਚਰ ਸੀਰੀਜ਼ ਦੇ ਵਿੱਚ, ਤੇ ਇਸੇ ਤਰ੍ਹਾਂ ਅੱਜ ਜਿਹੜੇ ਸਾਡੇ ਕੋਲ ਜਿਹੜੇ ਅੱਜ ਸਾਡੇ ਗੈਸਟ ਨੇ ਸਾਡੇ ਸਕਾਲਰ ਨੇ ਸਰ ਮਸੂਦ ਖਾਲਿਦ ਸਾਹਿਬ। ਮੈਂ ਉਹਨਾਂ ਦਾ ਇੱਕ ਤਾਰਫ ਛੋਟਾ ਜਿਹਾ ਮੈਨੂੰ ਕਰਵਾਉਂਦਾ ਜਾਵਾਂ, ਸਾਰੇ ਦੋਸਤ ਉਹਨਾਂ ਨੂੰ ਜਾਣਦੇ ਨੇ ਕਿ ਬੈਕਗਰਾਉਂਡ ਸਾਇੰਸ ਦੇ ਸਬਜੈਕਟ ਕੈਮਿਸਟਰੀ ਤੋਂ ਔਨਵਰਡ, ਫਿਰ ਜਿਹੜਾ ਹੈ ਫਿਲੋਸਫੀ, ਪੋਲੀਟਿਕਸ ਔਰ ਹਿਸਟਰੀ ਨੂੰ ਲੈ ਕੇ ਚੱਲੇ। ਔਰ ਇਹਨਾਂ ਨੇ ਇੱਕ ਪੂਰੀ ਇੱਕ ਸੀਰੀਜ਼ ਵਿੱਚ ਇੱਕ ਲੜੀਵਾਰ ਕਿਤਾਬ ਦਾ ਸਿਲਸਿਲਾ ਸ਼ੁਰੂ ਕੀਤਾ ਜਿਹਦੇ 'ਚ ਪਹਿਲੀ, ਦੂਸਰੀ, ਤੀਸਰੀ ਔਰ ਚੌਥੀ ਕਿਤਾਬ ਜਿਹੜੀ ਹੈ ਜਿਹਦੇ 'ਚ ਸਿਆਸੀ ਸੂਝ-ਬੂਝ ਦੇ ਨਾਲ ਫਲਸਫਾ ਔਰ ਖਾਸ ਕਰ ਕਲੋਨੀਅਲਿਜ਼ਮ ਔਰ ਪੋਸਟ ਕਲੋਨੀਅਲਿਜ਼ਮ ਔਰ ਇਹਦੇ ਹਵਾਲੇ ਨਾਲ ਸਾਰੀ ਜਾਣਕਾਰੀ ਜਿਹੜੀ ਹੈ ਨਾ ਉਹ ਉਹਨਾਂ ਨੇ ਦਿੱਤੀ। ਅਸੀਂ ਜਦੋਂ NSF ਦੇ ਵਿੱਚ ਐਜ਼ ਏ ਸਟੂਡੈਂਟ ਅਸੀਂ ਸਾਂ ਤੇ ਉਦੋਂ ਇਹ ਜਿਹੜੀਆਂ ਇਹਨਾਂ ਦੀਆਂ ਪਹਿਲੀਆਂ ਕਿਤਾਬਾਂ ਜਿਹੜੀਆਂ ਇਹ ਆਈਆਂ, ਇਹ NSF ਦੇ ਸਿਲੇਬਸ 'ਚ ਵੀ ਸ਼ਾਮਲ ਹੋਈਆਂ ਬੱਚਿਆਂ ਨੂੰ ਇਹ ਚੀਜ਼ਾਂ ਸਮਝਾਉਣ ਵਾਸਤੇ, ਬੁਨਿਆਦੀ ਚੀਜ਼ਾਂ ਸਮਝਾਉਣ ਵਾਸਤੇ ਸਿਆਸਤ ਦੀਆਂ। ਇਸ ਤੋਂ ਬਾਅਦ ਸਰ ਦਾ ਜਿਹੜਾ ਇਹ ਬਹੁਤ ਇੱਕ ਮੁਤਬਰ ਕੰਮ ਹੈ ਉਹ ਬਾਬਾ ਫਰੀਦ ਹੋਰਾਂ ਦੇ ਨਾਲ ਹੀ, ਤੇ ਬਾਬਾ ਫਰੀਦ ਦੇ ਸ਼ਹਿਰ 'ਚ ਹੀ ਰਹਿ ਰਹੇ ਨੇ, ਪਾਕਪਤਨ ਤੋਂ ਹੀ ਅੱਜ ਸਾਡੇ ਨਾਲ ਲਾਈਵ ਹੋਣਗੇ। ਸੋ ਅੱਜ ਅਸੀਂ ਉਹਨਾਂ ਦੇ ਨਾਲ ਬਾਬਾ ਜੀ ਬੁੱਲੇ ਸ਼ਾਹ ਔਰ ਬਾਬਾ ਫਰੀਦ ਦੇ ਜਿਹੜਾ ਅਦਬ ਹੈ ਉਹਨੂੰ ਅਸੀਂ ਉਹਨਾਂ ਦੇ ਨਾਲ ਅੱਜ ਵੇਖਾਂਗੇ, ਪੜ੍ਹਾਂਗੇ, ਸਮਝਾਂਗੇ ਔਰ ਉਹਦੇ ਨਾਲ ਜਿਹੜਾ ਇੱਕ ਪ੍ਰੋਗਰੈਸਿਵ ਇੱਕ ਮਾਰਕਸਿਸਟ ਐਨਾਲਿਸਿਸ ਹੈ ਉਹ ਵੀ ਸੁਣਾਂਗੇ। ਸੋ ਮੈਂ ਹੁਣ ਉਹਨਾਂ ਨੂੰ ਆਪਣੇ ਕੋਲ ਦਾਵਤ ਦਿਆਂਗਾ। ਜੀ ਸਰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਜੀ ਆਇਆਂ ਨੂੰ ਜੀ, ਅਸਲਾਮ ਵਾਲੇਕੁਮ। ਕੀ ਹਾਲ ਹੈ ਜੀ? ਠੀਕ ਠਾਕ ਸਰ ਬਿਲਕੁਲ ਠੀਕ ਠਾਕ ਸਰ ਜੀ, ਬਿਲਕੁਲ ਠੀਕ ਠਾਕ। ਅਸੀਂ ਮੈਂ ਕਿ ਗੱਲ ਕਰ ਰਿਹਾ ਸਾਂ ਕਿ ਸਰ ਦਾ ਜਿਹੜੀਆਂ ਕਿਤਾਬਾਂ ਸਨ ਉਹ ਸਾਡੇ NSF ਦੇ ਸਿਲੇਬਸ ਦੇ ਵਿੱਚ, ਨੈਸ਼ਨਲ ਸਟੂਡੈਂਟ ਫੈਡਰੇਸ਼ਨ ਸੀ ਇੱਥੇ ਪ੍ਰੋਗਰੈਸਿਵ ਸਟੂਡੈਂਟ ਸੀ, ਤੇ ਜਿਹੜੇ ਸਾਨੂੰ ਬਾਹਰੋਂ ਵੇਖ ਰਹੇ ਉਹਨਾਂ ਵਾਸਤੇ, ਤੇ ਉਹਦੇ ਵਿੱਚ ਅਸੀਂ ਉਹ ਕਿਤਾਬਾਂ ਪੜ੍ਹੀਆਂ ਜਾਣੀ ਜਿਹੜੀ ਬੁਨਿਆਦੀ ਸਾਡੀ ਸੂਝ-ਬੂਝ ਬਣੀ, ਕਲੋਨੀਅਲਿਜ਼ਮ ਹੋਵੇ ਜਾਂ ਜਿਹੜਾ ਬਾਕੀ ਕਨਸੈਪਟ ਇੱਕ ਸਰਮਾਇਆਦਾਰਾਨਾ ਦੁਨੀਆ ਦਾ ਔਰ ਸੋਸ਼ਲਿਜ਼ਮ ਦਾ, ਅਸੀਂ ਉਹ ਸਾਰਾ ਸਰ ਦੀਆਂ ਕਿਤਾਬਾਂ ਤੋਂ ਦੇਖਿਆ। ਔਰ ਅੱਜ ਅਸੀਂ ਇਹਨਾਂ ਦੇ ਨਾਲ ਜਿਹੜਾ ਹੈ ਨਾ ਉਹ ਬੁੱਲੇ ਸ਼ਾਹ ਤੇ ਔਰ ਬਾਬਾ ਫਰੀਦ ਤੇ ਗੱਲ ਕਰਾਂਗੇ। ਸਰ ਤੁਸੀਂ ਆਪਣੀ ਗੱਲਬਾਤ ਕਰੋਗੇ ਤੇ ਅਸੀਂ ਤੁਹਾਨੂੰ ਮਿਲਨੇ ਆ ਤੁਹਾਡੀ ਇਸ ਗੱਲਬਾਤ ਤੋਂ ਬਾਅਦ, ਤੇ ਫਿਰ ਕੁਝ ਸਵਾਲ ਔਰ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਹੁਣ ਸਕਰੀਨ ਸਰ ਤੁਹਾਡੇ ਕੋਲ ਜੀ। ਠੀਕ ਹੈ। ਅੱਛਾ, ਜਿਹੜਾ ਇਹਦੀ ਜਿਹੜੀ ਸਭ ਤੋਂ ਪਹਿਲੇ ਗੱਲ ਹੈ ਨਾ ਜੀ, ਉਹ ਤੋਂ ਸਟਾਰਟ ਕਰਨੇ ਆ, ਗੱਲ ਤੋਂ ਸ਼ੁਰੂਆਤ ਇਸ ਗੱਲ ਤੋਂ ਕਰਨੇ ਆ ਕਿ ਮਾਰਕਸੀ ਵਿਚਾਰਧਾਰਾ ਹੈ ਕੀ, ਤੇ ਮਾਰਕਸੀ ਵਿਚਾਰਧਾਰਾ ਦੇ ਵਿੱਚ ਕੀ ਐਸਾ ਗੁਣ ਹੈ, ਕੀ ਐਸੀ ਉਚੇਚਤਾ ਹੈ ਕਿ ਜਿਹਦੀ ਵਜ੍ਹਾ ਨਾਲ ਅਸੀਂ ਕਹਿੰਦੇ ਹਾਂ ਕਿ ਮਾਰਕਸੀ ਵਿਚਾਰਧਾਰਾ ਰਾਹੀਂ ਅਸੀਂ ਜਿਹੜੀ ਅਦਬੀ ਰਚਨਾ ਹੈ ਹੁਣ ਤੱਕ ਦੀ ਸੱਤੀ ਗਈ ਹੈ ਪੰਜਾਬ ਦੀ ਧਰਤੀ ਦੇ ਉੱਤੇ, ਉਹਨੂੰ ਅਸੀਂ ਵੇਖੀਏ। ਉਹਦੇ ਵਾਸਤੇ ਜਿਹੜੀ ਮੁੱਢਲੀ ਗੱਲ ਹੈ ਉਹ ਅਸੀਂ ਇੱਥੋਂ ਸ਼ੁਰੂ ਕਰਨਾ ਹੈ ਕਿ ਮਾਰਕਸ ਨੇ ਇਸ ਵਿੱਚ ਕੀਤਾ, ਮਾਰਕਸ ਦੀ ਕੀ ਦਰਿਆਫਤ ਹੈ। ਮਾਰਕਸ ਨੇ ਇਸ ਪੂਰੀ ਸੁਸਾਇਟੀ, ਇਨਸਾਨੀ ਸਮਾਜ ਦੇ ਇਰਤਕਾ ਦੇ, ਐਵੋਲੂਸ਼ਨ ਦੇ, ਵਧੋਤਰੀ ਦੇ ਜਿਹੜੇ ਕਵਾਨੀਨ ਨੇ ਉਹ ਦਰਿਆਫਤ ਕੀਤੇ ਨੇ। ਅੱਛਾ, ਹੁਣ ਜਿਹੜਾ ਅਸੀਂ ਜਦੋਂ ਲਫ਼ਜ਼ ਵਰਤਦੇ ਆ ਨਾ ਜੀ ਕਿ ਦਰਿਆਫਤ ਕੀਤੇ ਨੇ, ਤੇ ਦਰਿਆਫਤ ਦਾ ਮਤਲਬ ਹੁੰਦਾ ਡਿਸਕਵਰ ਕਰਨਾ, ਯਾਨੀ ਕਿ ਕਿਸੇ ਚੀਜ਼ ਪਹਿਲਾਂ ਤੋਂ ਮੌਜੂਦ ਹੁੰਦੀ ਹੈ, ਉਹਦੇ ਉੱਤੇ ਸਾਡੀ ਜਹਾਲਤ ਦਾ ਪਰਦਾ ਪਿਆ ਹੁੰਦਾ ਹੈ, ਉਸ ਪਰਦੇ, ਜਹਾਲਤ ਦੇ ਪਰਦੇ ਨੂੰ ਲਾਹੁਣ ਦਾ ਮਤਲਬ ਹੈ ਕਿ ਉਹਨੂੰ ਡਿਸਕਵਰ ਕਰਨਾ ਹੈ ਜਾਂ ਉਹਨੂੰ ਦਰਿਆਫਤ ਕਰਨਾ। ਮਾਰਕਸ ਤੋਂ ਪਹਿਲੇ ਵੀ, ਜਦੋਂ ਤੋਂ ਸਮਾਜ ਮੌਜੂਦ ਹੈ, ਉਸ ਤੋਂ ਪਹਿਲੇ ਵੀ ਉਹ ਕਵਾਨੀਨ ਦੇ ਤਹਿਤ ਹੀ ਸਮਾਜ ਤੁਰਿਆ ਆਉਂਦਾ। ਅੱਛਾ, ਦਰਿਆਫਤ ਦੀ ਇੱਕ ਮੈਂ ਤੁਹਾਨੂੰ ਮਿਸਾਲ ਵੀ ਦੇਣਾ
ਕਿ ਦਰਿਆਫਤ ਦੀ ਮਿਸਾਲ ਹੈ ਕਿ ਜਿਵੇਂ ਸਾਨੂੰ ਇਹ ਨਜ਼ਰ ਆਉਂਦਾ ਹੈ, ਇੱਕ ਆਮ ਜਿਵੇਂ ਰੋਜ਼ ਹੁੰਦਾ ਨਜ਼ਰ ਆਉਂਦਾ ਹੈ ਵੀ ਸੂਰਜ ਹੀ ਚੜ੍ਹਦਾ ਹੈ ਤੇ ਸੂਰਜ ਹੀ ਲਹਿੰਦਾ ਹੈ, ਲੇਕਿਨ ਹਜ਼ਾਰਾਂ ਸਾਲ ਬਾਅਦ ਫਿਰ ਗੈਲੀਲੀਓ ਨੇ ਜਦੋਂ ਆ ਕੇ ਤੇ ਦੱਸਿਆ ਕਿ ਜਿਹੜਾ ਸੂਰਜ ਹੈ ਨਾ ਉਹ ਨਹੀਂ ਜਾਂਦਾ, ਬਲਕਿ ਜ਼ਮੀਨ ਉਹਦੇ ਆਲ ਦੁਆਲ ਚੱਕਰ ਲਾਉਂਦੀ ਹੈ। ਅੱਛਾ, ਇਹ ਉਹਦੀ ਦਰਿਆਫਤ ਸੀ, ਤੇ ਜ਼ਮੀਨ ਤੇ ਸੂਰਜ ਦੇ ਗਿਰਦ ਹਜ਼ਾਰਾਂ ਸਾਲਾਂ ਤੋਂ ਜਦੋਂ ਦੀ ਮੌਜੂਦ ਹੈ ਉਦੋਂ ਚੱਕਰ ਲਾਉਂਦੀ, ਯਾਨੀ ਕਿ ਇਜਾਦ ਨਹੀਂ ਸੀ ਇੱਕ ਚੀਜ਼ ਹੁੰਦੀ, ਇਜਾਦ ਨਵੀਂ ਇਜਾਦ ਕਰ। ਦਰਿਆਫਤ ਤੋਂ ਹੁੰਦੀ ਚੀਜ਼ ਹੁੰਦੀ ਜਿਹੜੀ ਪਹਿਲਾਂ ਤੋਂ ਮੌਜੂਦ ਹੋਵੇ। ਸਮਾਜ ਇਨਸਾਨ ਦਾ ਪਹਿਲਾਂ ਤੋਂ ਮੌਜੂਦ ਸੀ, ਇਨਸਾਨ ਦੇ ਸਮਾਜ ਦੇ ਇਰਤਕਾ ਦੇ ਕਾਨੂੰਨ ਜਿਹੜੇ ਨੇ ਉਹ ਮਾਰਕਸ ਨੇ ਦਰਿਆਫਤ ਕੀਤੇ ਕਿ ਸਮਾਜ ਦਾ ਵੀ ਇਸ ਤਰੀਕੇ ਨਾਲ ਇੱਕ ਮਾਦੀ ਵਜੂਦ ਰੱਖਦਾ ਹੈ ਜਿਸ ਤਰੀਕੇ ਨਾਲ ਦੂਜੀਆਂ ਮਾਦੀ ਚੀਜ਼ਾਂ, ਤੇ ਸਮਾਜ ਦਾ ਇਰਤਕਾ ਹੁੰਦਾ ਹੈ ਆਪਸ ਦੇ ਵਿੱਚ ਜਿਹੜੇ ਸਮਾਜ ਦੇ ਅੰਦਰ ਤਬਕੇ ਮੌਜੂਦ ਨੇ ਉਹਨਾਂ ਦੇ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਕਰਨਾ। ਅੱਛਾ, ਉਸ ਸਮਾਜ ਦੇ ਅੰਦਰ ਜਿਹੜੇ ਤਬਕੇ ਨੇ, ਜਿਹੜਾ ਮੇਲਬੰਦ ਸਮਾਜ ਹੁੰਦਾ ਹੈ, ਜਦੋਂ ਤੋਂ ਸਮਾਜ ਮੇਲਬੰਦ ਹੈ ਉਦੋਂ ਤੋਂ ਜਿੰਨੀ ਵੀ ਅਦਬੀ ਰਚਨਾ ਹੈ ਜਾਂ ਇਨਸਾਨੀ ਜ਼ਿਹਨ ਦੀ ਜਿੰਨੀ ਵੀ ਤਖਲੀਕ ਹੈ, ਇਨਸਾਨੀ ਜ਼ਿਹਨ ਦੀ ਜਿੰਨੀ ਵੀ ਉਪਜ ਹੈ, ਉਹ ਉਸ ਦੇ ਨਾਲ ਜੁੜੀ ਹੋਈ ਹੈ, ਉਸ ਸਮਾਜੀ ਹਾਲਾਤ ਦੇ ਨਾਲ, ਉਸ ਵਕਤ ਦੇ ਉੱਥੋਂ ਦੇ ਮੁਆਸ਼ੀ ਹਾਲਾਤ ਦੇ ਨਾਲ, ਉਸ ਵਕਤ ਦੇ ਜਿਹੜੀ ਸਿਆਸੀ ਔਰ ਰਾਜਨੀਤਿਕ ਜਿਹੜੇ ਹਾਲਾਤ ਨੇ ਉਹਦੇ ਨਾਲ ਜੁੜੀ ਹੋਈ ਹੈ, ਆਪਣੇ ਆਲ ਦੁਆਲ ਨਾਲ ਜੁੜੀ ਹੋਈ ਹੈ, ਸਪੇਸ ਐਂਡ ਟਾਈਮ ਦੇ ਵਿੱਚ ਚੁੱਕਿਆ ਹੈ। ਅੱਛਾ, ਜਿਹੜੀ ਇਨਸਾਨੀ ਜ਼ਿਹਨ ਦੀ ਜਿਹੜੀ ਉਪਜ ਹੈ, ਇਨਸਾਨੀ ਜ਼ਿਹਨ ਦੀ ਜਿਹੜੀ ਤਖਲੀਕ ਹੈ, ਉਹ ਮਾਦੀ ਚੀਜ਼ਾਂ ਦੇ ਨਾਲ ਜਿਸ ਤਰ੍ਹਾਂ ਨਾਲ ਜੁੜੀ ਹੁੰਦੀ ਹੈ। ਮੈਂ ਤੁਹਾਨੂੰ ਮਿਸਾਲ ਇੱਕ ਦੇ ਦਿੰਦਾ ਕਿ ਮਸਲਨ ਤੁਸੀਂ ਫੁੱਲ ਜਿਹੜਾ ਨਾ ਜੀ ਉਹਦੀ ਤੁਹਾਨੂੰ ਖੁਸ਼ਬੂ ਆਉਂਦੀ, ਖੁਸ਼ਬੂ ਦੀ ਜ਼ਾਹਿਰ ਕੋਈ ਮਾਦੀ ਵਜੂਦ ਨਹੀਂ, ਲੇਕਿਨ ਫੁੱਲ ਦਾ ਮਾਦੀ ਵਜੂਦ ਹੈ। ਫਿਰ ਉਹ ਬੂਟੇ ਨਾਲ ਲੱਗਿਆ ਉਹਦਾ ਮਾਦੀ ਵਜੂਦ ਹੈ, ਅਖੀਰ ਉਹ ਬੂਟਾ ਧਰਤੀ ਨਾਲ ਲੱਗਿਆ ਉਹਦਾ ਇੱਕ ਮਾਦੀ ਵਜੂਦ। ਯਾਨੀ ਕਿ ਜਿਹੜੀ ਤੁਹਾਡੀ ਜ਼ਿਹਨ ਦੀ ਉਪਜ ਹੈ ਨਾ, ਉਹ ਜਿਹੜੀ ਤੁਹਾਡੇ ਖਿਆਲਾਤ ਦੀ ਤਖਲੀਕ ਹੈ, ਉਹ ਇੱਕ ਆਖਿਰਕਾਰ ਜਿਹੜਾ ਹੈ ਆਪਣੇ ਹਾਲਾਤ ਦੇ ਨਾਲ ਔਰ ਅਖੀਰ ਜਿਹੜਾ ਜੋ ਮਾਦੀ ਉਹਦੇ ਨਾਲ ਜੁੜੀ ਹੁੰਦੀ। ਮਾਰਕਸ ਦੀ ਨੇ ਜਿਹੜਾ ਕੁਝ ਦਰਿਆਫਤ ਕੀਤਾ ਹੈ ਉਹਦੇ ਮੁਤਾਬਕ ਅਸੀਂ ਇਹ ਵੇਖਦੇ ਹਾਂ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਮਾਰਕਸੀ ਵਿਚਾਰਧਾਰਾ ਨਾਲ ਕਿਸੇ ਚੀਜ਼ ਨੂੰ ਦੇਖਦੇ ਹਾਂ, ਤੇ ਉਹਦਾ ਮਤਲਬ ਇਹ ਹੈ ਕਿ ਕਿਸੇ ਵੀ ਖਿਆਲ ਨੂੰ, ਕਿਸੇ ਵੀ ਸੂਝ ਨੂੰ ਅਸੀਂ ਉਹਦੇ ਮਾਦੀ ਹਾਲਾਤ ਦੇ ਨਾਲ ਜੋੜ ਕੇ, ਉਹਦੇ ਆਲ ਦੁਆਲ ਨਾਲ ਜੋੜ ਕੇ, ਉੱਥੋਂ ਦੇ ਮੇਲਬੰਦ ਸਮਾਜ ਦੇ ਮੇਲਬੰਦ ਵਸੇਬ ਦੇ ਦੀਆਂ ਲੋੜਾਂ ਦੇ ਨਾਲ ਜੋੜ ਕੇ, ਤੇ ਕੋਈ ਵੀ ਚੀਜ਼ ਜਿਹੜੀ ਹੈ ਉਹ ਕਿਹੜੇ ਵਸੇਬ ਦੇ ਕਿਹੜੇ ਹਿੱਸੇ ਨਾਲ, ਕਿਹੜੇ ਮੇਲ ਨਾਲ ਜੁੜੀ ਹੋਈ ਹੈ, ਅਸੀਂ ਉਸ ਦੇ ਰਾਹੀਂ ਵੇਖਦੇ ਹਾਂ। ਯਾਨੀ ਕਿ ਸਾਨੂੰ ਮਾਰਕਸ ਦਾ ਕਹਿਣ ਦਾ, ਯਾਨੀ ਕਿ ਮਾਰਕਸੀ ਵਿਚਾਰਧਾਰਾ ਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਚੀਜ਼ ਨੂੰ ਆਪਣੇ ਹਾਲਾਤ ਤੋਂ ਵਿਜੋਗ ਕੇ, ਉਹਦੇ ਨਾਲੋਂ ਕੱਟ ਕੇ, ਤੇ ਉਹਨੂੰ ਇਕੱਲੇ ਨੂੰ ਵੇਖ ਨਹੀਂ ਸਕਦੇ। ਉਹਦੇ ਤੋਂ ਤੁਸੀਂ ਕੋਈ ਵੀ ਮਤਲਬ ਕੱਢ ਸਕਦੇ ਹੋ, ਬੁਰਾ ਪਾਉਣ ਵਾਲਾ ਮਤਲਬ ਵੀ ਕੱਢ ਸਕਦੇ ਹੋ, ਲੇਕਿਨ ਜਦੋਂ ਤੁਸੀਂ ਉਹਨੂੰ ਆਪਣੇ ਸਮਾਜੀ, ਉਹਦੇ ਆਪਣੇ ਮੁਆਸ਼ੀ ਆਰਥਿਕ ਜੋੜ ਦੇ ਨਾਲ, ਉਹਦੇ ਤਬਕਾਤੀ ਜੋੜ ਦੇ ਨਾਲ, ਉਹਨੂੰ ਧਰਤੀ ਦੇ ਨਾਲ ਜੋੜ ਕੇ ਤੁਸੀਂ ਵੇਖੋਗੇ ਤੇ ਉਹਦੀ ਇੱਕ ਐਸੀ ਤੁਲਨਾ ਬਣੇਗੀ ਜਿਹਨੂੰ ਤੁਸੀਂ ਤਬਦੀਲ ਨਹੀਂ ਕਰ ਸਕਦੇ। ਇਸ ਵਾਸਤੇ ਦੁਨੀਆ ਜਿਹੜੀ ਹੈ ਉਹ ਜਿਵੇਂ ਅੱਗੇ ਵੱਧ ਰਹੀ ਹੈ, ਇਨਸਾਨੀ ਸ਼ਊਰ ਜਿਵੇਂ ਅੱਗੇ ਵੱਧ ਰਿਹਾ ਹੈ, ਤੇ ਇਨਸਾਨੀ ਸ਼ਊਰ ਜਿਹੜਾ ਨਾ ਜੀ ਉਹ ਵਹਿਮ ਤੋਂ ਨਿਕਲ ਕੇ ਇਲਮ ਵੱਲ ਆ ਰਿਹਾ ਹੈ, ਕਿਸੇ ਕਹਾਣੀਆਂ ਨਾਲ ਗੱਲ ਸੁਣਾਉਣ ਦੀ ਬਜਾਏ ਸਬਬਾਂ ਵੱਲ ਆ ਰਿਹਾ ਹੈ। ਇਸ ਵਧੇ ਹੋਏ ਜਿਹੜੇ ਸਮਾਜ ਦੇ ਅੱਗੇ ਵਧਣ ਦੇ ਨਾਲ ਨਾਲ, ਜਿਵੇਂ ਕਿ ਸਮਾਜ ਅੱਗੇ ਵੱਧ ਰਿਹਾ, ਇਨਸਾਨੀ ਸ਼ਊਰ ਵੀ ਥੋੜੀ ਤਾਕਤ ਪਕੜ ਗਿਆ। ਇਨਸਾਨ ਨੇ ਆਪਣੇ ਸ਼ਊਰ ਨੂੰ ਬਹੁਤ ਬੁਲੰਦਰ ਕਰ ਲਿਆ ਹੈ। ਉਹ ਇਨਸਾਨ ਜਿਹੜਾ ਕਿ ਕੁਦਰਤ ਦੀਆਂ ਕੁਵਤਾਂ ਤੋਂ ਖੌਫਜ਼ਦਾ ਹੋ ਜਾਂਦਾ ਸੀ, ਉਹਨੇ ਇਨਸਾਨ ਨੇ ਉਹਨਾਂ ਦੇ ਉੱਤੇ ਕਾਬੂ ਪਾ ਲਿਆ, ਮਾਲਕ ਬਣ ਗਿਆ, ਕੁਦਰਤ ਦਾ ਮਾਲਕ ਬਣ ਗਿਆ ਕੁਦਰਤ ਦਾ। ਤੇ ਉਹਨੇ ਇਹਨਾਂ ਸਬੱਬਾਂ ਦੇ ਰਾਹੀਂ ਜਿਹੜੀਆਂ ਚੀਜ਼ਾਂ ਦਰਿਆਫਤ ਕੀਤੀਆਂ ਨੇ, ਉਹਨਾਂ ਨੇ ਫਿਰ ਇਨਸਾਨੀ ਸ਼ਊਰ, ਇਨਸਾਨ ਦੇ ਜਿਹੜੇ ਜ਼ਿਹਨ ਦੇ ਅਮਲ ਨੇ, ਇਹਨਾਂ ਜਿਹੜੀਆਂ ਰਚਨਾ ਜਿਹੜੀਆਂ ਸਨ, ਅਦਬੀ ਚੀਜ਼ਾਂ ਜਿਹੜੀਆਂ ਸਨ, ਉਹਨਾਂ ਨੂੰ ਇੱਕ ਦੁਬਾਰਾ ਵੇਖਿਆ। ਉਹ ਜਿਵੇਂ ਦੀਦਰੋ ਜਿਹੜਾ ਨਾ ਜੀ, ਉਹਨੇ ਕਿਹਾ ਨਾ ਕਿ ਬਈ ਤੁਸੀਂ ਕਿਸੇ ਚੀਜ਼ ਨੂੰ ਨਾ ਜੀ ਡੀਕੰਪੋਜੀਸ਼ਨ, ਉਹਨੇ ਕਿਹਾ ਜਿਹੜੇ ਬਣੀ ਬੁੱਤਰੀ ਇੱਕ ਵਿਚਾਰ ਹੈ ਕਿਸੇ ਚੀਜ਼ ਦੇ ਬਾਰੇ, ਤੁਸੀਂ ਬਣੀ ਬੁੱਤਰੀ ਵਿਆਖਿਆ ਹੈ, ਬਣੀ ਬੁੱਤਰੀ ਤਸ਼ਰੀਹ ਹੈ, ਉਸ ਤਸ਼ਰੀਹ ਨੂੰ ਤੁਸੀਂ ਡੀਕੰਪੋਜ਼ ਉਧੇੜੋ, ਔਰ ਨਵੀਂ ਜਿਹੜੇ ਆ ਗਏ ਨੇ ਕਾਨੂੰਨ, ਇਨਸਾਨ ਦੀ ਜਿਹੜੀ ਵਧੀ ਹੋਈ ਸੋਚ ਹੈ, ਉਸ ਦੇ ਅੰਦਰ ਤੁਸੀਂ ਉਹਨੂੰ ਆ ਕੇ ਉਸ ਦੇ ਹਿਸਾਬ ਦੇ ਨਾਲ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਵੇਖੋਗੇ, ਤੇ ਤੁਸੀਂ ਜਿਹੜੇ ਵੀ ਨਤੀਜੇ ਤੇ ਪਹੁੰਚੋਗੇ ਉਹ ਵੀ ਉਹਦੀ ਇੱਕ ਖੂਬਸੂਰਤੀ ਹੈ ਕਿ ਕਿਸੇ ਚੀਜ਼ ਦੇ ਜਿਹੜੇ ਉਹ ਇੱਕ ਮਤਲਬ ਨਿਕਲੇ ਸਨ, ਉਹਨਾਂ ਮਤਲਬ ਨੂੰ ਹੀ ਇੱਕ ਥਾਂ ਦੇ ਉੱਤੇ ਟਿਕਾ ਦੇਣਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਇਹਨੂੰ ਤੁਸੀਂ ਡੀਕੰਪੋਜ਼ ਕਰਕੇ ਅੱਜ ਦੇ ਜ਼ਮਾਨੇ
ਅੱਛਾ, ਮਾਰਕਸੀ ਵਿਚਾਰਧਾਰਾ ਇਹ ਕਿ ਕਿਸੇ ਵੀ ਚੀਜ਼ ਦੀ ਜਿਹੜੀ ਸਾਇੰਟੀਫਿਕ ਹੈ ਹਕੀਕਤ ਤੱਕ ਪਹੁੰਚਣ ਦਾ ਇੱਕ ਐਸਾ ਤਰੀਕਾ ਹੈ ਕਿ ਤੁਸੀਂ ਉਹਦੇ ਵਿੱਚ ਫਿਰ ਕੋਈ ਦੂਜੀ ਰਾਏ ਨਹੀਂ ਹੋ ਸਕਦੀ, ਯਾਨੀ ਕਿ ਉਹਦੇ 'ਚ ਕੋਈ ਤਾਸਬ ਨਹੀਂ ਹੁੰਦਾ, ਉਹਦੇ ਅੰਦਰ ਕੋਈ ਅਕੀਦਤ ਨਹੀਂ ਹੁੰਦੀ। ਉਹ ਇੱਕ ਤੁਸੀਂ ਬਿਲਕੁਲ ਹੀ ਇੱਕ ਇੰਪਾਰਸ਼ਲ ਹੋ ਕੇ, ਇੱਕ ਗੈਰ ਜਾਨਬਦਾਰ ਹੋ ਕੇ ਕਿਸੇ ਚੀਜ਼ ਤੇ ਜਿਹੜੀਆਂ ਇਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਸਾਰੀਆਂ ਸੂਫੀਆਂ ਦੀਆਂ ਜਿਹੜੀਆਂ ਅਦਬੀ ਰਚਨਾਵਾਂ ਨੇ, ਉਹ ਵੀ ਆਪਣੇ ਆਪਣੇ ਹਾਲਾਤਾਂ ਦੇ ਨਾਲ, ਆਪਣੇ ਵੇਲੇ ਦੀਆਂ ਲੋੜਾਂ ਦੇ ਨਾਲ, ਆਪਣੇ ਵੇਲੇ ਦੀ ਸਿਆਸੀ ਤਹਿਰੀਕਾਂ ਦੇ ਨਾਲ, ਉਹ ਇਹਨਾਂ ਦੇ ਨਾਲ ਹੀ ਜੁੜੀਆਂ ਹੋਈਆਂ। ਜਿਹੜੇ ਕੁਝ ਸਰਕਾਰੀ ਜਾਂ ਜਿਹੜੇ ਸਾਡੇ ਲੋਕ ਜਿਹੜੇ ਇਹਨੂੰ ਜਿਨ੍ਹਾਂ ਨੇ ਇੱਕ ਵਾਰੀ ਲਿਖਤਾ ਕਿ ਬਸ ਸੂਫੀ ਦਾ ਮਤਲਬ ਜਦੋਂ ਸਾਡੇ ਸਾਹਮਣੇ ਆਉਂਦਾ ਨਾ ਕਿ ਸੂਫੀ ਸਾਡੇ ਸਾਹਮਣੇ ਆਉਂਦਾ, ਭਗਤ ਸਾਡੇ ਸਾਹਮਣੇ ਬਜ਼ੁਰਗ ਆਉਂਦਾ, ਪਹਿਲੀ ਗੱਲ ਤਾਂ ਇਹ ਸਭ ਨੂੰ ਪਹਿਲੇ ਆ ਜਾਂਦੀ ਨੇ ਸਾਡੇ ਜ਼ਿਹਨ ਦੇ ਵਿੱਚ ਜਿਹੜੀ ਪਾਈ ਹੋਈ ਹੈ ਸਰਕਾਰੀ ਦਰਬਾਰੀ ਤਾਲੀਮ ਨੇ ਕਿ ਇਹਨਾਂ ਦਾ ਤਲਕ ਸੂਫੀ ਦਾ ਜਾਂ ਇਹਨਾਂ ਰਚਨਾਵਾਂ ਦਾ ਤਲਕ ਜਿਹੜਾ ਨਾ ਉਹ ਇਸ ਦੁਨੀਆ ਨਾਲ ਤੇ ਬਿਲਕੁਲ ਹੀ ਨਹੀਂ, ਜਾਂ ਉਹਦਾ ਤਲਕ ਮੌਤ ਨਾਲ ਹੈ ਜਾਂ ਤਾਂ ਮੌਤ ਤੋਂ ਬਾਅਦ ਦੀ ਜ਼ਿੰਦਗੀ ਦੇ ਨਾਲ। ਹਾਲਾਂਕਿ ਇਹ ਜਿੱਥੇ ਜ਼ਿੰਦਗੀ ਗੁਜ਼ਾਰ ਰਹੇ ਸਨ, ਇਹ ਉਹਨਾਂ ਦਾ ਅਸਰ ਹੀ ਹੈ ਸੀ ਕਿ ਜਿਹਦੇ ਨਾਲ ਕਿ ਇਹਨਾਂ ਲੋਕਾਂ ਨੇ ਆਪਣੀ ਜਿਹੜੀ ਗੱਲ ਹੈ ਆਪਣੇ ਆਲ ਦੁਆਲ ਤੋਂ ਲੈ ਕੇ ਉਹਨਾਂ ਦੀ ਲੋੜ, ਮਿਸਾਲ ਦੇ ਤੌਰ ਤੇ ਜਿਹੜੇ, ਲੇਕਿਨ ਪਹਿਲੇ ਇੱਕ ਗੱਲ ਜਿਹੜੀ ਹੈ ਨਾ ਜੀ ਉਹ ਬੜੀ ਲਾਜ਼ਮੀ ਜਿਹੜੀ ਹੈ ਨਾ ਜੀ ਉਹ ਸਮਝਣੀ ਚਾਹੀਦੀ ਤੇ ਇਸ ਸਾਰੀ ਗੱਲ ਦਾ ਜਿਹੜੀ ਸਾਡੀ ਇੱਕ ਅੱਜ ਕਲੈਕਟਿਵ ਥਿੰਕਿੰਗ ਹੈ, ਕਲੈਕਟਿਵ ਕੌਨਸ਼ੀਅਸਨੈਸ ਹੈ, ਜਿਹਨੂੰ ਅਸੀਂ ਕਹਿ ਲਈਏ ਕਿ ਜਿਹੜੀ ਸਮੂਹ ਸੂਝ ਹੈ ਸਾਡੀ, ਉਸ ਸਮੂਹ ਸੂਝ ਦੇ ਅੰਦਰ ਕਿਸੇ ਵੀ ਅਦਬੀ ਰਚਨਾ ਦਾ, ਉਹ ਬਾਬਾ ਫਰੀਦ ਹੋਣ ਬਾਬਾ ਬੁੱਲੇ ਸ਼ਾਹ, ਉਹਨਾਂ ਦਾ ਕਿੰਨਾ ਹਿੱਸਾ ਹਾਲੇ ਤੱਕ ਜਿਹੜਾ ਹੈ ਨਾ ਉਹ ਮੌਜੂਦ ਖੜਾ ਹੈ। ਯਾਨੀ ਕਿ ਸਾਡੀ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਹੈ ਉਹਦੀ ਉਸਾਰੀ ਦੇ ਵਿੱਚ ਕਿਸੇ ਵੀ ਬਜ਼ੁਰਗ ਦਾ, ਕਿਸੇ ਬਾਬੇ ਦਾ, ਬਾਬਾ ਬੁੱਲੇ ਸ਼ਾਹ ਦਾ, ਬਾਬਾ ਫਰੀਦ ਦਾ, ਉਹਨਾਂ ਦੀ ਸੋਚ ਦਾ ਕਿੰਨਾ ਹਿੱਸਾ ਖੜਾ ਹੈ ਜਿਹੜਾ ਕਿ ਹਾਲੇ ਤੱਕ ਉਹਨੂੰ ਵਕਤ ਨੇ ਨਹੀਂ ਤਬਾਹ ਕੀਤਾ, ਉਹਨੂੰ ਰਿਆਸਤ ਦੇ ਅਮਲ ਨੇ ਤਬਾਹ ਨਹੀਂ ਕੀਤਾ, ਉਹਨੂੰ ਮਤਲਬ ਦਬਾਉਣ ਦੇ ਬਾਵਜੂਦ ਆਪਣਾ ਵਜੂਦ ਕਾਇਮ ਰੱਖਿਆ ਹੋਇਆ। ਜਿਹੜੀ ਸਾਡੀ ਕਲੈਕਟਿਵ ਕੌਨਸ਼ੀਅਸਨੈਸ ਹੈ ਉਹਦੇ ਅੰਦਰ ਉਹਨੂੰ ਲੱਭਣਾ, ਇਹ ਅਸਲ ਵਿੱਚ ਹੈ ਕਿ ਮਾਰਕਸੀ ਵਿਚਾਰਧਾਰਾ ਦੇ ਨਾਲ ਅਸੀਂ ਕਿਸੇ ਵੀ ਚੀਜ਼ ਨੂੰ ਦੇਖਦੇ ਹਾਂ ਤਾਂ ਅਸੀਂ ਅਜੋਕੇ ਪਸ ਮੰਜ਼ਰ ਦੇ ਵਿੱਚ, ਅਜੋਕੀ ਪਰਸਪੈਕਟਿਵ ਵਿੱਚ ਵੇਖਦੇ ਹਾਂ ਕਿ ਅੱਜ ਉਹ ਸੋਚ ਦਾ ਕਿੰਨਾ ਹਿੱਸਾ ਖੜਾ ਹੈ ਔਰ ਕਿੰਨਾ ਹਿੱਸਾ ਉਹਦਾ ਔਰ ਕਿੰਨਾ ਕਾਰਾਮਦ ਹੈ ਔਰ ਕਿਸ ਤਬਕੇ ਵਾਸਤੇ ਕਾਰ। ਅੱਛਾ, ਸਾਡੇ ਨਾ ਜੀ ਮਸਲਨ ਹੁਣ ਸਾਡੇ ਇੱਥੇ ਤੁਸੀਂ ਵੇਖਿਆ ਹੀ ਹੋਣਾ, ਸੁਣਿਆ ਹੀ ਹੋਣਾ ਵੀ ਬਹਿਸ਼ਤੀ ਦਰਵਾਜ਼ਾ ਹੈ, ਯਾਨੀ ਕਿ ਬਾਬਾ ਸਾਹਿਬ ਨੂੰ ਫਿਰ ਉਹਨਾਂ ਨੇ ਜੋੜਨ ਦੀ ਕੋਸ਼ਿਸ਼ ਕੀਤੀ, ਉਹ ਠੀਕ ਹੈ ਆਪਣੀ ਜਗ੍ਹਾ ਦੇ ਉੱਤੇ, ਜਿਹਦੀ ਸ਼ਰਧਾ, ਜਿਹਦੀ ਅਕੀਦਤ ਉਸ ਨਜ਼ਰ ਨਾਲ ਵੇਖੇ, ਲੇਕਿਨ ਬਾਬਾ ਫਰੀਦ ਦਾ ਕਲਾਮ, ਬਾਬਾ ਫਰੀਦ ਦੀ ਸੋਚ ਉਹ ਖਾਲਿਸਤਨ ਤਬਕਾਤੀ ਔਰ ਇਨਕਲਾਬੀ ਇਸ ਹਵਾਲੇ ਨਾਲ, ਮਸਲਨ ਇੱਕ ਬਾਬਾ ਫਰੀਦ ਦਾ ਸ਼ਲੋਕ ਹੈ ਕਿ ਫਰੀਦਾ ਇਕਨਾ ਆਟਾ ਅਗਲਾ ਦਿਖਣਾ ਨਹੀਂ ਪਾਉ। ਇਕਨਾ ਆਟਾ ਅਗਲਾ ਦਾ ਮਤਲਬ ਇਹ ਹੈਗਾ ਕਿ ਇੱਕ ਪਾਸੇ ਰਿਜ਼ਕ ਦੀ ਫਰਾਵਾਨੀ ਹੈ, ਇੱਕ ਦੂਜੇ ਪਾਸੇ ਤੰਗਦਸਤੀ ਹੈ। ਹੁਣ ਇਹ ਵਾਜ਼ੇ ਤੌਰ ਤੇ ਸ਼ੇਰ ਜਿਹੜਾ ਹੈ, ਸ਼ਲੋਕ ਜਿਹੜਾ ਹੈ, ਇੱਕ ਤਬਕਾਤੀ, ਇੱਕ ਮੇਲਬੰਦ ਸਮਾਜ ਦੀ ਦੱਸ ਪਾਉਂਦਾ ਹੈ ਕਿ ਬਾਬਾ ਫਰੀਦ ਜਿਸ ਸਮਾਜ ਦੇ ਵਿੱਚ ਰਹਿ ਰਹੇ ਨੇ ਉਹ ਇੱਕ ਮੇਲਬੰਦ ਸਮਾਜ ਹੈ। ਉਸ ਸਮਾਜ ਦੇ ਇੱਕ ਹਿੱਸੇ ਦੇ ਕੋਲ ਰਿਜ਼ਕ ਦੀ ਫਰਾਵਾਨੀ ਹੈ ਤੇ ਦੂਜਾ ਉਹ ਹੈ ਜਿਹੜਾ ਕਿ ਬੜੀ ਤੰਗਦਸਤੀ ਨਾਲ, ਬੜੇ ਮੁਸ਼ਕਲ ਹਾਲਾਤ ਦੇ ਨਾਲ ਜ਼ਿੰਦਗੀ ਗੁਜ਼ਾਰ ਰਿਹਾ। ਉਹ ਕਹਿੰਦੇ ਨੇ ਵੀ ਅੱਗੇ ਹੀ ਗਿਆ ਸੁਝਾਅ ਸਨ ਛੋਟਾ ਖਾਸੀ ਕੋਣ, ਅੱਗੇ ਗਿਆ ਦਾ ਮਤਲਬ ਇਹ ਵੀ ਵੇਲਾ ਜਿਵੇਂ ਜਿਵੇਂ ਲੰਘਦਾ ਜਾਏਗਾ ਤੇ ਉਹ ਇਵੇਂ ਪਤਾ ਚੱਲ ਜਾਏਗਾ ਜਿਹੜੀ ਕਿਹੜਾ ਫਾਇਦੇ ਵਿੱਚ ਤੇ ਕਿਹੜਾ ਨੁਕਸਾਨ। ਅੱਛਾ, ਇੱਕ ਹੋਰ ਸ਼ਲੋਕ ਹੈ ਬਾਬਾ ਫਰੀਦ ਦਾ, ਇਹਦੇ ਨਾਲ ਜੁੜਿਆ ਹੈ ਕਿ ਰੋਟੀ ਮੇਰੀ ਕਾਠ ਦੀ ਤੇ ਲਾਉਣ ਮੇਰੀ ਭੁੱਖ। ਹੁਣ ਕਾਠ ਦੀ ਰੋਟੀ ਜਿਹੜੀ ਹੈ ਇਹ ਅਸੀਂ ਇੱਥੇ ਤੇ ਬਣਾ ਕੇ ਰੱਖੀ ਹੋਈ ਹੈ, ਇੱਥੇ ਬਾਬਾ ਸਾਹਿਬ ਲੱਕੜ ਦੀ ਰੋਟੀ ਬਣਾ ਕੇ ਤੇ ਉਹ ਰੱਖੀ ਵੀ ਬਾਬਾ ਫਰੀਦ ਨੇ ਗਲੇ 'ਚ ਪਾਈ ਹੁੰਦੀ ਸੀ, ਜਦੋਂ ਭੁੱਖ ਲੱਗਦੀ ਸੀ ਤੇ ਖਾ ਲੈਂਦੇ। ਹਾਲਾਂਕਿ ਸਿੰਬੋਲਿਕ ਹੈ ਸਰ, ਕਾਠ ਦੀ ਰੋਟੀ, ਮੁਸ਼ਕਲ ਦੀ ਰੋਟੀ, ਵਕਤ ਦੀ ਰੋਟੀ, ਰੋਟੀ ਮੇਰੀ ਕਾਠ ਕੀ ਤੇ ਲਾਵਨ ਮੇਰੀ ਭੁੱਖ। ਇਹਦਾ ਮਤਲਬ ਇਹ ਕਿ ਬਾਬਾ ਫਰੀਦ ਆਪਣੀ ਪਛਾਣ, ਆਪਣੀ ਗੁਜ਼ਾਰੀ ਜਾ ਰਹੀ ਜ਼ਿੰਦਗੀ ਦੀ ਪਛਾਣ ਇੱਕ ਉਸ ਤਬਕੇ ਦੇ ਨਾਲ ਕਰਵਾ ਰਹੇ ਨੇ, ਉਸ ਮੇਲ ਨਾਲ ਕਰਵਾ ਰਹੇ ਨੇ ਜਿਨ੍ਹਾਂ ਦੀ ਰੋਟੀ ਵਾਕਈ ਕਾਠ ਦੀ ਰੋਟੀ, ਔਰ ਜਿੰਨਾ ਖਾਦੀ ਚੋਪੜੀ ਕਰੇ ਸਹਿਣ ਕੇ ਦੁੱਖ। ਤੇ ਚੋਪੜੀ ਜਿਹੜੀ ਹੈ ਇਸ ਗੱਲ ਦੀ ਅਲਾਮਤ ਹੈ, ਸਿੰਬਲ ਹੈ ਕਿ ਜਿਹੜੀ ਤੁਸੀਂ ਅਗਰ ਤੁਹਾਡੇ ਸਾਰੀਆਂ ਦੀਆਂ ਰੋਟੀਆਂ ਦੀ ਤਰੀ ਜਿਹੜੀ ਹੈ ਕੱਢ ਕੇ ਕਿਸੇ ਚੋਪੜੀ ਇੱਕ ਰੋਟੀ ਚੋਪੜ ਲਈ ਜਾਵੇ ਤੇ ਬਾਕੀ ਤਾਂ ਸਾਰੀਆਂ ਦੇ ਕਾਠ ਦੀਆਂ ਰੋਟੀਆਂ ਬਣ ਗਈਆਂ। ਬਾਬਾ ਫਰੀਦ ਨੇ ਆਪਣੀ ਪਛਾਣ, ਆਪਣੀ ਸੁਝਾਨ ਉਸ ਮੇਲ ਨਾਲ ਕਰਵਾਈ ਹੈ ਜਿਨ੍ਹਾਂ ਦੀ ਰੋਟੀ ਕਾਠ ਦੀ ਹੈ ਤੇ ਜਿਨ੍ਹਾਂ ਦੀ ਕਾਠ ਦੀ ਰੋਟੀ ਇਸ ਵਾਸਤੇ ਹੈ ਕਿ ਉਹਨਾਂ ਦੇ ਰੋਟੀ ਦੀ ਤਰੀ ਕੱਢ ਕੇ ਤੇ ਕਿਸੇ ਨੇ ਆਪਣੀ ਰੋਟੀ ਚੋਪੜ, ਯਾਨੀ ਕਿ ਤਬਕਾਤੀ ਮੇਲਬੰਦ ਸਮਾਜ
ਜਿਨ੍ਹਾਂ ਖਾਦੀ ਚੋਪੜੀ ਕਰੇ ਸਹਿਣ ਕੇ, ਤੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਕਿ ਲੋਕਾਂ ਦੇ ਰਿਜ਼ਕ ਖੋ ਕੇ, ਲੋਕਾਂ ਦੀ ਰੋਟੀ ਦੀ ਤਰਾਵਤ ਖੋ ਕੇ, ਤੇ ਉਹਨਾਂ ਦੀ ਰੋਟੀ ਜਿਹੜੀ ਹੈ ਵਕਤਾਂ ਦੀ ਮੁਸੀਬਤਾਂ ਦੀ ਮੁਸ਼ਕਲਾਂ ਦੀ ਕਰ ਦਿੱਤੀ ਹੈ। ਉਹਨਾਂ ਦੇ ਦੀ ਰੋਟੀ ਜਿਨ੍ਹਾਂ ਨੇ ਚੋਪੜ ਲਈ ਆਪਣੀ ਰੋਟੀ, ਉਹਨਾਂ ਦੇ ਵਿੱਚ ਤਰਾਵਤ ਕੱਢ ਕੇ ਉਹ ਦੁੱਖ ਸਹਿਣ, ਯਾਨੀ ਕਿ ਇੱਕ ਵਾਜ਼ੇ ਮੇਲਬੰਦ ਸਮਾਜ ਦੀ ਇੱਕ ਦੱਸ ਪਾਉਂਦੇ ਨੇ ਕਿ ਬਾਬਾ ਫਰੀਦ ਜਿਹੜੇ ਨੇ ਉਹ ਕਿਸ ਤਰੀਕੇ, ਬਾਬਾ ਫਰੀਦ ਜਿਹੜੇ ਨੇ ਅਸੀਂ ਕਹਿੰਦੇ ਆ ਜੀ ਜੋ ਪੰਜਾਬੀ ਦੇ ਪਹਿਲੇ ਸ਼ਾਇਰ ਨੇ। ਅੱਛਾ, ਬਾਬਾ ਫਰੀਦ ਅਰਬੀ ਫਾਰਸੀ ਦੇ ਬੜੇ ਆਲਮ ਸਨ। ਬਾਬਾ ਫਰੀਦ ਦੀ ਫਾਰਸੀ ਸ਼ੇਰ ਵੀ ਨੇ, ਬਾਬਾ ਫਰੀਦ ਦੇ ਅਰਬੀ ਦੇ ਵਿੱਚ ਸ਼ੇਰ ਵੀ ਨੇ। ਬਾਬਾ ਫਰੀਦ ਇੰਨੇ ਆਪਣੇ ਵੇਲੇ ਦੇ ਪੜ੍ਹੇ ਲਿਖੇ ਸਨ, ਕਿਉਂਕਿ ਕਾਜ਼ੀ ਦੇ ਪੁੱਤਰ ਸਨ, ਕਾਜ਼ੀ ਦੇ ਪੋਤੇ ਸਨ। ਉਹਨਾਂ ਨੇ ਬੜੀ ਅੱਛੀ ਅੱਛੀ ਦਰਸਗਾਹਾਂ ਦੇ ਵਿੱਚ ਅਰਬੀ ਔਰ ਫਾਰਸੀ ਦਾ ਇਲਮ ਹਾਸਲ ਕੀਤਾ, ਲੇਕਿਨ ਉਹ ਚਾਹੁੰਦੇ ਤੇ ਦਰਬਾਰ ਵਿੱਚ ਹੀ ਪੜ੍ਹ ਸਕਦੇ ਸਨ। ਉਹ ਚਾਹੁੰਦੇ ਤੇ ਅਰਬੀ ਫਾਰਸੀ, ਕਿਉਂਕਿ ਉਸ ਦੀ ਸਰਕਾਰੀ ਜ਼ੁਬਾਨ ਸੀ, ਉਹ ਚਾਹੁੰਦੇ ਤੇ ਕਿਸੇ ਦਰਬਾਰ ਦੇ ਵਿੱਚ ਕਸੀਦਾ ਲਿਖ ਕੇ ਕਿਸੇ ਬਾਦਸ਼ਾਹ ਦਾ ਤੇ ਦਰਬਾਰ ਦਾ ਹਿੱਸਾ ਬਣ ਜਾਏ, ਲੇਕਿਨ ਉਹਨਾਂ ਨੇ ਉਹਨੂੰ ਦਰਬਾਰ ਦਾ ਹਿੱਸਾ ਬਣਨਾ ਪਸੰਦ ਨਹੀਂ, ਬਲਕਿ ਜਿਹੜੀ ਆਮ ਲੋਕ ਸਨ, ਆਮ ਲੋਕਾਈ ਸੀ ਜਿਹੜੀ ਪੰਜਾਬੀ ਬੋਲਦੀ ਸੀ, ਬੋਲੀ ਨੂੰ ਕੋਈ ਢੋਈ ਨਹੀਂ ਸੀ, ਉਸ ਤਬਕੇ ਦੀ ਪਛਾਣ ਕਰਾਣੀ ਸੀ ਉਹਨਾਂ ਨੇ ਦਰਬਾਰ ਵਾਲਿਆਂ ਨੂੰ ਵੀ ਕਿ ਇਹ ਵੀ ਹੈਗੇ ਨੇ ਜਿਹੜੇ ਵਿਚਾਰੇ ਵਜੂਦ ਰੱਖਦੇ ਨੇ, ਤੇ ਲੋਕਾਂ ਨੂੰ ਜਿਹੜਾ ਹੈ ਉਹਨਾਂ ਨੇ ਜਿਹੜੀ ਗੱਲ ਕਰਨੀ ਸੀ, ਉਹਨਾਂ ਦਾ ਜਿਹੜਾ ਸੁਨੇਹਾ ਸੀ, ਜਿਹੜਾ ਪੈਗਾਮ ਸੀ, ਉਹਨਾਂ ਨੇ ਬਾਦਸ਼ਾਹਾਂ ਨੂੰ ਨਹੀਂ ਦੇਣਾ ਸੀ, ਉਹਨਾਂ ਲੋਕਾਂ ਨੂੰ ਦੇਣਾ ਸੀ ਜਿਹਦੀ ਬੋਲੀ ਦੇ ਵਿੱਚ ਉਹਨਾਂ ਨੂੰ ਗੱਲ ਕਰਨੀ ਸੀ। ਇਸ ਵਾਸਤੇ ਇਹ ਗੱਲ ਵੀ ਬੋਲੀ ਦਾ ਮਸਲਾ ਵੀ ਤਬਕਾਤੀ ਸੀ। ਬਾਬਾ ਫਰੀਦ ਨੇ ਅਰਬੀ ਫਾਰਸੀ ਦਾ ਆਲਮ ਹੋਣ ਦੇ ਬਾਵਜੂਦ ਅਗਰ ਪੰਜਾਬੀ 'ਚ ਗੱਲ ਕੀਤੀ ਹੈ ਤੇ ਗੱਲ ਸਾਨੂੰ ਦੱਸ ਪਾਉਂਦੀ ਕਿ ਉਹ ਉਸ ਤਬਕੇ ਦੀ ਗੱਲ ਕਰਨਾ ਚਾਹੁੰਦੇ ਸਨ, ਉਸ ਤਬਕੇ ਦੇ ਅੰਦਰ ਇੱਕ ਸੂਝ ਪੈਦਾ ਕਰਦੇ ਸਨ ਜਿਹੜਾ ਪਿਛੜਿਆ ਹੋਇਆ ਹੈ, ਜਿਹਦੀ ਕੋਈ ਪਛਾਣ ਨਹੀਂ, ਜਿਹਦੀ ਕੋਈ ਗੱਲਬਾਤ ਨਹੀਂ ਨਾ ਦਰਬਾਰ ਦੇ ਵਿੱਚ, ਤੇ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ, ਉਹਨਾਂ ਨੂੰ ਕਰਨਾ ਚਾਹੁੰਦੇ ਸਨ। ਇਹ ਵੀ ਇੱਕ ਤਬਕਾਤੀ ਗੱਲ ਹੈ ਕਿ ਬਾਬਾ ਫਰੀਦ ਜਿਹੜੇ ਨੇ ਉਹ ਅਰਬੀ ਔਰ ਫਾਰਸੀ ਦੇ ਵਿੱਚ, ਇਸੇ ਤਰੀਕੇ ਨਾਲ ਜਿਹੜੇ ਬਾਬਾ ਫਰੀਦ ਦੇ ਬਾਰੇ ਵਿੱਚ ਇੱਕ ਜਿਹੜੀ ਸਾਨੂੰ ਜਿੰਨੀ ਵੀ ਸਾਡਾ ਕੋਲ ਇਸ ਵਕਤ ਬਾਬਾ ਫਰੀਦ ਦੇ ਬਾਰੇ ਜਾਣਕਾਰੀ ਹੈ, ਜਿੰਨਾ ਵੀ ਇਲਮ ਹੈ, ਉਹਦਾ ਇੱਕੋ ਹੀ ਸੋਰਸ ਹੈ, ਇੱਕੋ ਹੀ ਉਹਦਾ ਸੁਮਾ ਹੈ, ਉਹ ਹੈ ਹਜ਼ਰਤ ख्वाजा निज़ामुद्दीन औलिया ਦੀ ਕਿਤਾਬ ਸੀਰੁਲ ਔਲੀਆ। ਉਹਦੇ ਅੰਦਰ ਬਾਬਾ ਸਾਹਿਬ ਦੇ ਜਿਹੜੇ ਨਸਰੀ ਯਾਨੀ ਕਿ ਬਿਆਨ ਨੇ, ਬਾਬਾ ਸਾਹਿਬ ਦੇ ਜਿਹੜੇ ਅਕਵਾਲ ਨੇ, ਜਿਹਨੂੰ ਗੱਲਬਾਤ ਉਹਨਾਂ ਦੀ ਜਿਹੜੇ ਉਹ ਮਜਲਿਸਾਂ ਦੇ ਵਿੱਚ ਕਰਦੇ ਸਨ, ਉਹਦਾ ਵੀ ਬਿਆਨ ਹੈ। ਇੱਕ ਬੜੀ ਉਹਦੇ 'ਚ ਗੱਲ ਹੈ ਕਿ ਬਾਬਾ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਫਰਮਾਇਆ ਇਸ ਸੀਰੁਲ ਔਲੀਆ ਦੇ ਵਿੱਚ ख्वाजा निज़ामुद्दीन औलिया ਨੇ ਫਰਮਾਇਆ ਕਿ ਅਸੀਂ ਇੱਕ ਮਜਲਿਸ ਦੇ ਵਿੱਚ ਹੈਗੇ ਸਾਂ ਮੌਜੂਦ, ਤੇ ਬਾਬਾ ਫਰੀਦ ਨੇ ਸਾਨੂੰ ਇਹ ਦੱਸਿਆ ਕਿ ਅਗਰ ਇਨਸਾਨ ਤੇ ਮੁਸੀਬਤ ਆ ਉਹਦਾ ਸਬਬ ਦਰਿਆਫਤ ਕਰੋ। ਅੱਛਾ, ਇਹਦੀ ਇੱਕ ਬੜੀ ਅਹਿਮੀਅਤ ਹੈ ਕਿ ਅਗਰ ਤੁਸੀਂ ਕਿਸੇ ਇਨਸਾਨ ਤੇ ਮੁਸੀਬਤ ਆ ਜਾਵੇ, ਉਹਦੇ ਬਜਾਏ ਦੇ ਕਹਿੰਦੇ ਵੀ ਉਹ ਸਜਦਾ ਕਰ ਲਵੇ, ਉਹ ਬਾਬਾ ਫਰੀਦ ਅਗਰ ਇਹ ਕਹਿੰਦੇ ਕਿ ਬਈ ਉਹ ਜਿਹੜਾ ਨਾ ਜੀ ਕੋਈ ਮਸ਼ਕ ਐਸੀ ਕਰ ਲਵੇ ਮਜ਼ਹਬੀ, ਉਹ ਕਹਿੰਦੇ ਕਿ ਜਨਾਬ ਨਮਾਜ਼ ਪੜ੍ਹ ਲਵੇ, ਸਬਰ ਕਰ ਲਵੇ, ਇਹ ਨਹੀਂ ਕਹਿੰਦਾ। ਉਹਨਾਂ ਨੇ ਕਿਹਾ ਕਿ ਅਗਰ ਕਿਸੇ ਇਨਸਾਨ ਤੇ ਮੁਸੀਬਤ ਆਵੇ ਤਾਂ ਉਹਦੇ ਸਬਬ ਦਰਿਆਫਤ ਕਰੇ। ਅੱਛਾ, ਸਬਬ ਦਰਿਆਫਤ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਅਗਰ ਕਿਸੇ ਚੀਜ਼ ਦੇ ਤੁਸੀਂ ਸਬਬ ਜਾਣੋਗੇ ਤੇ ਉਹਨਾਂ ਨੂੰ ਦੂਰ ਕਰਕੇ ਉਸ ਮੁਸੀਬਤ 'ਚ ਨਿਕਲ ਵੀ ਸਕਦੇ। ਇਹ ਇਕੱਲਾ ਬੰਦਾ ਵੀ ਕਰ ਸਕਦਾ ਹੈ, यानी कि अगर इकल्ला बंदा मुश्किल है, जो मुसीबत च है, अपनी मुसीबत और मुश्किलों का सबब दरियाफ्त करे, ਉਹਦੇ ਬਾਅਦ ਉਹ ਆਪਣੇ ਆਪ ਨੂੰ ਉਸ ਮੁਸੀਬਤ ਵਿੱਚ ਕੱਢਣ ਵਿੱਚ ਉਹਨੂੰ ਸੁਖਿਆਈ ਹੋ ਜਾਏਗੀ। ਮੁਸ਼ਕਲ ਹੈ, ਉਹ ਉਹਨਾਂ ਮੁਸ਼ਕਲਾਂ ਦਾ ਸਬਬ ਦਰਿਆਫਤ ਕਰਕੇ ਉਹ ਪੂਰੀ ਕੌਮ ਹੀ ਉਸ ਮੁਸ਼ਕਲ ਦੇ ਵਿੱਚੋਂ ਨਿਕਲ ਸਕਦੀ ਹੈ। ਅੱਛਾ, ਇਹ ਜਿਹੜੇ ਸਨ ਅਸੀਂ ਕਿਉਂਕਿ ਇੱਕ ਬਣਾ ਲਈ ਆਪਣੀ ਵਿਚਾਰਧਾਰਾ ਬਣਾ ਲਈ ਸੀ ਕਿ ਬਾਬਾ ਫਰੀਦ ਹੋਣ ਜਾਂ ਕੋਈ ਵੀ ਸੂਫੀ ਬਜ਼ੁਰਗ ਹੋਵੇ, ਉਹਨੂੰ ਇੱਕ ਤਾਂ ਮਜ਼ਹਬ ਦੇ ਰਾਹੀਂ ਵੇਖਣਾ ਹੈ, ਇੱਕ ਜਿਹੜੇ ਵੀ ਮਜ਼ਹਬ ਨਾਲ ਉਹਨਾਂ ਦਾ ਤਲਕ ਹੈ, ਗੁਰੂਆਂ ਨੂੰ ਉਹਨਾਂ ਦੇ ਮਜ਼ਹਬ ਰਾਹੀਂ ਵੇਖਣਾ ਹੈ। ਅੱਛਾ, ਇਹਨਾਂ ਲੋਕਾਂ ਨੇ ਜਿਹੜੀ ਗੱਲ ਕੀਤੀ ਹੈ, ਉਹਨਾਂ ਨੇ ਸਾਰੀ ਇਨਸਾਨੀਅਤ ਦੀ ਕੁੱਲ ਮਨੁੱਖਤਾ ਦੀ ਗੱਲ ਕੀਤੀ ਹੈ। ਔਰ ਅਗਰ ਪੰਜਾਬ ਔਰ ਯਾਨੀ ਕਿ ਸਾਨੂੰ ਅਸੀਂ ਪੰਜਾਬੀ ਕੌਮ ਹੈ ਤੇ ਸਾਨੂੰ ਪੰਜਾਬ ਦੇ ਅੰਦਰ ਜਿਹੜੀ ਕੌਮ ਹੈ ਤੇ ਉਹਦੀ ਫਿਲਾਸਫੀ ਵੀ ਜ਼ਾਹਿਰ ਹੋਏ ਜ਼ਰੂਰ ਹੋਏਗੀ। ਅੱਛਾ, ਅਸੀਂ ਯੂਨਾਨੀ ਫਲਸਫੇ ਦੀ ਤੇ ਇੱਕ ਛੋਟੀ ਜਿਹੀ ਗੱਲ ਅਗਰ ਕਿਸੇ ਨੇ ਕਹਿ ਦਿੱਤੀ ਹੈ ਕਿ ਜਨਾਬ ਜ਼ਮੀਨ ਜਿਹੜੀ ਹੈ ਨਾ ਜੀ ਉਹ ਸਾਰੀ ਕਾਇਨਾਤ ਜਿਹੜੀ ਪਾਣੀ ਤੋਂ ਬਣੀ ਹੈ, ਤੇ ਉਹਦੇ ਵਾਸਤੇ ਅਸੀਂ ਕਹਿੰਦੇ ਜੀ ਕਿ ਇੱਕ ਯੂਨਾਨੀ ਫਲਸਫੇ ਦੀ ਬੁਨਿਆਦ ਜਿਹੜੀ ਹੈ ਉਹ ਰੱਖੀ ਇਹਨਾਂ ਨੇ, ਤੇ ਉਹਨਾਂ ਨੇ ਕਿਹਾ ਜੀ ਜ਼ਮੀਨ ਜਿਹੜੀ ਹੈ ਨਾ ਸਾਰੀ ਕਾਇਨਾਤ ਪਾਣੀ ਤੋਂ ਬਣੀ ਹੈ।
ਇਸ ਤਰੀਕੇ ਨਾਲ। ਲੇਕਿਨ ਇਹਨਾਂ ਦੇ ਇਕਬਾਲ, ਬਾਬਾ ਫਰੀਦ ਦੀਆਂ ਗੱਲਾਂ, ਉਹਨਾਂ ਦੇ ਸ਼ਲੋਕਾਂ ਦੇ ਜ਼ਰੀਏ, ਗੁਰੂਆਂ ਦੇ, ਸਾਧੂਆਂ ਦੇ, ਸੰਤਾਂ ਦੇ ਇਸ ਧਰਤੀ ਦੇ ਉੱਤੇ ਰਿਗਵੇਦ ਤੋਂ ਲੈ ਕੇ ਤੇ ਹੁਣ ਤੱਕ ਜਿੰਨੀ ਵੀ ਅਦਬੀ ਰਚਨਾ, ਜਿੰਨੀ ਵੀ ਕੋਈ ਮਜ਼ਹਬੀ ਹੈ ਨੇ, ਉਹ ਸਾਰੀਆਂ ਜ਼ਾਹਿਰ ਹੈ ਪੰਜਾਬ ਦੀਆਂ ਨੇ, ਸਾਡੀਆਂ ਨੇ। ਉਹਨਾਂ ਦੇ ਅੰਦਰੋਂ ਇੱਕ ਐਸੀ ਫਿਲਾਸਫੀ ਜਿਹੜੀ ਹੈ, ਪੰਜਾਬੀ ਫਿਲਾਸਫੀ, ਜਿਹੜਾ ਪੰਜਾਬੀ ਦਰਸ਼ਨ ਹੈ, ਉਹ ਉਹਦੇ ਵਿੱਚੋਂ ਹੀ ਨਿਕਲਦਾ ਹੈ ਕਿ ਅਸੀਂ ਅਗਰ ਇੱਕ ਕੌਮ ਹੈਗੇ ਆ ਤੇ ਉਹਦੇ ਅੰਦਰ ਜਿਹੜਾ ਨਾ ਸਾਡਾ ਜਿਹੜਾ ਦਰਸ਼ਨ ਹੈ, ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚੋਂ ਹੀ ਨਿਕਲੇਗਾ। ਉਹਨਾਂ ਲੋਕਾਂ ਦੇ ਵਿੱਚੋਂ ਹੀ ਅਸੀਂ ਕੱਢਾਂਗੇ ਕਿ ਸਾਡੇ ਕੋਲ ਕਿਹੜੇ ਜ਼ਿੰਦਗੀ ਦੇ ਅਸੂਲ ਨੇ, ਕਿਹੜੇ ਅਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੱਢ ਕੇ ਇਹਨਾਂ ਚ ਕਰਕੇ ਤੇ ਇਨਸਾਨੀਅਤ ਦੇ ਖਾਤਰ ਅਸੀਂ ਇਹਨਾਂ ਨੂੰ, ਇਨਸਾਨੀਅਤ ਦੀ ਬਿਹਤਰੀ ਦੀ ਖਾਤਰ, ਭਲਾਈ ਦੀ ਖਾਤਰ, ਇਹਨਾਂ ਦੀਆਂ ਗੱਲਾਂ ਚੋਂ, ਇਹਨਾਂ ਦੀਆਂ ਕਿਤਾਬਾਂ ਚੋਂ, ਇਹਨਾਂ ਦੇ ਅਕਵਾਲ ਚੋਂ, ਇਹਨਾਂ ਦੇ ਸ਼ਲੋਕਾਂ ਚੋਂ ਇਹ ਅਸੀਂ ਲੈ ਕੇ ਤੇ ਪੰਜਾਬ ਦਾ ਇੱਕ ਫਲਸਫਾ, ਪੰਜਾਬ ਦਾ ਦਰਸ਼ਨ ਸਮਝ ਸਕਦੇ ਹਾਂ। ਕਿ ਇਹ ਜਿਹੜੀ ਹੈ ਕਿ ਜਿਹਦੇ ਉੱਤੇ ਅਸੀਂ, ਚੀਨ ਦਾ ਫਿਲਾਸਫੀ ਤੁਹਾਨੂੰ ਲੱਭੇਗੀ, ਕਨਫਿਊਸ਼ੀਅਸ ਦੀ, ਤੁਹਾਨੂੰ ਲਾਓਜ਼ੀ ਦੀ ਫਿਲਾਸਫੀ ਲੱਭੇਗੀ, ਤੁਹਾਨੂੰ ਹੋਰ ਕਈ ਐਸੀਆਂ ਰੋਮਨ ਅੰਪਾਇਰ ਦੇ ਵਿੱਚ ਕਈ ਲੱਭਣਗੀਆਂ। ਲੇਕਿਨ ਪੰਜਾਬ ਨੂੰ ਖਾਸ ਤੌਰ ਦੇ ਉੱਤੇ ਇਸ ਗੱਲ ਤੋਂ ਦੂਰ ਰੱਖਿਆ ਗਿਆ ਵੀ ਸਾਡੀ ਵੀ ਕੋਈ ਫਿਲਾਸਫੀ ਹੈ, ਸਾਡਾ ਵੀ ਕੋਈ ਇੱਕ ਸੋਚ ਹੈ, ਸਾਡੀ ਵੀ ਕੋਈ ਸੂਝ ਹੈ, ਸਾਡੀ ਕੋਈ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੈ ਜਿਹੜੀ ਕਿ ਪੂਰੇ ਪੰਜਾਬ ਦੀ ਹੈ। ਉਹਨਾਂ ਉਹ ਕੌਨਸ਼ੀਅਸਨੈਸ ਜਿਹੜੀ ਹੈ ਸਾਰੀ ਦੀ ਸਾਰੀ ਉਹ ਬਣੀ ਹੈ ਇਹਨਾਂ ਤਮਾਮ ਸਾਧੂਆਂ, ਗੁਰੂਆਂ, ਸੰਤਾਂ, ਸੂਫੀਆਂ ਦੇ ਜ਼ਰੀਏ ਅਸੀਂ ਉਹਨੂੰ ਕਰ ਸਕਦੇ ਹਾਂ, ਜਿਹੜੀ ਕਿ ਸਾਡੇ ਅੰਦਰ ਫਿਰ ਇੱਕ ਪੂਰੀ ਦੀ ਪੂਰੀ ਇੱਕ ਕਲੈਕਟਿਵ ਕੌਨਸ਼ੀਅਸਨੈਸ ਜਾਂ ਉਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੀ ਫਿਲਾਸਫੀ ਹੈ, ਪੰਜਾਬੀ ਫਲਸਫਾ ਹੈ, ਪੰਜਾਬੀ ਦਰਸ਼ਨ ਹੈ, اخلاقیات ਹੈ ਸਾਡੀ, ਉਸ ਤਰੀਕੇ ਦੇ ਨਾਲ ਕਰ ਸਕਦੇ ਹਾਂ। ਉਹ ਸਿਰਫ ਉਸੇ ਸੂਰਤ ਵਿੱਚ ਮੁਮਕਿਨ ਹੈ ਕਿ ਅਸੀਂ ਉਹਨੂੰ ਮਾਰਕਸੀ ਵਿਚਾਰਧਾਰਾ ਦੇ ਨਾਲ ਵੇਖੀਏ ਔਰ ਉਹਨੂੰ ਉਹਦੇ ਅੰਦਰ ਉਹਦੀ ਜਿਹੜੀ ਤਬਕਾਤੀ ਉਹਦੀ ਮੇਲਬੰਦ ਜਿਹੜੀ ਹੈ ਉਹ ਉਹਦੇ ਅੰਦਰ ਵੇਖੀਏ, ਉਹਦੇ ਅੰਦਰ اخلاقیات ਵੇਖੀਏ, ਉਹਨੂੰ ਆਪਣੇ ਸਪੇਸ ਐਂਡ ਟਾਈਮ ਵਿੱਚ ਰੱਖ ਕੇ ਵੇਖੀਏ, ਉਸ ਵਕਤ ਦੀਆਂ ਸਮਾਜੀ ਮੁਆਸ਼ੀ ਲੋੜਾਂ ਦੇ ਹਿਸਾਬ ਦੇ ਨਾਲ ਵੇਖੀਏ, ਉਹਦੇ ਆਲ ਦੁਆਲ ਦੇ ਨਾਲ ਜੋੜ ਕੇ ਵੇਖੀਏ, ਉਹ ਸਾਰਾ ਦਾ ਸਾਰਾ ਇਸ ਸੂਰਤ ਨਾਲ ਹੋ ਸਕਦਾ ਹੈ। ਇਸ ਵਾਸਤੇ ਇਹਦੀ ਜਿਹੜੀ ਜ਼ਰੂਰਤ ਹੈ ਕਿ ਜਿਸ ਵਕਤ ਤੁਸੀਂ ਇੱਕ ਜਿਹੜੀ ਅੱਜ ਤੱਕ ਅਸੀਂ ਆਪਣੇ ਆਪ ਨੂੰ ਧਰਮਾਂ ਦੇ ਵਿੱਚ ਤਕਸੀਮ ਸਮਝ, ਯਾਨੀ ਕਿ ਲੋਕਾਂ ਦੇ ਕਹਿਣ ਦੇ ਉੱਤੇ, ਲੇਕਿਨ ਹੁਣ ਜੇ ਤੱਕ ਅਸੀਂ ਉਹਨੂੰ ਆਪਣੇ, ਹਰ ਬੰਦਾ ਆਪਣੇ ਧਰਮ ਰਾਹੀਂ ਵੇਖਦਾ ਰਹੇਗਾ, ਜਦੋਂ ਤੱਕ ਕਿ ਕੋਈ ਇੱਕ ਐਸੀ ਕੋਈ ਕਾਮਨ ਚੀਜ਼ ਨਾ ਹੋਵੇ, ਐਸੀ ਕੋਈ ਮੁਸ਼ਤਰਕ ਚੀਜ਼ ਨਾ ਹੋਵੇ ਜਿੰਦੇ ਰਾਹੀਂ ਅਸੀਂ ਆਪਣੀ ਸਾਰੀ ਜਿਹੜੀ ਰਿਗਵੇਦ ਤੋਂ ਲੈ ਕੇ ਤੇ ਹੁਣ ਤੱਕ ਦੀ ਜਿੰਨੀ ਵੀ ਸਾਡੀ ਅਦਬੀ ਰਚਨਾ ਹੈ, ਇਹਦੀ ਤਖਲੀਕ ਇਨਸਾਨੀ ਪੰਜਾਬੀਆਂ ਦੀ ਜ਼ਿਕਰ ਨਾ ਵੇਖੀ ਉਹਦੇ ਜ਼ਰੀਏ, ਔਰ ਉਹ ਜਿਹੜੀ ਸਾਰਿਆਂ ਦੇ ਵਾਸਤੇ ਜਿਹੜੀ ਸਾਂਝੀ ਹੈ ਉਹ ਸਿਰਫ ਇਹ ਮਾਰਕਸੀ ਵਿਚਾਰਧਾਰਾ ਜਿਹਦੇ ਥਰੂ ਅਸੀਂ ਉਹਨੂੰ ਵੇਖ ਕੇ ਤੇ ਪੰਜਾਬ ਦੇ ਫਲਸਫੇ ਨੂੰ, ਸਾਡੀ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਹੈ ਉਹ ਅਸੀਂ ਸਮਝ ਸਕਦੇ ਹਾਂ। ਅੱਛਾ, ਇਵੇਂ ਹੁਣ ਬਾਬਾ ਜਿਹੜੇ ਨੇ, ਇਵੇਂ ਹੁਣ ਜਿਹੜੇ ਨੇ ਜਿਹੜੀ ਬੁੱਲੇ ਸ਼ਾਹ ਮਸਲਨ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਕੀਤਾ ਜਾਂਦਾ ਹੈ, ਜਿਹੜਾ ਬਾਬਾ ਫਰੀਦ ਦੇ ਬਾਅਦ ਜਿਹੜੇ ਮਤਲਬ ਬੁੱਲੇ ਸ਼ਾਹ ਨੇ, ਉਹਨਾਂ ਦੀ ਜਿਹੜੀ ਖਾਸ ਜਿਹੜੀ ਉਚੇਚਤਾ ਹੈ, ਜਿਹੜੇ ਹੁਣ ਤੱਕ ਉਹਨਾਂ ਦਾ ਜਿਹੜਾ ਕੰਮ ਹੋਇਆ ਉਹ ਸਾਰਾ ਦਾ ਸਾਰਾ ਉਹਨਾਂ ਦੇ ਵਾਹਦਤੁਲ ਵਜੂਦ ਤੇ ਹੋਇਆ। ਅੱਛਾ, ਹੁਣ ਵਾਹਦਤੁਲ ਵਜੂਦ ਨੂੰ ਕੁਝ ਲੋਕ ਤਾਂ ਕਹਿੰਦੇ ਨੇ ਕਿ ਕੋਈ ਮਜ਼ਹਬੀ ਫਲਸਫਾ ਹੈ ਕਿ ਵਾਹਦਤੁਲ ਵਜੂਦ ਵੀ ਸਾਰੇ ਬੰਦੇ ਦੇ ਵਿੱਚ ਰੱਬ ਦੀ ਜ਼ਾਤ ਹੈ, ਔਰ ਇਹ ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਜਦੋਂ ਇਹਨੂੰ ਮਜ਼ਹਬ, ਹਾਲਾਂਕਿ ਵਾਹਦਤੁਲ ਵਜੂਦ ਕੋਈ ਨਾ ਕੋਈ ਮਜ਼ਹਬੀ ਫਲਸਫਾ ਹੈ, ਨਾ ਹੀ ਕੋਈ ਫਲਸਫਾਨਾ ਕਾਢ ਹੈ, ਬਲਕਿ ਇੱਕ ਸਮਾਜੀ ਨਜ਼ਰੀਆ ਹੈ। ਵਾਹਦਤੁਲ ਵਜੂਦ, ਬੁੱਲੇ ਸ਼ਾਹ ਦਾ ਵਾਹਦਤੁਲ ਵਜੂਦ ਇੱਕ ਸਮਾਜੀ ਨਜ਼ਰੀਆ ਹੈ। ਅੱਛਾ, ਉਹ ਸਮਾਜੀ ਨਜ਼ਰੀਏ ਤੱਕ ਅਸੀਂ ਪਹੁੰਚਦੇ ਕਿਵੇਂ ਹੈ? ਬੁੱਲੇ ਸ਼ਾਹ ਦੇ ਅਗਰ ਆਪਣੇ ਅਲਫਾਜ਼ ਲਈਏ ਤੇ ਬੁੱਲੇ ਸ਼ਾਹ ਕਹਿੰਦੇ ਨੇ ਵੀ ਇਹ ਤਿਲਕਣਬਾਜ਼ੀ ਵਿਹੜਾ ਹੈ, ਥਮ ਕੇ ਟੁਰੋ ਅੰਧੇਰਾ ਹੈ। ਅੱਛਾ, ਤਿਲਕਣਬਾਜ਼ੀ ਵਿਹੜਾ ਜਿਹੜਾ ਨਾ ਜੀ, ਉਹਦੇ ਚ ਇਹ ਸਿੰਬੋਲਿਕ ਹੈ। ਤਿਲਕਣ ਜਿਹੜੀ ਹੈ ਉਹ ਇੱਕ ਸਮਝ ਲਓ ਕਿ ਵਿਚਾਰ ਵਿਹੜੇ ਵਿੱਚ ਕੂੜ ਇਲਮਾਂ ਦੀ ਤਿਲਕਣ ਹੈ। ਬੁੱਲੇ ਸ਼ਾਹ ਦੇ ਅਲਫਾਜ਼ ਹੀ ਨੇ ਕਿ ਜਿਹੜਾ ਸਾਡਾ ਇਸ ਵਕਤ ਤੱਕ ਜੋ ਸਾਡੀ ਸੂਝ ਹੈ, ਜਿਹੜੀ ਸਾਡੀ ਸੋਚ ਹੈ, ਜੋ ਸਾਡੀ ਕਿਤਾਬਾਂ ਨੇ, ਜੋ ਸਾਡਾ ਇਲਮ ਹੈ, ਜੋ ਸਾਡੀ ਦਾ ਅਦਬ ਹੈ, ਉਹ ਸਾਰੇ ਦਾ ਸਾਰਾ ਵਿਚਾਰ ਵਿਹੜੇ ਦੇ ਵਿੱਚ ਕੂੜ ਇਲਮਾਂ ਦੀ ਤਿਲਕਣ ਪੈਦਾ ਕਰਨੇ ਜੀ ਹੈ। ਇਹ ਤਿਲਕਣਬਾਜ਼ੀ ਵਿਹੜਾ ਹੈ, ਥਮ ਕੇ ਟੁਰੋ ਅੰਧੇਰਾ ਹੈ।
ਇਸ ਇਹਨੂੰ ਕੂੜੇ ਲਬਾਦ ਕੀ ਮਤਲਬ ਹੈ ਕਿ ਤਿਲਕਣਬਾਜ਼ੀ ਕਾਹਦੀ ਹੈ ਕਿ ਕਿਸੇ ਗੱਲ ਦਾ ਐਸਾ ਮਤਲਬ ਕੱਢ ਲੈਣਾ ਜਿਹੜਾ ਕਿ ਤੁਹਾਨੂੰ ਉਹਦਾ ਬਣਦਾ ਨਹੀਂ ਔਰ ਉਹ ਤੁਹਾਨੂੰ ਕਿਸੇ ਕੁਰਾਹ ਪਾ ਦਿੰਦਾ। ਬਸਾਂ ਜਿਹੜਾ ਬੁੱਲੇ ਸ਼ਾਹ ਦਾ ਵਾਹਤੁਲ ਵਜੂਦ ਹੈ ਉਹ ਉਹਨਾਂ ਦੇ ਤਕਰੀਬਨ ਸਾਰੇ ਸ਼ੇਰਾਂ ਦੇ ਵਿੱਚ ਹੀ ਹੈ। ਅਲੀਬਾਸ ਜਲਾਲਪੁਰੀ ਹੋਰਾਂ ਵੀ ਉਹਨਾਂ ਦੇ ਉੱਤੇ ਵਾਹਤੁਲ ਵਜੂਦ ਤੇ ਗੱਲ ਕੀਤੀ, ਲੇਕਿਨ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਮਾਰਕਸਿਸਟ ਵਿਚਾਰਧਾਰਾ ਦੇ ਜ਼ਰੀਏ ਉਹ ਇਹ ਹੈ ਕਿ ਨਾ ਤੇ ਵਾਹਤੁਲ ਵਜੂਦ ਕਿ ਹਰ ਬੰਦੇ ਵਿੱਚ ਰੱਬ ਦੀ ਜ਼ਾਤ ਹੈ, ਨਾ ਤਾਂ ਇਹ ਕੋਈ ਮਜ਼ਹਬੀ ਨਜ਼ਰੀਆ ਹੈ, ਨਾ ਕੋਈ ਫਲਸਫਿਆਨਾ ਘਾਟ, ਬਲਕਿ ਇੱਕ ਸਮਾਜੀ ਨਜ਼ਰੀਆ। ਕਿਸੇ ਵੀ ਮੇਲਬੰਦ ਸਮਾਜ ਦੇ ਅੰਦਰ ਜਦੋਂ ਇਨਸਾਨ ਜਿਹੜੀ ਹੈ ਉਹ ਦੱਸਿਆ ਜਾਂਦਾ ਹੈ ਵੀ ਯਾਰ ਬਹੁਤ ਜਿਹੜਾ ਨਾ ਮਸਲਨ ਜਿਹੜਾ ਬ੍ਰਾਹਮਣਿਜ਼ਮ ਸੀ ਉਹ ਇਹ ਹੈਗਾ ਕਿ ਜਿਹੜਾ ਇੱਕ ਪਵਿੱਤਰ ਜ਼ਾਤ ਹੈਗੀ ਹੈ, ਇੱਕ ਇਨਸਾਨ ਜਿਹੜੇ ਨੇ ਉਹ ਕੁਛ ਪਾਕ ਨੇ, ਕੁਛ ਜ਼ਿਆਦਾ ਉਹਨਾਂ ਦੀ ਰੂਹਾਨੀਅਤ ਹੈ ਉਹਨਾਂ ਦੇ ਅੰਦਰ, ਜਿਵੇਂ ਕਿ ਸਾਡੇ ਜ਼ਾਤਾਂ ਪਾਤਾਂ ਦੇ ਅੰਦਰ। ਅੱਛਾ, ਸਾਡੇ ਵਸੇਬ ਦੇ ਅੰਦਰ ਵੀ ਕੁਛ ਇਸ ਤਰੀਕੇ ਨਾਲ ਹੈ ਕਿ ਕੋਈ ਲੋਕਾਂ ਦੀ ਚਲੋ ਬਾਇਓਲੋਜੀਕਲ ਬਰਤਰੀ ਜਿਹੜੀ ਹੈ ਉਹ ਤਾਂ ਮਤਲਬ ਉਹ ਤਾਂ ਸਾਇੰਸ ਨੇ ਸਾਬਤ ਕਰਤਾ ਨਾ ਕਿ ਜਿਹੜਾ ਨਾ ਕੋਈ ਇਨਸਾਨ ਜਿਹੜਾ ਹੈ ਕਿਸੇ ਇਨਸਾਨ ਦਾ ਜਿਹੜਾ ਡੀਐਨਏ ਹੈ ਉਹਦੀ ਦਰਿਆਫਤ ਨੇ ਸਾਬਤ ਕਰਤਾ ਕਿ ਦੁਨੀਆ ਦਾ ਕੋਈ ਵੀ ਇਨਸਾਨ ਜਿਹੜਾ ਹੈ ਨਾ ਉਹਦਾ ਇੱਕੋ ਜਿਹਾ ਡੀਐਨਏ। ਲੇਕਿਨ ਜਿਹੜੀ ਸਾਡੇ ਹਿੰਦੁਸਤਾਨ ਦੇ ਖਾਸ ਪਾਸ ਮੰਜ਼ਰ ਦੇ ਵਿੱਚ ਜਿਹੜਾ ਬ੍ਰਾਹਮਣ ਸੀ ਜਾਂ ਜਿਹੜਾ ਸਾਡੇ ਸੈਯਦ ਸੀ ਉਹਨੂੰ ਇੱਕ ਰੂਹਾਨੀ ਬਰਤਰੀ ਹਾਸਲ ਹੈ। ਰੂਹਾਨੀ ਬਰਤਰੀ ਜਿਹੜੀ ਊਚ ਨੀਚ ਹੈ, ਰੂਹਾਨੀ ਊਚ ਨੀਚ ਹੈ, ਉਹਦੀ ਵਜ੍ਹਾ ਨਾਲ ਅਸੀਂ ਉਹਨਾਂ ਦੇ ਇੱਕ ਜ਼ਿਹਨੀ ਗੁਲਾਮ ਹੁੰਦੇ ਆ। ਉਹ ਬ੍ਰਾਹਮਣਾਂ ਦੇ ਜ਼ਿਹਨੀ ਗੁਲਾਮ ਹੋਈਏ ਕਿਸੇ ਵੀ ਇਸ ਤਰੀਕੇ ਨਾਲ, ਜਾਂ ਮੁਸਲਮਾਨਾਂ ਦੇ ਵਿੱਚ ਅਗਰ ਅਸੀਂ ਕਿਸੇ ਸੈਯਦ ਦੇ ਪੀਰਾਂ ਦੇ ਇਸ ਤਰ੍ਹਾਂ ਦੇ ਜ਼ਿਹਨੀ ਗੁਲਾਮ ਹੋਈਏ ਤੇ ਉਹਨਾਂ ਨੇ ਜਿਹੜੀ ਇਹ ਰੱਬ ਦੀ ਜ਼ਾਤ ਹੈ ਇਨਸਾਨ ਦੇ ਅੰਦਰ ਦੱਸ ਕੇ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਵੀ ਇਨਸਾਨ ਦੇ ਅੰਦਰ ਉਹ ਚਾਹੇ ਘਟੀਆ ਜ਼ਾਤ ਦਾ ਹੈ ਜਾਂ ਵਧੀਆ ਜ਼ਾਤ ਦਾ ਹੈ ਇਨਸਾਨ ਹੈ, ਉਹਦੇ ਅੰਦਰ ਉਹਦੀ ਕਿਸੇ ਇਨਸਾਨ ਦੀ ਕਿਸੇ ਦੂਸਰੇ ਇਨਸਾਨ ਦੇ ਉੱਤੇ ਰੂਹਾਨੀ ਬਰਤਰੀ ਵੀ ਉਹਨੂੰ ਹਾਸਲ ਨਹੀਂ। ਬਾਇਓਲੋਜੀਕਲ ਬਰਤਰੀ ਤਾਂ ਹਾਸਲ ਹੈ ਹੀ ਨਹੀਂ ਤੇ ਰੂਹਾਨੀ ਬਰਤਰੀ ਵੀ ਹਾਸਲ ਨਹੀਂ। ਬਾਬਾ ਬੁੱਲੇ ਸ਼ਾਹ ਦਾ ਵਾਹਦਤੁਲ ਵਜੂਦ ਜਿਹੜਾ ਹੈ ਉਹ ਤਬਕਾਤੀ ਔਰ ਰੂਹਾਨੀ ਤਫਰੀਕ ਦੇ ਖਿਲਾਫ ਜਿਹੜੇ ਲੋਕ ਪਿੱਛੇ ਹੋਏ ਲੋਕ ਨੇ ਉਹਨਾਂ ਦਾ ਵਿੜਨ ਦਾ ਇੱਕ ਹਥਿਆਰ ਹੈ ਕਿ ਜਦੋਂ ਹਰ ਇਨਸਾਨ ਦੇ ਵਿੱਚ ਜ਼ਾਤ ਹੈ ਤੇ ਨਾ ਤਾਂ ਕੋਈ ਔਰਤ ਮਰਦ ਦੀ ਤਕਸੀਮ ਰਹੀ, ਨਾ ਕੋਈ ਹਿੰਦੂ ਮੁਸਲਮਾਨ ਸਿੱਖ ਦੀ ਤਕਸੀਮ ਰਹੀ, ਸਭ ਇਨਸਾਨਾਂ ਦੀ ਰੂਹਾਨੀ ਬਰਾਬਰੀ ਇਸ ਵਾਹਦਤੁਲ ਵਜੂਦ ਦੇ ਨਾਲ ਹੋ ਗਈ। ਵਾਹਦਤੁਲ ਵਜੂਦ ਅਗਰਚੇ ਬਾਬਾ ਫਰੀਦ ਦੀ ਵੀ ਲੀਟੂਰੀਆਂ ਵੀ ਸਭਨਾਮਾ ਸੱਚਾ ਤਾਂ ਨਹੀਂ ਉਹਨਾਂ ਨੇ ਵੀ ਆਖਿਆ, ਕਿਉਂਕਿ ਹਿੰਦੁਸਤਾਨ ਦੀ ਖਾਸ ਵਿਚਾਰਧਾਰਾ ਜਿਹੜੀ ਹੈ ਉਹ ਇਹ ਹੈਗੀ ਹੈ ਕਿ ਖੁਦਾ ਨੂੰ ਉਹ ਇਨਸਾਨ ਦੀ ਜ਼ਾਤ ਤੋਂ ਬਾਹਰ ਨਹੀਂ ਸਮਝਦੇ। ਉਹ ਸਮਝਦੇ ਨੇ ਕਿ ਇਨਸਾਨ ਜਿਹੜਾ ਹੈ ਨਾ ਇੱਕ ਕਲੈਕਟਿਵ ਇਨਸਾਨੀਅਤ ਦੇ ਅੰਦਰ ਇੱਕ ਖੁਦਾ ਜਿਹੜਾ ਨਾ ਜੀ ਉਹ ਇਨਸਾਨਾਂ ਦਾ ਰੱਬ ਜਿਹੜਾ ਇਨਸਾਨ ਦੇ ਦਿਲਾਂ ਦੇ ਵਿੱਚ ਵਸਦਾ ਹੈ ਤੇ ਰੱਬ ਦਿਲ ਨਾਲ ਕਿਸੇ ਦਾ ਡਾਈ ਹੈ। ਇਹ ਸਾਰੀ ਦੀ ਸਾਰੀ ਜਿਹੜੀ ਵਿਚਾਰਧਾਰਾ ਨਾ ਇਹ ਉਸ ਵਾਹਦਤੁਲ ਵਜੂਦ ਦਾ ਹੀ ਹੈ। ਤੇ ਵਾਹਦਤੁਲ ਵਜੂਦ ਬੁੱਲੇ ਸ਼ਾਹ ਦਾ ਵਾਹਦਤੁਲ ਵਜੂਦ ਖਾਸ ਤੌਰ ਤੇ ਜਿਹੜਾ ਹੈ ਉਹਨਾਂ ਦੇ ਸ਼ੇਰਾਂ ਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਹੈ ਉਹ ਇਹ ਹੈ ਕਿ ਬੁੱਲੇ ਸ਼ਾਹ ਦਾ ਵਾਹਦਤੁਲ ਵਜੂਦ ਰੂਹਾਨੀ ਤਫਰੀਕ ਤੇ ਜ਼ਾਤ-ਪਾਤੀ ਤਫਰੀਕ, ਜਿਵੇਂ ਕਿ ਉਹਨਾਂ ਦੇ ਸ਼ੇਰ ਨੇ ਵੀ ਫਰਜਾਈਆਂ ਦੇ ਨਾਲ ਜਿਹੜਾ ਉਹਨਾਂ ਦਾ ਮੁਕਾਲਮਾ ਹੈ ਬਾਬਾ ਬੁੱਲੇ ਸ਼ਾਹ ਦਾ ਕਿ ਮੈਂ ਸੈਯਦ ਜਿਹੜਾ ਜੀ ਅਖਵਾਨਾ ਨਹੀਂ ਚਾਹੁੰਦਾ ਬਲਕਿ ਮੈਂ ਤੇ ਉਹਨਾਂ ਦਾ ਰਾਈਆਂ ਦਾ ਗੁਲਾਮ ਹਾਂ। ਤੇ ਉਹਨਾਂ ਦਾ ਜਿਹੜਾ ਹੈ ਨਾ ਜੀ ਇੱਕ ਜ਼ਾਤ-ਪਾਤ ਦੀ ਤਫਰੀਕ ਔਰ ਰੂਹਾਨੀ ਬਰਤਰੀ ਦੇ ਖਿਲਾਫ ਲੜਨ ਦਾ ਇੱਕ ਆਸਨ ਹੈ, ਇੱਕ ਹਥਿਆਰ ਹੈ ਬਾਬੇ ਬੁੱਲੇ ਸ਼ਾਹ ਦਾ ਵਾਹਦਤੁਲ ਵਜੂਦ। ਇਸ ਵਾਸਤੇ ਅਸੀਂ ਜਿਹੜਾ ਨਾ ਜੀ ਅਗਰ ਇਹਨਾਂ ਜਿਹੜੀ ਸਾਡੀ ਅੱਜ ਦੀ ਜਿਹੜੀ ਕੋਲੈਕਟਿਵ ਜਿਹੜੀ ਕੌਨਸ਼ੀਅਸਨੈਸ ਹੈ ਉਹਦੇ ਅੰਦਰ ਅਗਰਚੇ ਇਸ ਗੱਲ ਦਾ ਇਹ ਗੱਲ ਮੌਜੂਦ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਕਿ ਉਹ ਇਸ ਨੂੰ ਬਾਬੇ ਬੁੱਲੇ ਸ਼ਾਹ ਦੀ ਇਸ ਗੱਲ ਨੂੰ ਕਿ ਇਨਸਾਨਾਂ ਦੀ ਬਰਾਬਰੀ ਦੇ ਉਹ ਕਾਇਲ ਸਨ, ਜਾਂ ਬਾਬਾ ਫਰੀਦ ਦਾ ਜਿਹੜਾ ਹੈ ਕਿ ਤਬਕਾਤੀ ਮੇਲ ਦੇ ਅੰਦਰ ਜਿਹੜਾ ਤਬਕਾਤੀ ਸਮਾਜ ਦੇ ਅੰਦਰ ਜਿਹੜਾ ਇੱਕ ਉਹ ਲੋਕ ਜਿਹੜੇ ਨੇ ਜਿਹੜੇ ਕਿ ਜਿਨ੍ਹਾਂ ਦੀ ਰੋਟੀ ਕਾਟਦੀ ਹੈ ਉਹ ਜਿਹੜਾ ਨਾ ਜੀ ਜਿਨ੍ਹਾਂ ਖਾਧੀ ਚੋਪੜੀ ਉਹਨਾਂ ਦਾ ਉਹਨਾਂ ਨੇ ਅੰਜਾਮ ਵੀ ਦੱਸਿਆ ਹੈ। ਯਾਨੀ ਕਿ ਸਾਰੀ ਦੀ ਸਾਰੀ ਜਿਹੜੀ ਚੀਜ਼ ਹੈ ਸਾਨੂੰ ਇਸ ਗੱਲ ਦਾ ਜੋ ਕੀ ਵਿਚਾਰਧਾਰਾ ਦੇ ਕਿਉਂਕਿ ਸਾਡਾ ਵਧਿਆ ਹੋਇਆ ਜਿਹੜਾ ਸ਼ਊਰ ਹੈ ਉਸ ਇਨਸਾਨ ਦੇ ਵਧੇ ਹੋਏ ਸ਼ਊਰ ਦੇ ਰਾਹੀਂ ਸਾਇੰਟੀਫਿਕ ਅਪਰੋਚ ਜਿਹੜੀ ਹੈ ਉਹ ਅਗਰ ਅਸੀਂ ਉਹਦੇ ਰਾਹੀਂ ਇਹਨਾਂ ਨੂੰ ਵੇਖਾਂਗੇ, ਬਾਬਾ ਫਰੀਦ ਹੋਣ ਜਾਂ ਬਾਬਾ ਬੁੱਲੇ ਸ਼ਾਹ ਹੋਣ ਜਾਂ ਕੋਈ ਵੀ ਸੂਫੀ ਸੰਤ ਬਜ਼ੁਰਗ ਸਾਧੂ, ਉਹਨਾਂ ਨੂੰ ਅਸੀਂ ਵੇਖਾਂਗੇ ਤੇ ਉਹ ਇੱਕ ਸਾਡੀ ਜਿਹੜੀ ਹੈ ਸਮੂਹ ਜਿਹੜੀ ਸੂਝ ਹੈ ਨਾ ਜੀ ਉਹਨੂੰ ਡਿਵੈਲਪ ਕਰੇਗਾ। ਔਰ ਸਮੂਹ ਸੂਝ ਨੂੰ ਡਿਵੈਲਪ ਕਰਨ ਦੇ ਨਾਲ ਸਾਨੂੰ ਸਾਡੀ ਆਪਣੀ ਇੱਕ ਪਛਾਣ ਬਣਦੀ ਹੈ ਪੰਜਾਬੀ ਦਰਸ਼ਨ ਦੇ ਰਾਹੀਂ। ਔਰ ਉਹ ਸਿਰਫ ਉਸੇ ਤਰੀਕੇ ਨਾਲ ਸਕਦਾ ਹੈ ਜਦੋਂ ਕਿ ਅਸੀਂ ਇਹਨਾਂ ਨੂੰ
ਇੱਕ ਮਾਰਕਸੀ ਐਂਗਲ ਦੇ ਨਾਲ, ਮਾਰਕਸੀ ਜ਼ਾਵੀਏ ਦੇ ਨਾਲ ਦੇਖ ਕੇ ਤੇ ਉਹਦੇ ਵਿੱਚੋਂ ਅਸੀਂ ਕੋਈ ਇੱਕ ਕਾਮਨ ਜਿਹੜੀ ਫਿਲਾਸਫੀ ਹੈ ਉਹ ਕੱਢਾਂਗੇ ਜਿਹੜੀ ਸਾਡੀ ਰਾਹਨੁਮਾਈ ਕਰੇ। ਤੇ ਤੁਸੀਂ ਸਵਾਲ ਕਰੋ ਹੁਣ। ਮੇਰਾ ਖਿਆਲ ਹੈ ਵੀ ਇੰਨੀ ਗੱਲਬਾਤ ਚ ਕਾਫੀ ਸਾਰੇ ਸਵਾਲ ਬਣ ਗਏ ਹੁੰਦੇ। ਮੈਂ ਕਿਹਾ ਜੀ ਇਹਦੇ ਸਾਰੀ ਗੱਲਬਾਤ ਵਿੱਚ ਕਾਫੀ ਸਾਰੇ ਸਵਾਲ ਬਣ ਗਏ ਹੋਣੇ ਨੇ ਤੇ ਜੀ ਸਰ, ਸਵਾਲ ਸਰ ਆ ਗਏ ਨੇ। ਸਵਾਲ ਮੈਂ ਤੁਹਾਡੇ ਨਾਲ ਕਰਨ ਲੱਗਾ ਸੀ। ਆਵਾਜ਼ ਨਹੀਂ ਆ ਰਹੀ। ਹਾਂਜੀ, ਹੁਣ ਆਵਾਜ਼ ਆ ਰਹੀ ਸਰ? ਤੁਹਾਡੀ ਆਵਾਜ਼ ਨਹੀਂ ਆ ਰਹੀ। ਆਵਾਜ਼ ਹੁਣ ਆ ਰਹੀ? ਹੈਲੋ ਹੈਲੋ ਹੈਲੋ, ਆਵਾਜ਼ ਆ ਰਹੀ ਹੈ? ਨਹੀਂ, ਆਵਾਜ਼ ਨਹੀਂ ਆ ਰਹੀ ਤੁਹਾਡੀ। ਤੁਸੀਂ ਜ਼ਰਾ ਦੇਖਣਾ। ਅੱਛਾ ਜੀ, ਜੀ ਸਰ, ਆਵਾਜ਼ ਆ ਰਹੀ ਹੁਣ? ਹੈਲੋ ਹੈਲੋ ਹੈਲੋ, ਆ ਰਹੀ ਆਵਾਜ਼? ਹਾਂਜੀ, ਇਧਰ ਕਿਉਂ ਨਹੀਂ ਆਉਂਦੀ? ਆਵਾਜ਼ ਆ ਰਹੀ? ਨਹੀਂ, ਆਵਾਜ਼ ਨਹੀਂ ਆ ਰਹੀ। ਮੈਂ ਕਿਹਾ ਜੀ ਜਿਹੜਾ ਨਾ ਹਾਂਜੀ ਹੈਲੋ, ਜੀ ਜੀ ਬੋਲੋ। ਹਾਂਜੀ, ਆਵਾਜ਼ ਆ ਰਹੀ ਸਰ? ਹੈਲੋ ਉਧਰ ਆ ਰਹੀ ਹੈ ਨਾ। ਹਾਂਜੀ ਸਰ, ਆਵਾਜ਼ ਆ ਰਹੀ ਹੈ? ਹੁਣ ਦੁਬਾਰਾ ਜੋੜ ਰਹੇ ਨੇ ਨਾ। ਹੈਲੋ ਸਰ, ਆਵਾਜ਼ ਆ ਰਹੀ ਹੈ ਮੇਰੀ ਤੁਹਾਨੂੰ? ਸੁਣਾਓ। ਜੀ ਜੀ, ਇਹ ਦੂਸਰੇ ਫੋਨ 'ਚ ਆਵਾਜ਼ ਆ ਰਹੀ ਹੈ, ਵੈਸੇ ਇਹਦੇ 'ਚ ਨਹੀਂ ਆ ਰਹੀ ਤੁਹਾਡੇ ਨਾ। ਬਸ ਸਰ, ਉਹ ਫੇਸਬੁੱਕ ਤੇ ਸਾਨੂੰ ਦੋਵਾਂ ਨੂੰ ਲੋਕ ਸੁਣ ਰਹੇ ਨੇ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਆ ਸਕ ਰਹੀ। ਤੇ ਇਸ ਤੋਂ ਮੈਂ ਕੁਐਸਚਨ ਨਹੀਂ ਕਰ ਪਾ ਰਿਹਾ। ਕੋਈ ਇਸ਼ੂ ਹੈ ਸ਼ਾਇਦ ਮਾਈਕ ਨਾਲ, ਜਾਂ ਇੱਧਰ ਮੇਰੀ ਆਵਾਜ਼ ਸਾਰਿਆਂ ਨੂੰ ਆ ਰਹੀ ਹੈ, ਪਰ ਤੁਹਾਨੂੰ ਨਹੀਂ ਆਵਾਜ਼ ਆ ਰਹੀ। ਸਾਡੀ ਦੋਵਾਂ ਦੀ ਆਵਾਜ਼ ਵੈਸੇ ਬਾਕੀ ਲੋਕ ਸੁਣ ਰਹੇ ਨੇ। ਜੀ ਜੀ, ਹੁਣ ਬੜੀ ਕਮ ਆਵਾਜ਼ ਆ ਰਹੀ ਹੈ, ਬੜੀ ਥੋੜੀ ਆਵਾਜ਼ ਆ ਰਹੀ ਤੁਹਾਡੀ, ਲੇਕਿਨ ਆਣੀ ਅੱਛਾ ਸ਼ੁਰੂ ਹੋ ਗਈ ਹੈ। ਅੱਛਾ, ਚਲੋ ਸਰ, ਹੁਣ ਆ ਜਾਏਗੀ ਆਵਾਜ਼। ਮੇਰੀ ਤੁਸੀਂ ਹੁਣ ਆਵਾਜ਼ ਸੁਣ ਰਹੇ ਹੋ, ਤੇ ਮੈਂ ਕੁਐਸਚਨ ਕਰਾਂ ਸਰ? ਜੀ ਜੀ ਸਰ, ਇੱਥੇ ਕੁਐਸਚਨ ਇਹ ਵੀ ਕਿ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਜੋਗੀ ਰੀਤ ਨੂੰ ਵੇਖਦੇ ਹਾਂ, ਜੀ ਜੀ ਤੇ ਬਹੁਤ ਸਾਰੇ ਦੋਸਤਾਂ ਦਾ ਇਹ ਕਹਿਣਾ ਕਿ ਜਿਹੜਾ ਬਾਬੇ ਬੁੱਲੇ ਸ਼ਾਹ ਦਾ ਜਿਹੜਾ ਕਨੈਕਸ਼ਨ ਹੈ ਉਸ ਜੋਗੀ ਰੀਤ ਹਾਂਜੀ, ਇਹ ਨਾਲ ਮੈਨੂੰ ਜੁੜਦਾ ਦੂਸਰੇ ਹੈ। ਮੋਬਾਈਲ ਤੇ ਆ ਰਹੀ ਤੁਹਾਡੀ ਆਵਾਜ਼। ਮੈਂ ਉਹਦੇ ਸੁਣ ਕੇ ਤੇ ਤੁਹਾਨੂੰ ਕਹਿਣਾ। ਜੀ 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 ਜੀ, ਕਰੋ। ਜੀ ਜੀ
ਸਰ ਹੁਣ ਆਵਾਜ਼ ਵੇਖੋ, ਤੁਹਾਨੂੰ ਅਗਰ ਇਧਰੋਂ ਆ ਸਕਦੀ ਹੋਵੇ ਤੇ, ਕਿਉਂਕਿ ਇੱਥੇ ਤੇ 10 ਸੈਕਿੰਡ ਲੇਟ ਆਣੀ ਹੈ ਤੇ ਬਿਲਕੁਲ ਤੁਹਾਨੂੰ ਸਮਝ ਨਹੀਂ ਆਣੀ ਫੇਸਬੁੱਕ ਤੋਂ ਅਗਰ ਸੁਣੋਗੇ ਤੇ। ਇੱਥੇ ਆਵਾਜ਼ ਸ਼ਾਇਦ ਮੋਬਾਈਲ ਦੀ ਕੰਮ ਹੋਏਗੀ, ਤੁਸੀਂ ਮੋਬਾਈਲ ਦੀ ਆਵਾਜ਼ ਜ਼ਿਆਦਾ ਕਰਕੇ ਵੇਖੋ। ਇਹਨੂੰ ਕੀ ਇਸ਼ੂ ਹੈ? ਕਿਉਂ ਜੀ, ਇਹਨੂੰ ਕੀ ਇਸ਼ੂ ਹੈ? ਇਹ ਕੀ ਇਸ਼ੂ ਹੈ? ਕੀ ਇਸ਼ੂ ਹੈ? ਸਰ ਜੀ ਮੈਂ ਤੁਹਾਨੂੰ ਦੁਬਾਰਾ ਲਿੰਕ ਸੈਂਡ ਕਰਨਾ, ਤੁਸੀਂ ਤਾਂ ਦੁਬਾਰਾ ਕਨੈਕਟ ਹੋਵੋ। ਦੇਖੋ ਮੋਬਾਈਲ ਦੀ ਕੰਮ ਨਹੀਂ ਹੈਗੀ। ਹਾਂ ਦੇਖੋ YouTube ਤੇ ਕਰਾ ਇਹ ਤਾਂ ਪੂਰੀ ਆਵਾਜ਼ ਹੈ। ਮੈਂ ਸਰ ਦੁਬਾਰਾ ਲਿੰਕ ਭੇਜ ਰਿਹਾ, ਤੁਸੀਂ ਦੁਬਾਰਾ ਕਨੈਕਟ ਹੋਵੋ ਪਲੀਜ਼। ਠੀਕ ਹੈ, ਅਗਰ ਤੁਹਾਨੂੰ ਆ ਰਹੀ ਆਵਾਜ਼ ਜਿਹੜੀ ਹੈ ਨਾ, ਤੇ ਤੁਸੀਂ, ਮੈਂ ਤੁਹਾਡੀ ਆਵਾਜ਼ ਬੜੀ ਥੋੜੀ ਆ ਰਹੀ, ਮੈਨੂੰ ਕਰੋ ਕੁਐਸਚਨ ਤਾਂ ਕਿ ਮੈਂ ਫਿਰ ਨਜ਼ਦੀਕ ਕਰਕੇ ਸੁਣ ਕੇ ਤੇ ਫਿਰ ਤੁਹਾਨੂੰ ਮੈਂ ਜਵਾਬ ਦੇ ਦੇਣਾ YouTube ਤੇ। ਸਰ ਜਿਹੜਾ ਮੈਂ ਲਿੰਕ ਭੇਜਿਆ, ਅਗਰ ਤੁਸੀਂ ਦੁਬਾਰਾ ਕਨੈਕਟ ਕਰ ਲੋਗੇ ਤੇ ਆਵਾਜ਼ ਠੀਕ ਹੋ ਜਾਏਗੀ ਸਾਡੀ। ਮੈਂ ਲਿੰਕ WhatsApp ਕੀਤਾ ਹੈ ਤੁਹਾਨੂੰ ਸਰ, ਦੁਬਾਰਾ ਅਗਰ ਕਨੈਕਟ ਕਰ ਲਵੋ ਤੇ ਉਹ ਈਜ਼ੀ ਹੋ ਜਾਏਗਾ ਸਰ। ਦੁਬਾਰਾ ਕਰ। ਜੀ ਸਾਰੇ ਦੋਸਤਾਂ ਤੋਂ ਬਹੁਤ ਮਾਜ਼ਰਤ, ਜਿਹੜੇ ਵੇਖ ਰਹੇ ਨੇ ਪਲੀਜ਼ ਸਾਡੇ ਨਾਲ ਜੁੜੇ ਰਹਿਣਾ, ਕਿਉਂਕਿ ਮੈਂ ਦੁਬਾਰਾ ਉਹਨਾਂ ਨੂੰ ਲਿੰਕ ਭੇਜਿਆ, ਦੁਬਾਰਾ ਸਾਡੇ ਨਾਲ ਅਟੈਚ ਕਰ ਲੈਂਦੇ ਆ। ਸਰ ਜਿਹੜਾ ਉਹਨਾਂ ਵੱਲ ਨੈਟ ਦਾ ਇਸ਼ੂ ਲੱਗ ਰਿਹਾ ਹੈ, ਕਿਉਂਕਿ ਉਹਨਾਂ ਨੂੰ ਆਵਾਜ਼ ਸਾਡੀ ਦੋਵਾਂ ਦੀ ਤੇ ਸਭ ਲੋਕ ਸੁਣ ਰਹੇ ਨੇ, ਲੇਕਿਨ ਸਾਡੀ ਆਪਸ 'ਚ ਨਹੀਂ ਰਾਬਤਾ ਹੋ ਰਿਹਾ, ਤੇ ਅਸੀਂ ਉਹਨੂੰ ਜ਼ਰੂਰ ਜਿਹੜਾ 2-4 ਮਿੰਟ ਦੇ ਵਿੱਚ ਅਸੀਂ ਉਹਨੂੰ ਸਾਰਟ ਆਊਟ ਕਰਦੇ ਹਾਂ। ਹੈਲੋ ਸਰ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਆ ਰਹੀ ਹੈ। ਚਲੋ ਚਲੋ ਸ਼ੁਕਰ ਹੈ ਜੀ, ਆਵਾਜ਼ਾਂ ਆਈਆਂ। ਅੱਛਾ ਸਰ, ਸਵਾਲ ਇਹ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਜੋਗੀ ਰੀਤ ਹੈ, ਦੋਸਤਾਂ ਦਾ ਇੱਥੇ ਕਹਿਣਾ ਸੀ ਕਿ ਜਿਹੜਾ ਬਾਬੇ ਬੁੱਲੇ ਸ਼ਾਹ ਦਾ ਅਸੀਂ ਅਗਰ ਵੇਖੀਏ ਤੇ ਜਿਹੜੀ ਜੋਗੀ ਰੀਤ ਨਾਲ ਤਲਕ ਲੱਗਦਾ ਹੈ, ਤੇ ਬਾਬਾ ਜੀ ਫਰੀਦ ਦਾ ਜਿਹੜਾ ਹੈ ਉਹ ਇੱਕ ਸੂਫੀ ਰੀਤ ਨਾਲ ਤਲਕ ਲੱਗਦਾ ਹੈ। ਸੋ ਇਹ ਜੋਗੀ ਰੀਤ ਤੇ ਸੂਫੀ ਰੀਤ ਦਾ ਕੋਈ ਜਿਹੜਾ ਹੈ ਵਾ ਉਹ ਅਸੀਂ ਉਹਨੂੰ ਵੇਖ ਸਕਦੇ ਹਾਂ, ਜਾਂ ਇਹ ਦੋ ਇਸਤਲਾਹ ਡਿਫਰੈਂਟ ਤਰੀਕਿਆਂ ਨਾਲ ਵਰਤੀਆਂ ਗਈਆਂ ਨੇ? ਇਹਦਾ ਕੀ ਜੀ ਪਿਛੋਕੜ ਕੀ ਹੈ? ਨਹੀਂ, ਅਸਲ ਵਿੱਚ ਗੱਲ ਇਹ ਜੀ ਕਿ ਜਿਹੜਾ ਇਹ ਸਾਡੀ ਵੰਡ ਹੈ ਨਾ, ਕਿ ਅਸੀਂ ਉਹਨੂੰ ਕਹਿੰਦੇ ਆ ਕਿ ਜੋਗੀ ਰੀਤ ਨਾਲ ਤਲਕ ਰੱਖਦਾ ਹੈ ਜਾਂ ਸੂਫੀ ਰੀਤ ਨਾਲ ਤਲਕ। ਅੱਛਾ, ਸੂਫੀ ਵੀ ਜਿਹੜਾ ਨਾ ਜੀ ਲਫ਼ਜ਼ ਜਿਹੜਾ ਇੱਕ ਸ਼ਾਇਦ ਜਿਹੜੇ ਨੇ ਜੀ, ਇਸ ਗੱਲ ਦੇ ਉੱਤੇ ਵੀ ਸਾਨੂੰ ਕਰਨੀ ਜ਼ਰੂਰੀ ਹੈ ਕਿ ਸੂਫੀ ਅਸਲ ਵਿੱਚ ਹੈ ਕੀ, ਤੇ ਤਸੱਵੁਫ ਅਸਲ ਵਿੱਚ ਕੀ ਚੀਜ਼ ਹੈ। ਗੱਲ ਬੁਨਿਆਦੀ ਤੌਰ ਤੇ ਇਹ ਹੈ ਕਿ ਜਿਹੜਾ ਅਸੀਂ ਇੱਕ ਰੀਤ ਬਣਾਈ ਹੈ ਨਾ ਜੀ, ਜੋਗੀ ਰੀਤ, ਉਹ ਤਾਂ ਹੈ ਸਾਡੀ ਲੋਕਲ ਹਿੰਦੁਸਤਾਨ ਦੀ। ਸੂਫੀ ਦਾ ਲਫ਼ਜ਼ ਜਿਹੜਾ ਹੈ ਨਾ ਜੀ, ਉਹ ਜਿਹੜੀ ਹੈ ਸਾਰੀ ਦੀ ਸਾਰੀ ਜਿਹੜੀ ਇਸਲਾਮਿਕ ਹਿਸਟਰੀ ਹੈ ਜਾਂ ਇਸਲਾਮ ਦਾ ਜਿੰਨਾ ਵੀ ਹੈ ਨਾ ਜੀ, ਉਹ ਸੂਫੀ ਦਾ ਲਫ਼ਜ਼ ਜਿਹੜਾ ਹੈ, ਇਹ ਲਫ਼ਜ਼ ਸੂਫੀ ਯੂਨਾਨੀ ਲਫ਼ਜ਼ ਸੂਫੀ ਤੋਂ ਨਿਕਲਿਆ ਹੈ। SOPHI ਸੂਫੀ। ਸੂਫੀ ਦਾ ਮਤਲਬ ਹੈ ਵਿਜ਼ਡਮ। ਅੱਛਾ, ਜਦੋਂ ਤਸੱਵੁਫ ਦਾ ਲਫ਼ਜ਼, ਇੱਕ ਕਿਤਾਬ ਹੈਗੀ ਹੈ ਤਾਰੀਖ ਫਲਸਫਾ ਇਸਲਾਮ, ਉਹ ਕਹਿੰਦੇ ਨੇ ਕਿ ਜਿਹੜਾ ਤਸੱਵੁਫ ਦਾ ਲਫ਼ਜ਼ ਹੈ ਜਾਂ ਸੂਫੀ ਦਾ ਲਫ਼ਜ਼ ਹੈ, ਉਹ ਇਸਲਾਮ ਦੇ ਵਿੱਚ ਉਦੋਂ ਤੱਕ ਵਰਤੋਂ 'ਚ ਨਹੀਂ ਆਇਆ ਜਦੋਂ ਤੱਕ ਯੂਨਾਨੀ ਜਿਹੜਾ ਹੈ ਨਾ ਜੀ ਫਲਸਫਾ, ਉਹਦਾ ਤਰਜਮਾ ਮੁਸਲਮਾਨਾਂ ਨੇ ਨਹੀਂ ਕਰ ਲਿਆ। ਉਹਨਾਂ ਨੇ ਯੂਨਾਨੀ ਫਲਸਫੇ ਦਾ ਜਦੋਂ ਤਰਜਮਾ ਕੀਤਾ ਹੈ ਉਹਨਾਂ ਨੇ, ਤੇ ਉਸ ਤੋਂ ਬਾਅਦ ਜਿਹੜੀਆਂ ਇਸਲਾਮ ਦੇ ਵਿੱਚ 4-5 ਲੀਹਾਂ ਉਭਰੀਆਂ ਨੇ, ਮੁਅਤਜ਼ਿਲਾ ਉਭਰੇ ਨੇ, ਇਸਮਾਈਲੀਆ ਉਭਰੇ ਨੇ, ਇਖਵਾਨੁ ਸਫਾ ਉਭਰੇ ਨੇ, ਫਿਲਾਸਫਤੁਲ ਇਸਲਾਮ ਨੇ, ਤੇ ਤਸੱਵੁਫ ਜਿਹੜਾ ਹੈ ਇਹ ਵੀ ਉਹਦੀ ਇੱਕ ਯੂਨਾਨੀ ਫਲਸਫੇ ਦੀ ਲੀਹ ਦੇ ਵਿੱਚ ਉਭਰੀ ਹੋਈ ਗੱਲ ਹੈਗੀ ਹੈ ਕਿ ਜਿਹੜਾ ਤਸੱਵੁਫ ਹੈ। ਅੱਛਾ, ਹੁਣ ਅਸੀਂ ਕਿਉਂਕਿ ਸੂਫੀ ਦਾ ਮਤਲਬ ਆਪਣੇ ਵੱਲੋਂ ਇਹ ਬਣਾਇਆ ਹੈ ਕਿ ਜਿਹੜਾ ਮੁਸਲਮਾਨ ਹੋਏਗਾ ਉਹ ਸੂਫੀ ਹੋਏਗਾ, ਜਿਹੜਾ ਹਿੰਦੂ ਹੋਏਗਾ ਜੋਗੀ ਹੋਏਗਾ, ਜਿਹੜਾ ਸਿੱਖ ਹੋਏਗਾ ਉਹ ਗੁਰੂ ਹੋਏਗਾ। ਗੱਲ ਸਿਰਫ ਇਹ ਹੈਗੀ ਕਿ ਇਸ ਤਮਾਮ ਦੀ ਤਮਾਮ ਜਿੰਨੇ ਵੀ ਲੋਕ ਨੇ, ਇਹਨਾਂ ਨੇ ਬੁਨਿਆਦੀ ਤੌਰ ਤੇ ਜਿਹੜਾ ਸੂਫੀ ਹੈ ਉਹ ਬੁਨਿਆਦੀ ਤੌਰ ਤੇ ਇੱਕ ਫਿਲੋਸਫਿਕ ਸਾਈਡ ਹੈ ਉਹਨੇ ਲਈ ਹੋਈ, ਔਰ ਤਸੱਵੁਫ ਦਾ ਲਫ਼ਜ਼ ਜਿਹੜਾ ਹੈ ਉਹ ਉਦੋਂ ਤੱਕ ਇਸਤੇਮਾਲ ਨਹੀਂ ਹੋਇਆ ਕਿਤਾਬਾਂ ਦੇ ਮੁਤਾਬਕ, ਜਿਹੜੀ ਤਹਿਕੀਕ ਦੇ ਮੁਤਾਬਕ ਉਹ ਆਇਆ ਨਹੀਂ।
ਅਸੀਂ ਇਹ ਵੰਡ ਕੀਤੀ ਹੋਈ ਹੈ। ਵਰਨਾ ਤੇ ਇਹਨਾਂ ਤਮਾਮ ਲੋਕਾਂ ਦੇ ਇੱਕੋ ਹੀ ਸਮਾਜ ਦੇ ਵਿੱਚ ਰਹਿਣ ਵਾਲੇ ਸਨ। ਇਹਨਾਂ ਨੇ ਸਮਾਜ ਨੂੰ ਜਿਸ ਐਂਗਲ ਨਾਲ ਵੇਖਿਆ ਹੈ ਉਹ ਖਾਲਸਤਨ ਇੱਕ ਇਨਸਾਨੀਅਤ ਦੇ ਐਂਗਲ ਨਾਲ ਵੇਖਿਆ ਹੈ। ਕਿਸੇ ਨੇ ਮਜ਼ਹਬ ਨੂੰ ਦਾ ਜ਼ਾਵੀਆ ਨਹੀਂ ਇਸਤੇਮਾਲ ਕੀਤਾ, ਮਜ਼ਹਬ ਦੀ ਕਰਨੀ ਤੋਂ ਨਹੀਂ ਜਾਤੀ ਪਾਈ ਇਹਨਾਂ ਵੱਡੇ। ਉਹਨਾਂ ਨੇ ਇਨਸਾਨੀਅਤ ਦੇ ਹਵਾਲੇ ਨਾਲ ਵੇਖਿਆ ਔਰ ਇੱਕੋ ਹੀ ਰੀਤ ਹੈ ਬਾਬਾ ਫਰੀਦ ਦੀ ਹੋਏ ਤੇ ਚਾਹੇ ਬੁੱਲੇ ਸ਼ਾਹ। ਜੀ ਸਰ, ਠੀਕ ਸਰ। ਅਸੀਂ ਜਦੋਂ ਗੱਲ ਕਰਦੇ ਹਾਂ ਫਲਸਫੇ ਦੇ ਹਵਾਲੇ ਨਾਲ, ਕਿ ਜਿਹੜਾ ਫਲਸਫਾ ਬਾਹਰ ਤੋਂ ਆਇਆ, ਮਤਲਬ ਇੱਥੇ ਦੋ ਡਿਬੇਟਸ ਬੜੀਆਂ ਚੱਲਦੀਆਂ ਰਹੀਆਂ ਮਾਰਕਸਿਜ਼ਮ ਦੇ ਹਵਾਲੇ ਨਾਲ। ਇੱਕ ਤੇ ਜਿਹੜੇ ਇੱਥੇ ਕਲਚਰ ਰਿਲੇਟਿਵਿਜ਼ਮ ਦੀ ਗੱਲ ਕਰਦੇ ਸਨ ਕਿ ਇੱਥੋਂ ਇਨਕਲਾਬ ਇੱਕ ਰੂਸ ਤੋਂ ਲੈਣ ਵਾਲੀ ਸੋਚ ਦੀ ਇਨਕਲਾਬ ਜਿਹੜਾ ਉੱਥੋਂ ਸੋਚ ਆਉਂਦੀ ਸੀ ਉਹਦੇ ਮੁਤਾਬਕ ਕਰਦੇ ਨੇ, ਤੇ ਬਹਿਸਾਂ ਤੇ ਬਹੁਤ ਰਹੀਆਂ। ਸਾਡੇ ਵਾਲੇ ਬੰਨੇ ਲੈਫਟ 'ਚ ਤੇ ਬਹੁਤ ਜ਼ਿਆਦਾ ਬਹਿਸਾਂ ਰਹੀਆਂ। ਪਰ ਜਦੋਂ ਅਸੀਂ ਜਿਹੜੇ ਇਹ ਗੱਲ ਕਰਨੀ ਕਿ ਜਿਹੜਾ ਮਾਰਕਸਿਜ਼ਮ ਸੂਫੀਆਂ ਦੇ ਰਾਹੀਂ ਸਾਡੇ ਤੱਕ ਪੜਿਆ, ਉਹਦੇ ਵਿੱਚ ਜਦੋਂ ਅਸੀਂ ਲਫ਼ਜ਼ ਮਾਰਕਸਿਜ਼ਮ ਲਾਉਂਦੇ ਹਾਂ ਤੇ ਸੂਫੀ ਤੇ ਮਾਰਕਸ ਤੇ ਨਵਾਂ ਹੈ, ਸੂਫੀ ਪੁਰਾਣਾ ਹੈ। ਤੇ ਕੀ ਅਸੀਂ ਇਹ ਇਸਤਲਾਹ ਜਿਹੜੀ ਹੈ ਉਸ ਸਾਇੰਟੀਫਿਕ ਨਜ਼ਰੀਏ ਨੂੰ ਸਮਝਣ ਵਾਸਤੇ ਲਾਉਂਦੇ ਹਾਂ, ਜਾਂ ਮਤਲਬ ਕਿ ਜੀ ਅਸਲ ਗੱਲ ਵਿੱਚ ਇਹ ਗੱਲ ਇਹ ਹੈਗੀ ਹੈ ਕਿ ਮਾਰਕਸ ਇਹ ਕਹਿੰਦਾ ਹੈ ਕਿ ਜਦੋਂ ਤੋਂ ਤਬਕਾ ਸਮਾਜ ਮੇਲਬੰਦ ਹੋਇਆ ਹੈ, ਯਾਨੀ ਕਿ ਜਦੋਂ ਤੋਂ ਸ਼ਿਕਾਰ ਦੀ ਜ਼ਿੰਦਗੀ ਤੋਂ ਨਿਕਲ ਕੇ ਇਨਸਾਨ ਵਾਹੀ ਬੀਜੀ ਦੀ ਜ਼ਿੰਦਗੀ 'ਚ ਆਇਆ, ਤੇ ਜਦੋਂ ਦਾ ਸਮਾਜ ਮੇਲਬੰਦ ਹੈ, ਉਦੋਂ ਦੇ ਜਿਹੜੇ ਨੇ ਦੋ ਤਬਕੇ, ਹਰ ਤਬਕੇ ਨੇ ਆਪਣੇ ਸ਼ਾਇਰ ਪੈਦਾ ਕੀਤੇ ਨੇ, ਹਰ ਦੋਵਾਂ ਤਬਕਿਆਂ ਦੋਵਾਂ ਧਿਰਾਂ ਨੇ ਆਪਣੇ ਫਲਸੀ ਪੈਦਾ ਕੀਤੇ ਨੇ, ਦੋਵਾਂ ਧਿਰਾਂ ਨੇ ਆਪਣੇ ਪੈਗੰਬਰ ਪੈਦਾ ਕੀਤੇ ਨੇ, ਦੋਵਾਂ ਧਿਰਾਂ ਨੇ ਆਪਣੇ ਸੂਝਵਾਨ ਪੈਦਾ ਕੀਤੇ ਨੇ। ਯਾਨੀ ਕਿ ਜਿਹੜਾ ਤਬਕਾਤੀ ਹੋਣਾ ਹੈ, ਜਿਹੜੀ ਮੈਂ ਪਹਿਲੀ ਗੱਲ ਕੀਤੀ ਸੀ ਕਿ ਮਾਰਕਸ ਨੇ, ਯਾਨੀ ਕਿ ਦੁਨੀਆ ਮਾਰਕਸ ਤੋਂ ਬਾਅਦ ਨਹੀਂ ਤਬਕਾਤੀ ਵਿੱਚ ਤਕਸੀਮ ਹੋਈ। ਤਬਕਾਤ ਸਮਾਜ ਦੇ ਵਿੱਚ ਉਦੋਂ ਤੋਂ ਮੌਜੂਦ ਨੇ ਜਦੋਂ ਦਾ ਜ਼ਰਾਈ ਮੁਆਸ਼ਰਾ ਸ਼ੁਰੂ ਹੋਇਆ, ਜਦੋਂ ਦਾ ਵਾਹੀ ਬੀਜੀ ਦਾ ਦੌਰ ਸ਼ੁਰੂ। ਉਸ ਤੋਂ ਲੈ ਕੇ ਤੇ ਹੁਣ ਤੱਕ ਦੋਵਾਂ ਮੇਲ ਜਿਹੜੇ ਨੇ ਉਹਨਾਂ ਦੇ ਅੰਦਰ ਆਪਣੀ ਸੋਚ, ਯਾਨੀ ਕਿ ਮਾਰਕਸ ਅਗਰ ਨਾ ਵੀ ਪੈਦਾ ਹੁੰਦਾ ਮਸਲਾ, ਤੇ ਇਸ ਉਦੋਂ ਵੀ ਅਗਰ ਇਹ ਦਰਿਆਫਤ ਮਾਰਕਸ ਦੀ ਨਾ ਹੁੰਦੀ ਹਾਲੇ ਤੱਕ, ਤੇ ਕੋਈ ਹੋਰ ਆ ਕੇ ਕਰ ਲੈਂਦਾ। ਉਹ ਦੱਸਦਾ ਸਾਨੂੰ ਕਿ ਦੁਨੀਆ ਜਦੋਂ ਦੀ ਤਬਕਾਤੀ ਹੈ, ਉਦੋਂ ਤੋਂ ਹੀ ਹੁਣ ਤੱਕ ਸਾਰੇ ਫਲਸਫੇ ਜਾਂ ਉਧਰ ਦੇ ਨੇ ਜਾਂ ਇੱਧਰ ਦੇ, ਜਾਂ ਉਹ ਮਤਲਬ ਇਹ ਉਭਾਰਨ ਦੇ ਨੇ, ਯਾਨੀ ਕਿ ਅਵਾਮੀ ਉਭਾਰ ਪੈਦਾ ਕਰਨ ਵਾਲੇ ਨੇ, ਜਾਂ ਅਵਾਮੀ ਉਭਾਰ ਨੂੰ ਖਤਮ ਕਰਨ ਵਾਲੇ ਨੇ। ਇਸ ਵਾਸਤੇ ਮਾਰਕਸ ਨੂੰ ਅਸੀਂ ਅੱਜ ਉਹਦਾ ਨਾਮ ਮਾਰਕਸੀ ਰੱਖ ਦਿੱਤਾ ਹੈ। ਵਰਨਾ ਜਿਹੜਾ ਨਾ ਜੀ ਉਹ ਮਾਰਕਸਿਜ਼ਮ ਉਦੋਂ ਤੁਸੀਂ ਕਹਿ ਨਹੀਂ ਸਕਦੇ, ਉਦੋਂ ਇਹ ਤਾਂ ਕਹਿ ਸਕਦੇ ਹੋ ਕਿ ਤਬਕਾਤੀ ਹੈ। ਯਾਨੀ ਕਿ ਮਸਲਾ ਜਿਹੜੀ ਅਗਰ ਕੋਈ ਪੁਰਾਣੀ ਕਿਤਾਬ ਹੈ ਉਹਦੇ ਅੰਦਰ ਕਹਿੰਦੇ ਤਬਕਾ, ਮਸਲਾ ਬਾਬਾ ਫਰੀਦ ਦੇ ਵਿੱਚ ਹੀ ਅਗਰ ਤੁਸੀਂ ਇਸ ਗੱਲ ਦਾ ਸ਼ਲੋਕ ਦੇ ਵਿੱਚ ਹੈ ਵੀ ਫਰੀਦਾ ਇੱਕ ਨਾ ਆਟਾ ਅਗਲਾ ਤੇ ਇੱਕ ਨਾ ਨਹੀਂ ਲਾਉਣ, ਇੱਕ ਪਾਸੇ ਰਿਜ਼ਕ ਦੀ ਫਰਾਵਾਨੀ ਹੈ, ਇੱਕ ਪਾਸੇ, ਤੇ ਅਸੀਂ ਇਸ ਤੋਂ ਕੀ ਅੰਦਾਜ਼ਾ ਲਾਈਏ ਕਿ ਇਹ ਜਿਹੜਾ ਹੈ ਮਾਰਕਸ ਤਾਂ ਬੜਾ ਬਾਅਦ ਵਿੱਚ ਆਇਆ। ਇੱਕ ਤਾਂ ਸਾਇੰਟੀਫਿਕ ਥਿੰਕਿੰਗ ਜਿਹੜੀ ਹੈ ਉਹ ਹੈਗੀ ਹੈ ਜਦਲੀ ਮਾਦੀਅਤ ਦੇ ਹਵਾਲੇ ਨਾਲ ਹੋਰ। ਲੇਕਿਨ ਅਸੀਂ ਜਦੋਂ ਵੇਖ ਕਹਿੰਦੇ ਨੇ ਕਿ ਮਾਰਕਸਿਜ਼ਮ ਦੇ ਵੱਲ ਦੇਖਦੇ, ਉਹਦਾ ਇਹ ਮਤਲਬ ਹੁੰਦਾ ਹੈ ਕਿ ਅਸੀਂ ਕਿਸੇ ਵੀ ਅਦਬੀ ਰਚਨਾ ਨੂੰ ਉਹਦੀ ਸਪੇਸ ਐਂਡ ਟਾਈਮ ਵਿੱਚ ਜੋੜ ਕੇ, ਉਸ ਵਕਤ ਦੀਆਂ ਸਮਾਜੀ ਲੋੜਾਂ ਨੂੰ ਵੇਖ ਕੇ, ਉਸ ਵਕਤ ਦੀਆਂ ਮੁਆਸ਼ੀ ਜ਼ਰੂਰਤਾਂ ਨੂੰ ਵੇਖ ਕੇ ਤੇ ਅਸੀਂ ਇਹ ਕਰਨਾ ਹੈ। ਜਦੋਂ ਉਹਦਾ ਤਜਜ਼ੀਆ ਅਸੀਂ ਉਧੇੜ ਕੇ ਨਵੇਂ ਸਿਰੋਂ ਇਸ ਹਵਾਲੇ ਨਾਲ ਕਰਨੇ, ਉਹਨੂੰ ਤਬਕਾਤੀ ਐਂਗਲ ਨਾਲ ਦੇਖਣਾ, ਤੇ ਅਸੀਂ ਕਹਿੰਦੇ ਮਾਰਕਸੀ ਐਂਗਲ ਹੈਗਾ ਕਿਸੇ ਚੀਜ਼ ਨੂੰ ਉਸ ਦੀ ਧਰਤੀ ਦੇ ਨਾਲ ਜੋੜ ਕੇ ਵੇਖਣ ਦਾ ਨਾਮ। ਇਹ ਠੀਕ ਹੈ ਤੁਹਾਡੀ ਗੱਲ ਕਿ ਮਾਰਕਸਿਜ਼ਮ ਜਿਹੜਾ ਨਾ ਜੀ ਉਹ ਅੱਜ ਦੀ ਹੈ, ਲੇਕਿਨ ਸਮਾਜ ਐਵੇਂ ਹੀ ਜਿਵੇਂ ਗਲੀਲੀਓ ਤੋਂ ਹਜ਼ਾਰਾਂ ਸਾਲ ਪਹਿਲੇ ਤੋਂ ਸੂਰਜ ਜਿਹੜਾ ਹੈ ਉਹ ਜ਼ਮੀਨ ਜਿਹੜੀ ਸੂਰਜ ਦੇ ਚੱਕਰ ਕੱਢ ਰਹੀ ਸੀ, ਤੋਂ ਦਰਿਆਫਤ ਦੇ ਬਾਅਦ ਤਾਂ ਨਹੀਂ ਸ਼ੁਰੂ ਹੋਈ। ਇਵੇਂ ਸਮਾਜ ਜਿਹੜਾ ਹੈ ਉਹ ਮੇਲਬੰਦ ਹੈ, ਮਾਰਕਸ ਨੇ ਤਾਂ ਆ ਕੇ ਦਰਿਆਫਤ ਕੀਤਾ। ਅੱਛਾ, ਇੱਕ ਗੱਲ ਮੈਂ ਜਿਹੜੀ ਹੈ ਨਾ ਜੀ ਤੁਹਾਡੀ ਗੱਲ ਅੱਧੀ ਕੁ ਰਹਿ ਗਈ ਸੀ ਵਿੱਚ, ਜਿਹੜੀ ਪਿਛਲੀ ਉਹ ਇਹਦੇ ਨਾਲ ਜੁੜੀ ਨਹੀਂ ਹੋਈ ਸੀ, ਮੈਂ ਉਹਦੇ ਕਰ ਕਿ ਪਾਕਿਸਤਾਨ ਦੇ ਅੰਦਰ ਜਾਂ ਹਿੰਦੁਸਤਾਨ ਦੇ ਅੰਦਰ ਅਸੀਂ ਰੂਸੀ ਇਨਕਲਾਬ ਦੀ ਹਕਮਤ ਅਮਲੀ ਨੂੰ ਪਾਕਿਸਤਾਨੀ ਇਨਕਲਾਬ ਦੀ ਹਕਮਤ ਅਮਲੀ ਦੇ ਤੌਰ ਤੇ ਅਪਣਾਇਆ। ਹਾਲਾਂਕਿ ਜਿਹੜਾ ਚਾਈਨਾ ਹੈ, ਚਾਈਨਾ ਦਾ ਇਨਕਲਾਬ ਹੋਰ ਤਰੀਕੇ ਦੇ ਨਾਲ ਆਇਆ ਹੈ। ਰੂਸੀ ਇਨਕਲਾਬ ਦੀ ਹਕਮਤ ਅਮਲੀ ਜਿਹੜੀ ਹੈ ਉਹ ਤੇ ਸਮਾਜ ਦੇ ਹਿਸਾਬ ਨਾਲ ਸੀ, ਚਾਈਨੀਜ਼ ਦੀ ਜਿਹੜੀ ਹਕਮਤ ਅਮਲੀ ਉਹਨਾਂ ਦੇ ਹਿਸਾਬ ਨਾਲ ਸੀ। ਪਾਕਿਸਤਾਨ ਦੇ ਅੰਦਰ ਅਸੀਂ ਰੂਸੀ ਇਨਕਲਾਬ ਦੀ ਹਕਮਤ ਅਮਲੀ ਨੂੰ ਪਾਕਿਸਤਾਨੀ ਇਨਕਲਾਬ ਦੀ ਹਕਮਤ ਅਮਲੀ ਸਮਝ ਕੇ ਅਪਣਾਇਆ ਹੈ। ਇਸ ਵਾਸਤੇ ਉਹ ਚੱਲਿਆ ਹੀ ਨਹੀਂ। ਅਗਰ ਪਾਕਿਸਤਾਨ ਦੇ ਅੰਦਰ ਪਾਕਿਸਤਾਨੀ ਸਮਾਜ ਦੀ ਤੇ ਮਰੂਜ਼ੀ ਹਾਲਾਤ ਨੂੰ ਵੇਖ ਕੇ ਇੱਥੋਂ ਦੇ ਅੰਦਰ ਤਬਕਾਤ ਨੂੰ ਪਛਾਣ ਕੇ ਤੇ ਕਿਹੜੇ ਤਬਕੇ ਰੋਲ ਕੀ ਅਦਾ ਕਰ ਸਕਦੇ ਨੇ, ਅਗਰ ਅਸੀਂ ਉਹਨਾਂ ਨੂੰ ਵੇਖਦੇ ਤੇ ਅਸੀਂ
ਆਪਣੀ ਹਿਕਮਤ ਅਮਲੀ ਉਹ ਇੱਥੋਂ ਦੀ ਮੁਕਾਮੀ ਹੁੰਦੀ, ਜਿਵੇਂ ਕਿ ਸੂਫੀਆਂ ਦੀ ਇੱਕ ਮੁਕਾਮੀ ਹਿਕਮਤ ਅਮਲੀ ਸੀ। ਅਗਰ ਅਸੀਂ ਆਪਣੀ ਮੁਕਾਮੀ ਹਿਕਮਤ ਅਮਲੀ ਬਣਾਉਂਦੇ, ਪਾਕਿਸਤਾਨ ਦੇ ਅੰਦਰ ਪਾਕਿਸਤਾਨੀ ਇਨਕਲਾਬ ਦੀ ਹਿਕਮਤ ਅਮਲੀ ਬਣਾਉਂਦੇ, ਫਿਰ ਉਹ ਕਾਮਯਾਬ ਹੋ ਜਾਂਦਾ। ਇਹ ਗੱਲ ਤੁਹਾਡੀ ਠੀਕ ਹੈ ਕਿ ਜਿਹੜੀ ਉਹ ਇੱਕ ਅਲੱਗ ਬਹਿਸ ਹੈ, ਲੇਕਿਨ ਜਿਹੜੀ ਸੂਫੀ ਹੈ, ਜਿਹੜਾ ਸੰਤ ਹੈ, ਉਹ ਮੁਕਾਮੀਅਤ ਹੈ ਉਹਦੇ ਵਿੱਚ, ਉਹਦੇ ਅੰਦਰ ਉਸ ਵਿਚਾਰਧਾਰਾ ਜਿਹੜੀ ਆਪਣੇ ਆਲ ਦੁਆਲ ਨਾਲ ਜੁੜੀ ਹੋਈ ਹੈ, ਉਹ ਤਾਂ ਆਪਣੇ ਤਬਕਾਤ ਨਾਲ ਜੁੜੀ ਹੋਈ ਹੈ। ਉਹਦੇ ਪੂਰੀ ਇੱਕ ਲੀਹ ਟੁਰੀ ਆਉਂਦੀ ਹੈ ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ, ਜਿਹਨੂੰ ਕਿ ਅਸੀਂ ਟੋ ਕਰਨੀ ਹੈ ਜੀ। ਜੀ ਸਰ, ਇੱਥੇ ਮੋਇਨੂਦੀਨ ਚਿਸ਼ਤੀ ਸਾਹਿਬ ਨੇ, ਉਹਨਾਂ ਦਾ ਕੁਐਸਚਨ ਹੈ ਕਿ ਇੱਕ ਬਿਆਨੀਆ ਇਹ ਵੀ ਹੈ ਕਿ ਪੰਜਾਬ ਦੇ ਜਿਹੜੇ ਸ਼ੋਹਰਾ, ਜਿਹੜੇ ਪੰਜਾਬ ਵਸਣ ਵਾਲੇ ਜਿਹੜੇ ਸੂਫੀ ਸਨ, ਉਹ ਆਪਣੇ ਵਕਤ ਦੇ ਬਾਦਸ਼ਾਹਾਂ ਦੇ ਨਾਲ ਵੀ ਮਿਲੇ ਰਹੇ ਔਰ ਉਹਨਾਂ ਦਾ ਕੰਮ ਵੀ ਕਰਦੇ ਰਹੇ, ਤੇ ਨਾਲ ਨਾਲ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਦਾ ਦਰਸ ਵੀ ਦਿੰਦੇ ਰਹੇ, ਤੇ ਇਨਕਲਾਬ ਨੂੰ ਇਸ ਤਰ੍ਹਾਂ ਕਰਕੇ ਵੀ ਦਬਾਇਆ ਗਿਆ। ਤੁਹਾਡਾ ਇਹਦੇ 'ਚ ਕੀ ਕਹਿਣਾ ਵਾ ਕਿ ਉਹਨਾਂ ਦਾ ਇਹ ਕਿਰਦਾਰ ਕਿਸ ਤਰ੍ਹਾਂ? ਜਿਹੜਾ ਨਾ ਜੀ ਸੂਫੀ, ਉਹਦੀ ਸਭ ਨਾਲੋਂ ਪਹਿਲੀ ਪਛਾਣ ਇਹ ਹੈ ਕਿ ਉਹ ਦਰਬਾਰ ਦੇ ਬਾਹਰ ਖਲੋਤਾ ਹੋਵੇ ਤੇ ਲੁਕਾਈ ਦੇ ਨਾਲ ਜੁੜਿਆ ਹੋਵੇ। ਜਿਹੜਾ ਚਿਸ਼ਤੀਆ ਸਿਲਸਿਲਾ, ਕਿਉਂਕਿ ਅਸੀਂ ਬਾਬਾ ਫਰੀਦ ਦੀ ਗੱਲ ਕਰਦੇ ਪਏ ਆ, ਜਿਹੜਾ ਕਿ ਚਿਸ਼ਤੀਆ ਸਿਲਸਿਲੇ ਦਾ ਸੂਫੀ ਹੈ, ਉਹ ਦਰਬਾਰ ਦੇ ਮੁਕਾਬਲੇ ਤੇ ਖਲੋਤਾ ਹੈ। ਬਾਬਾ ਫਰੀਦ ਦਾ ਇੱਕ ਕੌਲ ਹੈ ਕਿ ਤੁਹਾਡਾ ਈਮਾਨ ਵੀ ਜ਼ਾਇਆ ਹੋ ਜਾਂਦਾ ਹੈ ਅਗਰ ਤੁਸੀਂ ਇਹਨਾਂ ਲੋਕਾਂ ਦੀ ਸੁੱਭ ਤੇ ਜਾਓ। ਬਾਬਾ ਫਰੀਦ ਨੂੰ ਚੀਫ ਜਸਟਿਸ ਦੇ ਅਹੁਦੇ ਦੀ ਨਾਸਰੁਦੀਨ ਮਹਿਮੂਦ ਨੇ, ਅਲਤਮਸ਼ ਦੇ ਬੇਟੇ ਨੇ, ਨਾਸਰੁਦੀਨ ਮਹਿਮੂਦ ਨੇ ਉਹਨਾਂ ਨੂੰ ਆਫਰ ਕੀਤੀ ਕਿ ਤੁਸੀਂ ਕਾਜ਼ੀ ਦੇ ਪੁੱਤਰ ਜੇ ਪੋਤਰੇ ਜੇ ਤੁਸੀਂ ਆ ਕੇ, ਤੇ ਬਾਬਾ ਫਰੀਦ ਛੱਡ ਕੇ ਇਸ ਗੱਲ ਨੂੰ ਤੇ ਇੱਥੇ ਆ ਗਏ। ਬਲਕਿ ਬਾਬਾ ਫਰੀਦ ਦਾ ਉਹਦੇ ਬਾਰੇ ਚ ਇੱਕ ਸ਼ਲੋਕ ਵੀ ਹੈ ਕਿ ਬਈ ਹੰਸ ਜਿਹੜਾ ਹੈ ਨਾ ਜੀ, ਉਹ ਮੋਤੀ ਖਾਂਦਾ ਹੈ, ਕਿ ਉਹਦੇ ਚ ਕਹੇ ਵੀ ਹੰਸ ਪਿਆ ਕੋਧਰੇ ਤੇ ਲੋਕ ਵੀ ਡਰਨ ਜਾ, ਗਹਿਲਾ ਲੋਕ ਨਾ ਜਾਣੀ ਕਿ ਹੰਸ ਨਾ ਕੋਧਰ ਖਾ। ਹੰਸ ਤੇ ਮੋਤੀ ਖਾਂਦਾ, ਉਹਨਾਂ ਦਾ ਮਤਲਬ ਇਹ ਸੀ ਕਿ ਸਾਡਾ ਕੰਮ ਨਹੀਂ ਹੈਗਾ ਦਰਬਾਰਾਂ ਦੇ ਅੰਦਰ ਜਾ ਕੇ ਤੇ ਅਸੀਂ ਦਰਬਾਰਾਂ ਦਾ ਕਰਦੇ। ਹਾਂ, ਇੱਕ ਸਿਲਸਿਲਾ ਸੋਹਰ ਵਰਦੀਆ ਨੇ ਜ਼ਰੂਰ ਯਾਨੀ ਕੀਤਾ ਹੈ, ਲੇਕਿਨ ਕਿਉਂਕਿ ਅਸੀਂ ਜਿਨ੍ਹਾਂ ਲੋਕਾਂ ਨੇ ਫਿਰ ਬਾਦਸ਼ਾਹਾਂ ਦੇ ਦਰਬਾਰਾਂ ਦੇ ਵਿੱਚ ਖਿਦਮਤ ਸਰ ਅੰਜਾਮ ਦਿੱਤੀ, ਉਹਨਾਂ ਨੇ ਲੁਕਾਈ ਦਾ ਕੋਈ ਕੰਮ ਨਹੀਂ ਕੀਤਾ। ਉਹਨਾਂ ਪੰਜਾਬੀ ਨੂੰ ਨਹੀਂ ਕਿਹਾ ਵੀ, ਜਿਹੜਾ ਆਮ ਬੰਦਿਆਂ ਨੂੰ ਨਹੀਂ ਕਿਹਾ। ਉਹ ਸ਼ਾਹ ਅਬਦੁਲ ਲਤੀਫ ਹੋਵੇ, ਉਹ ਦਾਤਾ ਸਾਹਿਬ ਨੂੰ ਦਾਤਾ ਤਾਂ ਕਹਿੰਦੇ ਜੇ, ਲੇਕਿਨ ਸੂਫੀ ਨਹੀਂ ਕਹਿੰਦੇ। ਸੂਫੀ ਸ਼ਾਇਰ ਹੈ, ਦਾਤਾ ਸਾਹਿਬ ਜ਼ਰੂਰ ਹੈ, ਯਾਨੀ ਕਿ ਕਰਨ। ਸੂਫੀ ਸ਼ਾਇਰ ਦੀ ਪਛਾਣ ਇਹ ਹੈ, ਸੂਫੀ ਦੀ ਪਛਾਣ ਇਹ ਹੈ ਕਿ ਦਰਬਾਰ ਦੇ ਬਾਹਰ ਲੁਕਾਈ ਦੇ ਨਾਲ ਜੁੜਿਆ ਹੋਵੇ ਔਰ ਲੋਕਾਂ ਦੀ ਜ਼ੁਬਾਨ, ਲੋਕਾਂ ਦੇ ਕਲਚਰ, ਰਕਸ, ਮੂਸੀਕੀ ਔਰ ਸ਼ਾਇਰੀ ਦੇ ਰਾਹੀਂ ਲੋਕਾਂ ਦੇ ਨਾਲ ਜੁੜਿਆ ਹੋਵੇ, ਉਸ ਕਲਚਰ ਨਾਲ ਜੁੜਿਆ ਹੈ, ਉਸ ਧਰਤੀ ਦੇ ਨਾਲ ਜੁੜਿਆ ਹੋਵੇ। ਜਿਹੜੇ ਦਰਬਾਰ ਨਾਲ ਜੁੜੇ ਹੋਏ ਨੇ ਤੇ ਲੋਕਾਂ ਦੀ ਬੋਲੀ ਨਾਲ, ਲੋਕਾਂ ਦੇ ਕਲਚਰ ਦੇ ਨਾਲ ਨਹੀਂ ਜੁੜੇ ਹੋਏ ਔਰ ਵਾਹਦਤੁਲ ਵਜੂਦ ਨਹੀਂ ਮੰਨਦੇ, ਉਹ ਸੂਫੀ ਨਹੀਂ। ਉਹਨਾਂ ਨੂੰ ਤੁਸੀਂ ਆਲਮ ਕਹਿ ਸਕਦੇ ਜੀ, ਉਹਨੂੰ ਹੋਰ ਕਹਿ ਸਕਦੇ ਹੋ, ਕੋਈ ਹੋਰ ਨਾਂ ਰੱਖ ਲਓ ਉਹਨਾਂ ਦਾ, ਲੇਕਿਨ ਸੂਫੀ ਦੀ ਨਿਸ਼ਾਨੀ ਸਭ ਨੂੰ ਪਹਿਲੀ ਕਿ ਉਹ ਦਰਬਾਰ ਦੇ ਬਾਹਰ ਹੈ, ਲੋਕਾਂ ਦੇ ਨਾਲ ਜੁੜਿਆ ਹੈ, ਲੋਕਾਂ ਦੀ ਸ਼ਾਇਰੀ, ਰਕਸ, ਮੂਸੀਕੀ ਦੇ ਜ਼ਰੀਏ ਉਹਨਾਂ ਨੂੰ ਗੱਲ ਕਰ ਰਿਹਾ ਹੈ, ਤੇ ਵਾਹਦਤੁਲ ਵਜੂਦ ਦਾ ਮੰਨਣ ਵਾਲਾ ਇਨਸਾਨਾਂ ਦੀ ਰੂਹਾਨੀ ਔਰ ਜਿਸਮਾਨੀ ਬਿਓਲੋਜੀਕਲ ਬਰਾਬਰੀ ਨੂੰ। ਇਹ ਸੂਫੀ ਦੀ ਤਾਰੀਖ ਜੀ, ਬਿਲਕੁਲ ਸਹੀ ਸਰ। ਅਸੀਂ ਇੱਥੇ ਜਦੋਂ ਸੂਫੀਜ਼ ਦੀ ਗੱਲ ਕਰਨੇ ਆ ਤੇ ਅਸੀਂ ਕੁਝ ਸੁਣਿਆ ਜਾਂ ਤਾਰੀਖ ਵਿੱਚ ਵੇਖਿਆ ਕਿ ਬਾਬਾ ਜੀ ਬੁੱਲੇ ਸ਼ਾਹ ਹੋਣ ਜਾਂ ਬਾਬਾ ਜੀ ਫਰੀਦ ਹੋਣ, ਇਹ ਇੱਥੇ ਕੁਝ ਚੱਲਣ ਵਾਲੀਆਂ ਮੂਵਮੈਂਟਸ ਜਿਹੜੀਆਂ ਸਨ, ਪੋਲੀਟੀਕਲ ਮੂਵਮੈਂਟ ਜਿਹੜੀਆਂ ਸਨ, ਸਿਆਸੀ ਜਿਹੜੀਆਂ ਚੱਲਦੀਆਂ ਰਹੀਆਂ ਤਹਿਰੀਕਾਂ, ਉਹਨਾਂ ਦਾ ਵੀ ਹਿੱਸਾ ਰਹੇ। ਕੁਝ ਉਹਨਾਂ ਦੇ ਬਾਰੇ ਸਾਨੂੰ ਤੁਸੀਂ ਦੱਸੋ ਜੀ। ਜਿਹੜਾ ਨਾ ਜੀ ਆਪਣਾ ਬੁੱਲੇ ਸ਼ਾਹ ਦੇ ਜ਼ਮਾਨੇ ਦੇ ਵਿੱਚ ਜ਼ਰੂਰ ਮੂਵਮੈਂਟ ਚੱਲੀਆਂ ਨੇ, ਉਹਦੇ 'ਚ ਖਾਸ ਤੌਰ ਤੇ ਬਾਦਸ਼ਾਹ ਦਾ ਇੱਕ ਬੜਾ ਰੋਲ ਹੈ। ਲੇਕਿਨ ਬਾਬਾ ਫਰੀਦ ਦੇ ਜ਼ਮਾਨਾ ਜਿਹੜਾ ਸੀ ਨਾ ਜੀ, ਉਹ ਬਹੁਤ ਹੀ ਪੁਰਾਣਾ ਜ਼ਮਾਨਾ ਸੀ, ਬਹੁਤ ਹੀ ਕਦੀਮ ਜ਼ਮਾਨਾ ਸੀ, ਅੱਜ ਤੋਂ 800 ਸਾਲ ਦੇ ਵਿੱਚ। ਉਸ ਵਕਤ ਐਸੀਆਂ ਜਿਹੜੀਆਂ ਤਹਿਰੀਕਾਂ ਸਨ, ਉਹਨਾਂ ਦਾ ਜਿਹੜੀ ਅਵਾਮੀ ਉਭਾਰ ਦੀਆਂ ਤਹਿਰੀਕਾਂ ਸਨ, ਉਹਨਾਂ ਦਾ ਐਸੀ ਕੋਈ ਤਹਿਰੀਕ ਦਾ ਜ਼ਿਕਰ ਤਾਂ ਮੌਜੂਦ ਨਹੀਂ ਹੈਗਾ ਫਿਲਹਾਲ। ਲੇਕਿਨ ਇਹ ਜ਼ਰੂਰ ਹੈ ਕਿ ਲੋਕਾਈ ਦੇ ਨਾਲ ਜੁੜੇ ਹੋਏ ਸਨ, ਤੇ ਲੁਕਾਈ ਦੇ ਅੰਦਰ ਜਿਹੜਾ ਨਾ ਜੀ ਜੁੜੇ ਹੋਏ ਜਿਹੜੇ ਲੋਕ ਹੁੰਦੇ ਨੇ, ਅਵਾਮੀ ਉਭਾਰ ਦੇ ਨਾਲ ਜਿਹੜੇ ਜੁੜੇ ਲੋਕ ਹੁੰਦੇ ਨਾ, ਉਹ ਉਹਨਾਂ ਦੀ ਸੋਚ, ਉਹਨਾਂ ਦੀ ਗੱਲਬਾਤ ਉਹਨਾਂ ਤਮਾਮ ਲੋਕਾਂ ਨਾਲ ਵੱਖ ਹੁੰਦੀ ਹੈ ਜਿਹੜੇ ਲੋਕ ਦਰਬਾਰਾਂ ਨਾਲ ਜੁੜੇ। ਬਾਬਾ ਫਰੀਦ ਦੇ ਜ਼ਮਾਨੇ ਦੀ ਕੋਈ ਐਸੀ ਮੂਵਮੈਂਟ ਨਹੀਂ ਹੈਗੀ ਕਿ, ਕਿਉਂਕਿ ਉਹ ਜ਼ਮਾਨਾ ਹੀ ਮੂਵਮੈਂਟ ਦਾ ਨਹੀਂ ਸੀ, ਉਹ ਜ਼ਮਾਨਾ ਹੀ ਬਾਦਸ਼ਾਹ ਦਾ ਸੀ, ਬਾਈ ਦਾ ਦੌਰ ਸੀ। ਮੂਵਮੈਂਟ ਹੁੰਦੀ ਹੈ ਜਦੋਂ ਕਿ ਤੁਹਾਡਾ ਥੱਲੋਂ ਮੁਆਸ਼ੀ ਜਿਹੜਾ ਬੇਸ ਹੈ, ਮੁਆਸ਼ੀ ਇੱਕ ਉਹ ਬਦਲਦੀ ਹੈ,
ਤਬਕਾਤੀ ਨਵੇਂ ਤਬਕੇ ਪੈਦਾ ਹੁੰਦੇ ਨੇ, ਨਵੇਂ ਤਬਕੇ ਪੁਰਾਣੇ ਤਬਕੇ ਨਾਲ ਭਿੜਦੇ ਨੇ। ਇੱਕ ਤਾਕਤ ਜਿਹੜੀ ਹੈ ਉਹ ਤੁਹਾਨੂੰ ਪਿੱਛੇ ਰੱਖਣ ਵਾਲੀ ਹੁੰਦੀ ਹੈ, ਇੱਕ ਤਾਕਤ ਤੁਹਾਨੂੰ ਅੱਗੇ ਲਿਜਾਣ ਵਾਲੀ ਹੁੰਦੀ ਹੈ। ਉਹ ਉਦੋਂ ਇੱਕ ਤਾਕਤ ਹੁੰਦੀ ਹੈ ਜਦੋਂ ਕਿ ਕਿਸੇ ਮੁਆਸ਼ੀ ਤਬਦੀਲੀ ਦੇ ਨਾਲ, ਪੈਦਾਵਾਰੀ ਅਮਲ ਦੇ ਤਬਦੀਲ ਹੋਣ ਦੇ ਨਾਲ ਕੋਈ ਇੱਕ ਨਵਾਂ ਤਬਕਾ ਪੈਦਾ ਹੋ ਜਾਵੇ ਤੇ ਉਹ ਨਵਾਂ ਤਬਕਾ ਤੁਹਾਨੂੰ ਜਿਹੜਾ ਨਾ ਜੀ ਉੱਥੇ ਇਸ ਗੱਲ ਦੇ ਉੱਤੇ ਮਜਬੂਰ ਕਰੇ, ਪੁਰਾਣੇ ਤਬਕੇ ਨਾਲ ਲੜਾਈ ਕਰੇ। ਇਸ ਵਾਸਤੇ ਜਿਹੜਾ ਬੁੱਲੇ ਸ਼ਾਹ ਦਾ ਜ਼ਮਾਨਾ ਹੈ ਉਹਦੇ ਵਿੱਚ ਤੇ ਜ਼ਰੂਰ ਹੈਗਾ ਸੀ ਕਿ ਉਸ ਜ਼ਮਾਨੇ ਦੇ ਵਿੱਚ ਜਿਹੜੀ ਇਹ ਚੜਾਈ ਹੋ ਰਹੀ ਸੀ, ਉਹ ਜ਼ਮਾਨਾ ਪੰਜਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ, ਲੇਕਿਨ ਉਹ ਉਸ ਦੇ ਵਿੱਚ ਉਹਨਾਂ 'ਚ ਜ਼ਰੂਰ ਉਹਨਾਂ ਨੇ ਹਿੱਸਾ ਲਿਆ, ਲੋਕਾਂ ਤੋਂ ਵੱਖ ਨਹੀਂ ਰਹੇ ਤੇ ਲੇਕਿਨ ਕਿਸੇ ਐਸੇ ਦਰਬਾਰ ਦਾ ਸਾਥ ਦਿੱਤਾ, ਇਹ ਬੁਨਿਆਦੀ ਗੱਲ ਜੀ ਸਰ। ਸਰ ਇੱਕ ਸਰ ਕੁਐਸਚਨ ਮੇਰੇ ਕੋਲ ਆਇਆ ਕਿ ਜਿਹੜਾ ਅੱਜ ਤੱਕ ਅਸੀਂ ਜਿਹੜਾ ਪੜ੍ਹਦੇ ਹਾਂ ਸੂਫੀਜ਼ ਦੇ ਹਵਾਲੇ ਦੇ ਨਾਲ, ਇਹ ਸਿਲੇਬਸ ਦਾ ਹਿੱਸਾ ਨਜ਼ਰ ਨਹੀਂ ਆਉਂਦੇ। ਜੇ ਆਉਂਦੇ ਵੀ ਨੇ ਤੇ ਇਸ ਤਰ੍ਹਾਂ ਨਾ ਉਹਨਾਂ ਦਾ ਪੰਜਾਬੀ ਕਲਾਮ ਪੜ੍ਹਾਇਆ ਜਾਂਦਾ ਹੈ, ਜਦਕਿ ਪਹਿਲੀਆਂ ਕਲਾਸਾਂ 'ਚ ਤਾਂ ਬਿਲਕੁਲ ਹੀ ਨਹੀਂ ਪੜ੍ਹਾਇਆ ਜਾਂਦਾ, BA 'ਚ ਜਾ ਕੇ ਅੱਗੋਂ ਫਿਰ ਪੜ੍ਹਾਉਂਦੇ ਨੇ ਤੇ ਅੱਗੋਂ MA PhD ਤੇ ਹੁੰਦਾ, ਲੇਕਿਨ ਥੱਲੇੋਂ ਨਹੀਂ ਪੜ੍ਹਾਇਆ ਜਾਂਦਾ। ਇਸ ਕਲਾਮ ਨੂੰ ਪੜ੍ਹਾਉਣ ਦੇ ਵਿੱਚ ਕੀ ਐਸੀ ਦਿੱਕਤ ਹੈ ਕਿ ਕਿਉਂ ਨਹੀਂ ਪੜ੍ਹਾਇਆ ਜਾਂਦਾ? ਅਸਲ ਦੇ ਵਿੱਚ ਗੱਲ ਹੈ ਜੀ ਕਿ ਜਿਹੜਾ ਕਲਾਮ ਹੈ ਨਾ ਸੂਫੀਆਂ ਦਾ, ਬਜ਼ੁਰਗਾਂ ਦਾ, ਉਹ ਇਨਸਾਨੀਅਤ ਦਾ ਤੇ ਮੁਹੱਬਤ ਦਾ ਕਲਾਮ ਹੈ। ਉਹ ਇਨਸਾਨਾਂ ਨੂੰ ਜੋੜਨ ਵਾਲਾ ਕਲਾਮ ਹੈ। ਉਹ ਅਮਨ ਆਰਾਸ਼ਤੀ ਸ਼ਾਂਤੀ ਦਾ ਇੱਕ ਕਲਾਮ ਹੈ। ਉਹਦੇ ਅੰਦਰ ਇਨਸਾਨ ਜਿਹੜੀ ਇਹ ਲੋਕ ਮੁਖੀ ਹੈ, ਯਾਨੀ ਕਿ ਲੋਕ ਪੱਖੀ ਹੈ ਕਲਾਮ, ਲੋਕ ਮੁਖੀ ਕਲਾਮ ਹੈ, ਲੋਕ ਪ੍ਰੇਮੀ ਕਲਾਮ ਹੈ। ਔਰ ਕਿਉਂਕਿ ਜਿਹੜੀਆਂ ਬਹੁਤ ਸਾਰੀਆਂ ਤਾਕਤਾਂ ਸਾਡੇ ਜਿਹੜੇ ਸਿਆਸੀ ਨਜ਼ਰੀਏ ਹੁੰਦੇ ਨੇ, ਔਰ ਉਹਦੇ ਅੰਦਰ ਜਿਹੜਾ ਮਸਲਨ ਇਹ ਤੁਸੀਂ ਵੇਖ ਲਓ ਅਫਗਾਨਿਸਤਾਨ ਜਿਹੜੀ ਜੰਗ ਹੈ, ਉਹਦੇ ਅਫਗਾਨ ਵਾਰ ਦੇ ਅੰਦਰ ਅਗਰ ਤੁਸੀਂ ਸੂਫੀਆਂ ਨੂੰ ਪੜ੍ਹਾਉਂਦੇ, ਉਹਦੀ ਬਜਾਏ ਤੁਸੀਂ ਉਹਨਾਂ ਨੂੰ ਪੜਾਇਆ ਹੈ ਖਾਸ ਲੋਕਾਂ ਨੂੰ, ਜਿਹੜੇ ਲੋਕ ਕਿ ਉਹਨਾਂ ਦੀ ਸੋਚ ਨੂੰ ਬਤਾਇਆ ਹੈ, ਜਿਹੜੀ ਕਿ ਉਸ ਜਹਾਦ ਦੇ ਵਿੱਚ ਉਹਨਾਂ ਦੀ ਕੰਡ ਭਰਨ ਵਾਸਤੇ ਕੀਤੀ ਗਈ ਸੀ। ਇਹ ਸਿਆਸੀ ਫੈਸਲੇ ਹੁੰਦੇ ਨੇ, ਰਿਆਸਤਾਂ ਦੇ ਸਿਆਸੀ ਫੈਸਲੇ ਹੁੰਦੇ ਨੇ ਕਿ ਉਹਨਾਂ ਨੇ ਕਿਸ ਕਿਸਮ ਦਾ ਸੁਭਾਅ ਰੱਖਣਾ ਹੈ, ਕਿਸ ਕਿਸਮ ਦਾ ਵਿਹਾਰ ਰੱਖਣਾ ਹੈ ਲੋਕਾਂ ਦੇ ਨਾਲ। ਅਗਰ ਸੂਫੀਆਂ ਨੂੰ ਪੜ੍ਹਾਉਣਗੇ ਤੇ ਫਿਰ ਤੁਸੀਂ ਇਨਸਾਨਾਂ ਦੀ, ਯਾਨੀ ਕਿ ਤੁਸੀਂ ਫਿਰ ਉਹ ਰੱਬ ਤੱਕ ਅਗਰ ਪਹੁੰਚਣਾ ਹੈ, ਸੂਫੀ ਨੇ ਕੀ ਕੀਤਾ ਹੈ ਕਿ ਰੱਬ ਨੂੰ ਅਸਮਾਨਾਂ ਤੋਂ ਲਾ ਕੇ ਤੇ ਇਨਸਾਨ ਦੇ ਦਿਲ ਨੂੰ ਅਰਸ਼ ਬਣਾ ਕੇ ਉਹਦੇ ਤੇ ਬਿਠਾ ਦਿੱਤਾ ਹੈ। ਔਰ ਰੱਬ ਤੱਕ ਪਹੁੰਚਣ ਦਾ ਜ਼ਰੀਆ ਕਿਹਨੂੰ ਬਣਾਇਆ ਹੈ? ਲੋਕਾਈ ਸੇਵਾ ਨੂੰ, ਕਿ ਲੋਕਾਂ ਦੀ ਸੇਵਾ ਕਰਕੇ, ਲੋਕਾਂ ਦੇ ਦੁੱਖ ਦਰਦ ਦੂਰ ਕਰਕੇ ਤੁਸੀਂ ਰੱਬ ਤੱਕ ਪਹੁੰਚ ਸਕਦੇ। ਤੇ ਜਦੋਂ ਇਸ ਕਿਸਮ ਦੀ ਇਹ ਰਾਜਨੀਤਿਕ ਸਿਆਸੀ ਜਿਹੜੀਆਂ ਨੇ ਨਾ, ਉਹਨਾਂ ਫੈਸਲੇ ਉਹਨਾਂ ਦੇ ਇਹ ਨੇ ਕਿ ਉਹਨਾਂ ਨੇ ਤੁਹਾਡੀ ਸੋਚ ਨੂੰ ਕਿਸ ਤਰੀਕੇ, ਉਹਨਾਂ ਨੇ ਤੁਹਾਡੀ ਸੋਚ ਨੂੰ ਅਗਰ ਮਸ ਜਹਾਦੀ ਬਣਾਉਣਾ ਹੈ ਤੇ ਸੂਫੀ ਦਾ ਵਿਚਾਰਾ ਕਿਸੇ ਨੇ, ਸੂਫੀ ਨੇ ਜਹਾਦ ਨਹੀਂ ਕੀਤਾ। ਸੂਫੀਆਂ ਨੇ ਤਾਂ ਲੁਕਾਈ, ਉਹਨਾਂ ਨੇ ਆਪਣਾ ਕਿਰਦਾਰ ਪੇਸ਼ ਕੀਤਾ ਹੈ। ਲੋਕ ਆਏ ਨੇ ਉਹਨਾਂ ਦੇ ਅੰਦਰ, ਉੱਥੇ ਖਾਨਕਾਵਾਂ ਦੇ ਉੱਤੇ ਆਏ ਨੇ, ਉਹਨਾਂ ਦਾ ਕਿਰਦਾਰ ਵੇਖ ਕੇ ਮੁਸਲਮਾਨ, ਤਲਵਾਰ ਨਾਲ ਮੁਸਲਮਾਨ ਨਹੀਂ ਹੋਏ। ਅਗਰ ਤੁਸੀਂ ਯਾਨੀ ਕਿ ਸਮਝਦੇ ਜੇ ਕਿ ਤੁਸੀਂ ਲੋਕਾਂ ਨੂੰ ਜਹਾਦੀ ਜ਼ੇਨ ਜਿਹੜਾ ਹੈ ਨਾ ਲੋਕਾਂ ਦਾ ਬਣਾਉਣਾ ਹੈ, ਤੇ ਸੂਫੀ ਨੂੰ ਉਹਨਾਂ ਨੇ ਨਹੀਂ ਪੜ੍ਹਾ। ਹਾਂ, ਹੁਣ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਅਗਰ ਤੁਸੀਂ ਗ੍ਰੇ ਲਿਸਟ ਵਿੱਚੋਂ ਨਿਕਲਣਾ ਹੈ, ਅਗਰ ਤੁਸੀਂ ਲੋਕਾਂ ਦੇ ਦਿਲ ਵਿੱਚ ਫਿਰਕਾ ਵਾਰੀਅਤ ਖਤਮ ਕਰਨੀ, ਇਨਸਾਨੀਅਤ ਪੈਦਾ ਕਰਨੀ, ਅਗਰ ਤੁਸੀਂ ਹਿੰਦੁਸਤਾਨ ਦੇ ਨਾਲ ਅਮਨ ਔਰ ਦੋਸਤੀ ਕਰਕੇ ਤੇ ਤੁਸੀਂ ਅਸਲੇ ਦੀ ਦੌੜ ਜਿਹੜੀ ਹੈ, ਅਸਲਾ ਦੇ ਤਾਜਰਾਂ ਨੂੰ ਨੁਕਸਾਨ ਪਹੁੰਚਾਉਣਾ ਹੈ ਤੇ ਲੋਕਾਂ ਨੂੰ ਤਾਲੀਮ ਦੇਣੀ ਹੈ, ਫਿਰ ਸੂਫੀ ਪੜਾਓ। ਅਗਰ ਤੁਸੀਂ ਲੋਕਾਂ ਨੂੰ ਤਾਲੀਮ ਨਹੀਂ ਦੇਣੀ ਤੇ ਜਿਹੜਾ ਬਜਟ ਜਿਹੜਾ ਹੈ ਸਾਰਾ ਉਹ ਤੁਸੀਂ ਖਰਚ ਕਰਨਾ ਹੈ, ਅਸਲੇ ਦੀ ਦੌੜ ਵਿੱਚ ਸ਼ਾਮਲ ਹੋਣਾ ਹੈ, ਤੁਸੀਂ ਬੰਬ ਬਣਾਉਣੇ ਨੇ, ਤੇ ਫਿਰ ਤੁਸੀਂ ਕੋਈ ਹੋਰ ਚੀਜ਼ ਪੜਾਓ ਜਿਹੜੀ ਕਿ ਪੜਾਈ ਜਾ ਰਹੀ ਪਾਕਿਸਤਾਨ। ਮੈਂ 1982 ਵਿੱਚ ਕੈਮਿਸਟਰੀ ਪੜ੍ਹਦਾ ਸਾਂ, ਸਾਡੀਆਂ ਕਿਤਾਬਾਂ ਕੈਮਿਸਟਰੀ ਦੀਆਂ ਕਿਤਾਬਾਂ ਦੇ ਉੱਤੇ ਜਹਾਜ਼ ਦੀਆਂ ਆਇਤਾਂ ਲਿਖੀਆਂ, ਤੇ 2005 ਵਿੱਚ ਮੇਰੀ ਬੇਟੀ ਉਹ ਵੀ ਕੈਮਿਸਟਰੀ ਦੇ ਵਿੱਚ ਹੀ ਕਰਦੀ ਪਈ ਸੀ, ਬਾਇਓ ਕੈਮਿਸਟਰੀ ਦੇ ਵਿੱਚ ਐਮਐਸਸੀ ਕਰਦੀ ਪਈ ਸੀ, ਤੇ ਮੈਨੂੰ ਕੋਲ ਬੈਠੀ ਅਖਬਾਰ ਪੜ੍ਹ ਕੇ ਸੁਣਾ ਰਹੀ ਸੀ ਕਿ ਮੁਸ਼ਰਫ ਦਾ ਜ਼ਮਾਨਾ ਸੀ ਤੇ ਉਹਨਾਂ ਨੇ ਜਿਹੜੀਆਂ ਸਨ ਇਸਲਾਮੀਆਤ ਵਿੱਚੋਂ ਜਹਾਦ ਦੀਆਂ ਆਇਤਾਂ ਖਤਮ ਕਰ, ਯਾਨੀ ਕਿ ਇਹ ਫੈਸਲੇ ਜਿਹੜੇ ਨੇ ਉਹ ਸਾਰੇ ਸਿਆਸੀ ਹੁੰਦੇ ਕਿ ਇੱਕ ਜ਼ਮਾਨਾ ਸੀ ਵੀ ਕੈਮਿਸਟਰੀ ਦੀਆਂ ਕਿਤਾਬਾਂ 'ਚ ਤੁਸੀਂ ਪੜ੍ਹਾ ਰਹੇ ਸੋ ਜਹਾਦ, ਇੱਕ ਜ਼ਮਾਨਾ ਉਹ ਆਇਆ ਕਿ ਫਿਰ ਤੁਸੀਂ ਇਸਲਾਮੀਆਤ ਦੀਆਂ ਕਿਤਾਬਾਂ 'ਚ ਜਹਾਦ ਕੱਢਤਾ। ਇਸ ਵਾਸਤੇ ਇਹ ਸਾਰੇ ਸਿਆਸੀ ਫੈਸਲੇ ਨੇ ਜਿਹੜੇ ਕਿ ਇਸ ਮਕਸਦ ਨੂੰ ਅੱਗੇ ਰੱਖ ਕੇ ਕੀਤੇ ਜਾਂਦੇ। ਲੇਕਿਨ ਇਸ ਵਕਤ ਦੁਨੀਆ, ਅਗਰ ਤੁਸੀਂ ਦੁਨੀਆ ਨੂੰ ਵਸਾਣਾ ਹੈ ਔਰ ਕਤਲੋ ਗਾਰਤ ਜਿਹੜੀ ਹੈ ਉਹ ਬੰਦ ਕਰਨੀ ਹੈ, ਇਨਸਾਨੀਅਤ ਦੀ ਚਾਹਨੀ ਹੈ, ਕਿਉਂਕਿ ਇਨਸਾਨੀ ਹਕੂਕ ਜਿਹੜੇ ਨੇ, ਜਿੰਨਾ ਸੂਫੀਆਂ ਨੇ ਇਨਸਾਨੀ ਹਕੂਕ ਦੀ ਗੱਲ ਕੀਤੀ ਹੈ,
ਇਨਸਾਨ ਨੂੰ ਮੋਹਰੇ ਰੱਖ ਕੇ ਗੱਲ ਕੀਤੀ ਹੈ, ਮਜ਼ਹਬ ਨੂੰ ਉਹਦਾ ਪਿੱਛੇ ਲਾਇਆ ਹੈ, ਉਹ ਸਿਰਫ ਸੂਫੀਆਂ ਦੀ ਤਾਲੀਮ ਦਿੱਤੀ ਜਾ ਸਕਦੀ। ਜੀ ਸਰ, ਬਹੁਤ ਸ਼ੁਕਰੀਆ। ਅੱਜ ਦਾ ਲੈਕਚਰ ਜ਼ਬਰਦਸਤ ਰਿਹਾ ਸਾਡਾ, ਸਾਰੇ ਦੋਸਤਾਂ ਦਾ ਬੜਾ ਅੱਛਾ ਰਿਸਪੌਂਸ ਵੀ, ਔਰ ਸਰ ਬੜਾ ਅੱਛੇ ਤਰੀਕੇ ਨਾਲ ਅਸੀਂ ਸਮਝ ਸਕੇ ਸਾਰੀ ਗੱਲਬਾਤ ਨੂੰ। ਔਰ ਅਸੀਂ ਚਾਹਾਂਗੇ ਕਿ ਅੱਗੋਂ ਵੀ ਕੋਈ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਏ, ਖਾਸ ਕਰਕੇ ਅਸੀਂ ਪਾਕ ਪਤਨ ਦੇ ਹਵਾਲੇ ਨਾਲ ਅਸੀਂ ਇੱਕ ਪ੍ਰੋਗਰਾਮ ਜਿਹੜਾ ਉਹ ਰੱਖਿਆ ਹੈ, ਸਿਟੀ ਐਜ਼ ਇਟ ਵਾਜ਼। ਅਸੀਂ ਇੱਕ ਸ਼ਹਿਰ ਈਸਟ ਪੰਜਾਬ ਦਾ, ਇੱਕ ਵੈਸਟ ਪੰਜਾਬ ਦਾ, ਉਹਦੇ ਉੱਤੇ ਗੱਲਬਾਤ ਰੱਖਨੇ ਆ ਕਿ ਉਹ ਉੱਥੇ ਕੀ ਸੀ ਤੇ ਹੁਣ ਕੀ ਹੈ, ਤੇ ਕਿਸ ਤਰ੍ਹਾਂ ਲੋਕਾਂ ਦੀ ਤਾਰੀਖ ਕਿਸ ਤਰ੍ਹਾਂ ਹੈ। ਤੇ ਇਸ ਅਸੀਂ ਚਾਹਾਂਗੇ ਕਿ ਸਰ ਤੁਸੀਂ ਉਹਦੇ ਚ ਵੀ ਸਾਡੇ ਨਾਲ ਜ਼ਰੂਰ ਆਓ, ਪਾਕ ਪਤਨ ਦੀ ਅਸੀਂ ਤੁਹਾਡੇ ਨਾਲ ਸੈਰ ਕਰਨਾ ਜ਼ਰੂਰ ਚਾਹਾਂਗੇ। ਜੀ, ਤੇ ਸਰ ਜ਼ਰੂਰ ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਸਰ, ਬੜੀ ਤੁਸੀਂ ਅੱਜ ਮਿਹਰਬਾਨੀ, ਸਾਡਾ ਬਹੁਤ ਬੜੀ ਮਿਹਰਬਾਨੀ। ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਸਨ। ਪਲੀਜ਼ ਆਪਣੇ ਕੁਐਸਚਨ ਤੁਸੀਂ ਲਿਖ ਦੇਣਾ, ਮੈਂ ਸਰ ਦੇ ਨਾਲ ਜ਼ਰੂਰ ਕੰਸਲਟ ਕਰਾਂਗਾ, ਉਹਨਾਂ ਨੂੰ ਇੱਕ ਕੁਐਸਚਨ ਤੁਹਾਡੇ ਪੜਾਵਾਂਗਾ, ਔਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਤੁਸੀਂ ਸਵਾਲ ਕਰੋਗੇ ਜ਼ਰੂਰ ਉਹਨਾਂ ਤੱਕ ਪਹੁੰਚਣਗੇ। ਔਰ ਅਸੀਂ ਫਿਰ ਜੇ ਉਹ ਸਮਝਣ ਕਿ ਇਹਦਾ ਕੋਈ ਉਹਨਾਂ ਨੇ ਫੋਲੋ ਅਪ ਲੈਕਚਰ ਕਰਨਾ ਹੈ ਤੇ ਅਸੀਂ ਉਹ ਵੀ ਜਿਹੜਾ ਨਾ ਜ਼ਰੂਰ ਕਰਾਵਾਂਗੇ, ਔਰ ਉਹਦੇ ਤੇ ਗੱਲਬਾਤ ਵੀ ਹੋਏਗੀ। ਸੋ ਅਸੀਂ ਅੱਜ ਦੋ ਗੱਲਾਂ ਕਰਨੀਆਂ ਨੇ। ਨੰਬਰ 1 ਤੇ ਇਹ ਕਿ ਜਿਹੜਾ ਸਾਡਾ ਅਗਲਾ ਲੈਕਚਰ ਹੈ ਉਹ ਹੁਣ 4 ਤਾਰੀਖ ਨੂੰ ਹੋਏਗਾ, ਜਿਹਦੇ ਵਿੱਚ ਨੈਣ ਸੁਖ ਜੀ ਉਹਨਾਂ ਦਾ ਤੀਸਰਾ ਲੈਕਚਰ, ਜਿਹੜੇ ਉਹਨਾਂ ਦੇ 4 ਲੈਕਚਰ ਦੀ ਸੀਰੀਜ਼ ਸੀ। ਪਹਿਲਾ ਲੈਕਚਰ ਰਾਜ ਕਹਾਣੀ, ਦੂਸਰਾ ਜਿਹੜਾ ਹੈ ਉਹ ਦਰਾਵੜਨਾਮਾ, ਔਰ ਹੁਣ ਜਿਹੜਾ ਤੀਜਾ ਲੈਕਚਰ ਹੈ ਉਹ ਜੋਗੀ ਤੇ ਫਕੀਰ। ਜੋਗੀ ਔਰ ਫਕੀਰ ਦੋਵੇਂ ਪੰਜਾਬ ਦੇ ਜੋਗੀ ਔਰ ਫਕੀਰਾਂ ਦੇ ਉੱਤੇ ਗੱਲਬਾਤ ਜਿਹੜੀ ਉਹ 4 ਤਰੀਕ ਨੂੰ ਨੈਣ ਸੁਖ ਹੋਰੀ ਜਿਹੜੇ ਨੇ ਨਾ ਤੁਹਾਡੇ ਸਾਰੇ ਦੋਸਤਾਂ ਨਾਲ ਸਾਂਝੀ ਕਰਨਗੇ। ਤੇ ਦੂਜੀ ਗੱਲ ਜਿਹੜੀ ਸੀ ਉਹ ਇਹ ਹੈ ਕਿ ਸਿਟੀ ਐਜ਼ ਇਟ ਵਾਜ਼ ਦਾ, ਜਿੱਦਾਂ ਮੈਂ ਗੱਲ ਕੀਤੀ ਕਿ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਅਸੀਂ ਹੁਣ ਤੱਕ 2 ਸ਼ਹਿਰਾਂ ਨੂੰ ਵੇਖਿਆ। ਇੱਕ ਤੇ ਅਸੀਂ ਅਟਕ ਨੂੰ ਅਸੀਂ ਵੇਖਿਆ, ਔਰ ਅਟਕ ਉਹਦੇ ਤੋਂ ਬਾਅਦ ਜਿਹੜਾ ਅਸਦ ਸਲੀਮ ਸ਼ੇਖ ਸਾਹਿਬ ਨੇ ਸਾਡੇ ਨਾਲ ਉਹ ਸਾਂਝਾ ਕੀਤਾ, ਬੜਾ ਮਜ਼ਾ ਆਇਆ ਉਸ ਲੈਕਚਰ ਨੂੰ ਸੁਣ ਕੇ। ਔਰ ਦੂਜਾ ਅਸੀਂ ਲੈਕਚਰ ਜਿਹੜਾ ਹੈ ਉਹ ਸੁਭਾਸ਼ ਪਰਿਹਾਰ ਜੀ ਉਹਨਾਂ ਦੇ ਨਾਲ ਕੋਟ ਕਪੂਰਾ, ਫਿਰੋਜ਼ਕੋਟ ਦੇ ਬਿਲਕੁਲ ਨਾਲ ਜਿਹੜਾ ਪੈਂਦਾ ਟਾਊਨ ਹੈ, ਬੜਾ ਤਾਰੀਖੀ, ਉਹਦੇ ਉੱਤੇ ਗੱਲਬਾਤ ਕੀਤੀ ਈਸਟ ਪੰਜਾਬ ਵੱਲੋਂ। ਸੋ ਹੁਣ ਅਸੀਂ ਜਿਹੜਾ ਅਗਲਾ ਸ਼ਹਿਰ ਰੱਖਿਆ ਵੈਸਟ ਪੰਜਾਬ ਦਾ, ਉਹ ਪੰਜਾਬ ਦਾ ਇੱਕ ਖਾਸ ਤਾਰੀਖੀ ਸ਼ਹਿਰ ਸਿਆਲਕੋਟ ਹੈ। ਸਿਆਲਕੋਟ ਤੇ ਅਸੀਂ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰਾਂਗੇ, ਔਰ ਮੰਗਲ ਵਾਲੇ ਦਿਨ ਕਰਾਂਗੇ। ਗੱਲ ਇਹ ਪੁੱਛਣੀ ਸੀ ਕਿ ਮੰਗਲ ਵਾਲੇ ਦਿਨ ਅਸੀਂ ਉਹ ਕਰਨੀ ਆ ਦੁਪਹਿਰੇ 3 ਵਜੇ। ਬਹੁਤ ਸਾਰੇ ਦੋਸਤਾਂ ਦਾ ਇਹ ਕਹਿਣਾ ਸੀ ਕਿ ਦੁਪਹਿਰੇ 3 ਵਜੇ ਵਰਕਿੰਗ ਡੇਜ਼ ਦੇ ਵਿੱਚ ਉਹ ਸਾਨੂੰ ਅਸੀਂ ਲਾਈਵ ਨਹੀਂ ਉਹਨੂੰ ਵੇਖ ਸਕਦੇ। ਸੋ ਅਸੀਂ ਇਹ ਇੱਕ ਸੁਜੈਸ਼ਨ ਦੋਸਤਾਂ ਦੇ ਸਾਹਮਣੇ ਇੱਕ ਗੱਲ ਰੱਖਣਾ ਚਾਹੁੰਦੇ ਹਾਂ, ਔਰ ਉੱਤੇ ਸੁਜੈਸ਼ਨ ਲੈਣਾ ਚਾਹਾਂਗੇ ਕਿ ਕੀ ਅਸੀਂ ਉਹਨੂੰ ਮੰਗਲ ਵਾਲੇ ਦਿਨ ਰਾਤੀ ਆਪਣੇ ਇਸ 9 ਵਜੇ ਪਾਕਿਸਤਾਨ ਟਾਈਮ ਮੁਤਾਬਕ ਔਰ 9:30 ਇੰਡੀਅਨ ਟਾਈਮ ਦੇ ਮੁਤਾਬਕ ਕਰ ਸਕਨੇ ਆ। ਅਗਰ ਤੁਸੀਂ ਸਾਨੂੰ ਇਹਦੇ ਤੇ ਦੱਸੋਗੇ ਤੇ ਅਸੀਂ ਫਿਰ ਉਹਦੇ ਮੁਤਾਬਕ ਅਗਲੀ ਮੰਗਲ ਦਾ ਜਿਹੜਾ ਸਕੇਜੂਲ ਤੈਅ ਕਰ ਲਾਂਗੇ। ਔਰ ਲੇਕਿਨ ਇਹ ਗੱਲ ਬੜੀ ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਅਗਲੇ ਮੰਗਲ ਅਸੀਂ ਸਿਆਲਕੋਟ ਸ਼ਹਿਰ ਨੂੰ ਜਿਹੜਾ ਉਹਦੀ ਤਾਰੀਖ ਔਰ ਉਹਦੇ ਕਲਚਰ ਦੇ ਬਾਰੇ ਚ ਅਸੀਂ ਵੇਖਣਾ ਹੈ। ਤੇ ਉਹਦੇ ਨਾਲ ਨਾਲ 4 ਤਰੀਕ ਨੂੰ ਜਿਹੜਾ ਹਿਸਟਰੀ ਲੈਕਚਰ ਸੀਰੀਜ਼ ਦਾ ਚੱਲ ਰਿਹਾ ਉਹਦੇ ਤੇ ਅਸੀਂ ਨੈਣ ਸੁਖ ਜੀ ਆਣਗੇ, ਔਰ ਆ ਕੇ ਸਾਡੇ ਨਾਲ ਜਿਹੜਾ ਹੈ ਉਹ ਜੋਗੀ ਤੇ ਫਕੀਰ ਤੇ ਗੱਲਬਾਤ ਸਾਂਝੀ ਕਰਨਗੇ। ਤੀਜਾ ਜਿਹੜਾ ਸਾਡਾ ਪ੍ਰੋਗਰਾਮ ਚੱਲ ਰਿਹਾ ਉਹ ਬੇਸਿਕਲੀ ਚੱਲ ਰਿਹਾ ਹੈ ਬੁੱਕ ਆਫ ਦਾ ਵੀਕ ਦੇ ਹਵਾਲੇ ਨਾਲ। ਰੀਡਿੰਗ ਰੂਮ, ਲੈਲਪੁਰ ਜੰਗ ਹਿਸਟੋਰੀਅਨ ਦਾ ਜਿਹੜਾ ਰੀਡਿੰਗ ਰੂਮ ਹੈ ਉਹਦੇ ਚੋਂ ਇੱਕ ਪ੍ਰੋਗਰਾਮ ਜਿਹੜਾ ਹੈ ਉਹ ਚੱਲਦਾ ਹੈ ਕਿਤਾਬ ਨੂੰ ਲੈ ਕੇ। ਇਸ ਵਾਰੀ ਬੁੱਕ ਆਫ ਦਾ ਵੀਕ ਜਿਹੜੀ ਹੈ ਸਪੈਸ਼ਲਾਈਜ਼ਿੰਗ ਮੁਸਲਿਮ ਸ਼ਰਾਈਨਸ ਇਨ ਈਸਟ ਪੰਜਾਬ, ਯੋਗੇਸ਼ ਸਨੇਹੀ ਜੀ ਦੀ ਕਿਤਾਬ ਹੈ। ਉਹਦਾ ਅਸੀਂ ਇਵੈਂਟ ਬਣਾ ਦਿੱਤਾ ਹੈ ਆਪਣੇ ਪੇਜ ਦੇ ਉੱਪਰ, ਲੈਲਪੁਰ ਜੰਗ ਹਿਸਟੋਰੀਅਨ ਫੇਸਬੁੱਕ ਦਾ ਪੇਜ ਹੈ, ਤੁਸੀਂ ਉਹਦੇ ਤੇ ਵੀ ਲਾਜ਼ਮੀ ਜਾਓ। ਔਰ ਅਸੀਂ ਉਹਦੇ ਉੱਤੇ ਆਪਣਾ ਜਿਹੜਾ ਹੈ ਉਹ ਇਵੈਂਟ ਵੀ ਬਣਾ ਦਿੱਤਾ ਹੈ, ਤੇ ਉਸ ਦੇ ਉੱਪਰ ਤੁਸੀਂ ਉਸ ਇਵੈਂਟ ਦੇ ਉੱਪਰ ਲਾਜ਼ਮੀ ਉਹਨੂੰ ਤੁਸੀਂ ਇਵੈਂਟ ਦੇ ਉੱਤੇ ਜਾ ਕੇ ਜਿਹੜਾ ਹੈ ਉਹ ਗੋਇੰਗ ਜਾਂ ਜਿਹੜਾ ਉਹ ਇੰਟਰਸਟ ਤੁਸੀਂ ਕਲਿੱਕ ਕਰੋਗੇ ਤੇ ਫਿਰ ਉਹਦੇ ਚ ਜਿਹੜੀਆਂ ਵੀ ਅਪਡੇਟਸ ਆਣਗੀਆਂ ਉਹਦੇ ਚ ਅਸੀਂ ਕਿਤਾਬ ਦੇ ਹਵਾਲੇ ਨਾਲ, ਉਹਦੇ ਤੇ ਅਸੀਂ ਰਿਵਿਊਅਰਸ ਦੇ ਹਵਾਲੇ ਨਾਲ ਚੀਜ਼ਾਂ ਅਪਡੇਟ ਕਰਨੇ ਆ, ਔਰ ਉਹ ਤੁਹਾਨੂੰ ਮਿਲਦੀਆਂ ਰਹਿਣਗੀਆਂ। ਤੁਸੀਂ ਉਸ ਇਵੈਂਟ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਔਰ ਉਹਦੇ ਤੇ ਗੋਇੰਗ ਜਾਂ ਇੰਟਰਸਟ ਤੇ ਕਲਿੱਕ ਕਰੋ। ਤੇ ਦੂਜਾ ਜਿਹੜੇ ਸਾਡੇ ਦੋਸਤ ਸਾਨੂੰ ਵੇਖ ਰਹੇ ਨੇ ਔਰ ਉਹ ਉਹਨਾਂ ਵਾਸਤੇ ਰਿਕੁਐਸਟ ਕਰਨੀ ਸੀ ਕਿ ਜਿਹੜਾ ਸਾਡੇ YouTube ਦੇ ਉੱਪਰ ਜਾ ਕੇ ਜਿਹੜੀ ਕਮੈਂਟ ਹੁੰਦੇ ਨੇ ਉੱਥੇ ਜ਼ਿਆਦਾ ਦੇਰ ਤੱਕ ਪਰਮਾਨੈਂਟਲੀ ਰਹਿੰਦੇ ਨੇ, ਤੁਸੀਂ ਉਹਦੇ ਤੇ ਵੀ ਜਾ ਕੇ ਕਮੈਂਟ ਕਰਿਆ ਕਰੋ ਔਰ ਲਾਈਕ ਔਰ ਉਹਨੂੰ ਵੀ ਸ਼ੇਅਰ ਕਰ ਦਿਆ ਕਰੋ, ਔਰ ਉਹਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਜੀ।
ਸੋ ਜਿਹੜੇ ਦੋਸਤਾਂ ਦੇ ਕਮੈਂਟ ਆ ਰਹੇ ਨੇ ਉਹਦੇ ਵਿੱਚ ਜਿਹੜਾ ਹੈ ਕਾਸ਼ਿਫ ਹੁਸੈਨ ਸੰਧੂ ਜੀ ਨੇ ਕਿਹਾ ਹੈ ਕਿ ਜੀ ਰਾਤ ਦਾ ਵੇਲਾ ਹੀ ਬਿਹਤਰ ਹੈ। ਸੋ ਚਲੋ ਜੀ ਅਸੀਂ ਇਹਦੇ ਤੇ ਕਰਨੇ, ਜਿਸ ਤਰ੍ਹਾਂ ਹੀ ਲੋਕਾਂ ਦੇ ਹੋਰ ਵੀ ਕਮੈਂਟ ਆ ਜਾਂਦੇ ਨੇ ਤੇ ਅਸੀਂ ਇਹਨੂੰ ਜ਼ਰੂਰ ਕਰਾਂਗੇ ਜੀ ਉਸੇ ਮੁਤਾਬਕ, ਜਿੱਦਾਂ ਸਾਰੇ ਦੋਸਤਾਂ ਦਾ ਇੱਕ ਤਰ੍ਹਾਂ ਦਾ ਡੈਮੋਕ੍ਰੇਟਿਕ ਫੋਰਮ ਹੀ ਇਹਨੂੰ ਕਿਹਾ ਜਾਂਦਾ, ਅਸੀਂ ਦੋਸਤਾਂ ਦੀ ਰਾਏ ਦੇ ਨਾਲ ਹੀ ਚੱਲਦੇ ਹਾਂ। ਸੋ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਅੱਜ ਸਾਡੇ ਨਾਲ ਜਿਹੜੇ ਰਹੇ ਔਰ ਕਰ ਰਹੇ ਨੇ। ਪਲੀਜ਼ ਤੁਸੀਂ ਸਾਰੇ ਦੋਸਤ ਸਾਡੇ ਨਾਲ ਜੁੜੇ ਰਹਿਣਾ, ਇਹਨੂੰ ਵੀਡੀਓਜ਼ ਨੂੰ ਸ਼ੇਅਰ ਕਰ ਦੇਣਾ ਔਰ ਮਜ਼ੀਦ ਆਪਣੀਆਂ ਸੁਜੈਸ਼ਨਸ ਵੀ ਸਾਨੂੰ ਦੇ ਦੇਣਾ। ਮਿਲਨੇ ਆ ਜੀ 4 ਤਾਰੀਖ ਨੂੰ ਨੈਣ ਸੁਖ ਜੀ ਉਹਨਾਂ ਦੇ ਲੈਕਚਰ ਦੇ ਨਾਲ, ਤੇ ਇਹ ਗਵਾਚਿਆ ਪੰਜਾਬ ਦਾ ਤੀਜਾ ਹਿੱਸਾ ਹੋਏਗਾ ਔਰ ਉਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੋਗੀ ਤੇ ਫਕੀਰਾਂ ਤੇ, ਪੰਜਾਬ ਦੇ ਜੋਗੀ ਤੇ ਫਕੀਰਾਂ ਤੇ ਹੀ ਗੱਲ ਕਰਾਂਗੇ। ਬਹੁਤ ਸਾਰੇ ਦੋਸਤਾਂ ਦਾ, ਡਾਕਟਰ ਤਰਾਬੁਲ ਹਸਨ ਸਰਗਾਨਾ ਜੀ ਸਾਡੇ ਬੜੇ ਸੀਨੀਅਰ ਦੋਸਤ, ਉਹਨਾਂ ਨੇ ਵੀ ਰਾਤ ਦਾ ਆਖਿਆ। ਇਧਰੋਂ ਸ਼ਸ਼ੀ ਸੂਰੀ ਜੀ YouTube ਤੇ ਸਾਡੇ ਨਾਲ ਹੁੰਦੇ ਨੇ ਹਰ ਦਫਾ, ਔਰ ਗੁਰਪ੍ਰੀਤ ਸਿੰਘ ਜੀ, ਇਹਨਾਂ ਸਾਰਿਆਂ ਦਾ ਵੀ ਇਹ ਕਹਿਣਾ ਕਿ ਰਾਤ ਦਾ ਵੇਲਾ ਹੀ ਠੀਕ ਹੈ। ਇਰਫਾਨ ਹਫੀਜ਼ ਸਾਹਿਬ ਹੋਰਾਂ ਨੇ ਵੀ ਇਹੀ ਕਿਹਾ ਔਰ ਜ਼ਾਹਿਰ ਹੈ ਖੌਲਾ ਜੀ ਤੁਸੀਂ ਇਹਨਾਂ ਨੂੰ ਕਰ ਲਵੋ, ਨੋਟ ਕਰੋ। ਤੇ ਅਸੀਂ ਸਰ ਬਹਾਦਰ ਸਿੰਘ ਹੋਰਾਂ ਵੱਲੋਂ ਵੀ ਰਾਤ ਦੇ ਵੇਲੇ ਦਾ ਇਹੀ ਆ ਰਿਹਾ। ਠੀਕ ਹੈ ਅੰਕਲ ਜੀ, ਅਸੀਂ ਇਹਨੂੰ ਨੋਟ ਕਰ ਲਿਆ ਔਰ ਇਹਦੇ ਮੁਤਾਬਕ ਹੀ ਅਸੀਂ ਅਗਲਾ ਪ੍ਰੋਗਰਾਮ ਆਪਣਾ ਜਿਹੜਾ ਫਾਈਨਲ ਕਰਾਂਗੇ। ਤੁਸੀਂ ਜ਼ਰੂਰ ਆਪਣੀ ਸੁਜੈਸ਼ਨ ਦਿੰਦੇ ਰਹਿਣਾ। ਮਿਲਦੇ ਹਾਂ ਜੀ 4 ਤਰੀਕ ਨੂੰ ਨਵੇਂ ਲੈਕਚਰ ਦੇ ਨਾਲ। ਰੱਬ ਰੱਖ।